ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਉਸ ਦੀ ਆਪਾਂ ਗੱਲਬਾਤ ਕਰਦੇ ਹਾਂ ਕਿ ਆਪਾਂ ਜਿਹੜੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਵਰਤ ਕੇ ਕਿਵੇਂ ਸਿਹਤ ਨੂੰ ਠੀਕ ਰੱਖੀਏ। ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਆ ਅਤੇ ਤੁਸੀਂ ਜਿਹੜੀਆਂ ਚੀਜ਼ਾਂ ਇੱਕ ਦੂਸਰੇ ਨੂੰ ਦੱਸਦੇ ਆ ਉਹ ਖਾ ਕੇ ਬਹੁਤ ਸਾਰੇ ਲੋਕਾਂ ਨੂੰ ਆਰਾਮ ਆ ਜਾਂਦਾ ਹੈ ਅਤੇ ਉਹ ਦੱਸਿਆ ਜ਼ਰੂਰ ਕਰੋ। ਜਿਸ ਨੂੰ ਵੀ ਪਤਾ ਹੁੰਦਾ ਉਹ ਤੁਸੀਂ ਭਲਾ ਕਰ ਰਹੇ ਹੁੰਦੇ ਆ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ ਅਤੇ ਉਹ ਤੁਹਾਨੂੰ ਕੋਈ ਦਵਾਈ ਲਿਖ ਕੇ ਵੀ ਦੇ ਦੇਵੇ ਜਾਂ ਉਹ ਤੁਹਾਨੂੰ ਦਵਾਈ ਭੇਜ ਦੇਵੇ। ਇਸ ਤਰ੍ਹਾਂ ਦਾ ਕੋਈ ਵੀ ਸਿਸਟਮ ਨਹੀਂ ਹੈਗਾ। ਸਿਰਫ ਅਤੇ ਸਿਰਫ ਇਹ ਆਯੁਰਵੈਦਿਕ ਤਰੀਕੇ ਦੇ ਨਾਲ ਜੋ ਸਾਨੂੰ ਹਕੀਮ ਦਿੰਦੇ ਹੁੰਦੇ ਸੀ ਜਾਂ ਘਰਾਂ ਵਿੱਚ ਪਈਆਂ ਹੋਈਆਂ ਚੀਜ਼ਾਂ ਆ। ਜਦੋਂ ਆਪਾਂ ਪੰਜਾਬ ਸੀਗੇ ਜਾਂ ਭਾਰਤ ਵਿੱਚ ਸੀਗੇ ਤਾਂ ਉੱਥੇ ਹਕੀਮਾਂ ਤੋਂ ਹੋਰ ਬਹੁਤ ਸਾਰੀਆਂ ਦੁਕਾਨਾਂ ਉੱਥੋਂ ਚੀਜ਼ਾਂ ਬਣੀਆਂ ਲੈ ਆਉਂਦੀਆਂ ਸੀਗੀਆਂ। ਪਰ ਇੱਥੇ ਜਿਹੜੀ ਇੱਕ ਚੰਗੀ ਗੱਲ ਆ ਇੱਕ ਦੂਸਰੇ ਨੂੰ ਆਪਾਂ ਚੀਜ਼ਾਂ ਆਪ ਬਣਾਉਣ ਬਾਰੇ ਦੱਸਦੇ ਹਾਂ। ਬਹੁਤ ਵਧੀਆ ਚੀਜ਼ ਆ ਕਿ ਤੁਸੀਂ ਆਪ ਚੀਜ਼ਾਂ ਲਿਆਓ ਕੁੱਟੋ, ਤੁਹਾਨੂੰ ਪਤਾ ਹੋਊਗਾ ਕਿ ਇਹ ਚੀਜ਼ਾਂ ਸਹੀ ਆ, ਉਹ ਜ਼ਰੂਰ ਵਰਤਿਆ ਕਰੋ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਇਸ ਦੇ ਵਿੱਚ ਕਾਲ ਕਰਕੇ ਤੁਸੀਂ ਇਲਾਜ ਦੱਸ ਵੀ ਸਕਦੇ ਹਾਂ, ਪੁੱਛ ਵੀ ਸਕਦੇ ਹਾਂ, ਇੱਕ ਦੂਜੇ ਨੂੰ ਸਲਾਹ ਵੀ ਦੇ ਸਕਦੇ ਹਾਂ। ਬਹੁਤ ਚੀਜ਼ਾਂ ਜਿਹੜੀਆਂ ਉਹ ਵੈਸੇ ਹੀ ਜਿਹੜੀਆਂ ਚੀਜ਼ਾਂ ਖਾਣ ਪੀਣ ਦੇ ਨਾਲ ਤੁਹਾਡੀ ਸਿਹਤ ਆ ਉਹ ਠੀਕ ਹੋ ਜਾਂਦੀ ਆ। ਅਤੇ ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ। ਜਦੋਂ ਤੁਸੀਂ ਫੀਡਬੈਕ ਦਿੰਦੇ ਆ ਨਾ ਉਹਦਾ ਫਿਰ ਫਾਇਦਾ ਇਹ ਹੁੰਦਾ ਕਿ ਜਿਨ੍ਹਾਂ ਨੇ ਚੀਜ਼ਾਂ ਵਰਤੀਆਂ ਨਹੀਂ ਹੁੰਦੀਆਂ ਉਹ ਵਰਤਣ ਲੱਗ ਜਾਣ। ਸੋ ਉਹ ਤੁਸੀਂ ਪਲੀਜ਼ ਜ਼ਰੂਰ ਕੋਸ਼ਿਸ਼ ਕਰਨੀ ਆ ਫੀਡਬੈਕ ਦੇਣ ਦੀ। 408-272-5200 ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। ਤੁਸੀਂ ਕਾਲ ਕਰਕੇ ਬਿੱਲੇ ਸੇਰੀ ਕਾਲ ਕਰਕੇ ਤੁਸੀਂ ਜੋ ਵੀ ਪੁੱਛਣਾ ਆ ਉਹ ਪੁੱਛ ਸਕਦੇ ਆ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਸ਼ਰਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਜੇ ਮਾਸਪਟ ਹੋਵੇ ਮੋਢੇ ਦਾ ਤੇ ਕੀ ਕਰ ਸਕਦੇ? ਠੀਕ ਆ, ਵੈਸੇ ਮੈਂ ਅੱਜ ਉੱਦਾਂ ਵੀ ਦੱਸਣਾ ਹੀ ਸੀਗਾ ਇਹ। ਠੀਕ ਹੈ ਜੀ। ਅੱਛਾ, ਠੀਕ ਹੈ। ਤੁਸੀਂ ਇਸੇ ਤਰ੍ਹਾਂ ਉਹ ਕੜਛੀ ਜਿਹੀ ਤੋਂ ਹੀ ਹੋਇਆ ਤੇ ਰਾਤ ਨੂੰ ਪਾਸਾ ਮੋੜਿਆ ਤੇ ਮੁੜਿਆ ਨਹੀਂ, ਸਾਰਾ ਦੁਖਦਾ ਹਨਾ। ਹਾਂ, ਮਾਸ ਫਟਿਆ ਤੁਸੀਂ ਕਹਿੰਦੇ। ਠੀਕ ਹੈ ਜੀ। ਹਾਂ, ਤੇ ਡਾਕਟਰ ਕਹਿੰਦੇ ਵੀ ਸ਼ਾਇਦ ਮਾਸ ਫਟਾ ਹੋਵੇ ਤੇ ਅਜੇ ਦੱਸਿਆ ਨਹੀਂ ਪੂਰਾ, ਉਹਨਾਂ ਨੇ ਟਾਈਮ ਨਹੀਂ ਦਿੱਤਾ ਆਉਂਦਾ ਉੱਥੇ ਉਹਨਾਂ। ਕੋਈ ਗੱਲ ਨਹੀਂ, ਆਪਾਂ ਪੁੱਛ ਲੈਂਦੇ ਹਾਂ। ਐਕਸਰੇ ਤੇ ਤਿੰਨੀ ਥਾਈ ਹੋ ਗਏ ਮੇਰੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਜੇ ਕਿਸੇ ਨੂੰ ਪਤਾ ਹੈਗਾ ਵੀ ਮਾਸ ਫਟੇ ਤੇ ਕੀ ਕਰਨਾ ਚਾਹੀਦਾ ਤੇ ਪਲੀਜ਼ ਜ਼ਰੂਰ ਦੱਸ ਦਿਓ। ਅਜਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਜੇ ਨਾ ਕਿਸੇ ਦੇ ਆਪਣਾ ਲੰਗਸ ਵਿੱਚ ਪਾਣੀ ਪਿਆ ਹੋਵੇ, ਨਮੂਨੀਆ ਦੀ ਸ਼ਿਕਾਇਤ ਜਿੱਦਾਂ ਕਹਿ ਲਓ, ਹਾਂਜੀ, ਤੇ ਕੀ ਕਰਨਾ ਚਾਹੀਦਾ ਜੇ ਕਿਸੇ ਨੂੰ ਇਹ ਪਤਾ? ਠੀਕ ਆ। ਤੇ ਬਾਕੀ ਆਹ ਜਿਹੜਾ ਮੇਰਾ ਖਿਆਲ ਚਰਨਜੀਤ ਭੈਣ ਜੀ ਪੁੱਛਦੇ ਆ, ਮੈਨੂੰ ਲੱਗਦਾ ਕਿ ਜਿੱਦਾਂ ਬਰਫ਼ ਦੀ ਟਕੋਰ ਦੇ ਕੇ ਦੇਖਣ ਇਹ। ਠੀਕ ਹੈ ਜੀ। ਬਰਫ਼ ਦੀ ਟਕੋਰ ਦੇ ਕੇ ਦੇਖਣ, ਉਹਦੇ ਨਾਲ ਫਰਕ ਨਹੀਂ ਪੈਂਦਾ ਤਾਂ ਸੇਕ ਜਿੱਦਾਂ ਕੁਛ ਗਰਮ ਕਰਕੇ ਉਹਦਾ ਸੇਕ ਦੇਖਦੇ। ਮੈਨੂੰ ਲੱਗਦਾ ਕਿ ਮੇਰਾ ਇੱਕ ਵਾਰੀ ਗਿੱਟੇ ਤੇ ਏਦਾਂ ਹੋ ਗਿਆ ਸੀ, ਬਰਫ਼ ਦਾ ਹੀ ਦਿੱਤਾ ਸੀ ਅਸੀਂ, ਉਹ ਟਕੋਰ ਦਿੱਤੀ ਸੀ ਤਾਂ ਉਹਦੇ ਨਾਲ ਥੋੜਾ ਫਰਕ ਪੈ ਗਿਆ ਸੀਗਾ। ਠੀਕ ਹੈ ਜੀ। ਹਾਂਜੀ, ਤੇ ਏਦਾਂ ਜਿੱਦਾਂ ਜਵੈਣ ਵਗੈਰਾ ਗਰਮ ਕਰਕੇ ਉਹਦਾ ਸੇਕ ਦੇਣ, ਕਿਸੇ ਤਰ੍ਹਾਂ ਵੀ ਦੋਨੋਂ ਚੀਜ਼ਾਂ ਸੇਕ ਦੇਣਾ। ਹਾਂਜੀ ਜੀ, ਸੇਕ ਦੇਣ, ਵੀ ਰੱਖ ਕੇ ਦੇਖ ਲੈਣ ਤੇ ਉਹਦੇ ਨਾਲ ਸ਼ਾਇਦ ਫਰਕ ਪੈ ਜਾਵੇ। ਤੇ ਬਾਕੀ ਇਹ ਜਿੱਦਾਂ ਹੁਣ ਅੱਜ ਕੱਲ੍ਹ ਟੀਕੇ ਲੱਗਦੇ ਆ ਕਰੋਨਾ ਦੇ। ਹਾਂਜੀ, ਵਾਕਈ ਬੜਾ ਹੀ ਹੁੰਦਾ। ਤੁਹਾਡੀ ਆਵਾਜ਼ ਟੁੱਟਦੀ ਆ। ਚਲੋ ਏਦਾਂ ਨਹੀਂ। ਅਜਮੇਰ ਕੌਰ ਜੀ, ਸਾਨੂੰ ਦੁਬਾਰਾ ਕਾਲ ਕਰਿਓ, ਤੁਸੀਂ ਕੀ ਪੁੱਛਣਾ, ਕਿਉਂਕਿ ਤੁਹਾਡੀ ਆਵਾਜ਼ ਟੁੱਟਦੀ ਪਈ ਸੀ। ਦੂਜੀ ਗੱਲ ਤੁਹਾਡੀ ਸਮਝ ਨਹੀਂ ਲੱਗੀ। ਜਸਮੇਲ ਕੌਰ ਜੀ। ਜਸਮੇਲ ਜੀ, ਸਤਿ ਸ਼੍ਰੀ ਅਕਾਲ। ਗਰਮੇਲ ਸਿੰਘ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਭੈਣ ਜੀ ਪੱਥਰੀ ਦਾ ਇਲਾਜ, ਪੱਥਰੀ ਆ ਢਿੱਡ 'ਚ, ਦਰਦ ਬਹੁਤ ਹੁੰਦੀ ਆ। ਤੁਹਾਡੇ ਪਿੱਤੇ 'ਚ ਪੱਥਰੀ ਆ? ਹਾਂਜੀ, ਦਰਦ ਬਹੁਤ ਹੁੰਦੀ ਹੈ ਜੀ। ਠੀਕ ਹੈ ਜੀ, ਠੀਕ ਹੈ। ਕੋਈ ਦੱਸਿਓ, ਮੇਰਾ ਭੈਣ ਭਰਾ ਇਹਦੇ ਕੋਲ ਇਲਾਜ ਹੋਵੇ। ਉੱਦਾਂ ਤਾਂ ਮੈਨੂੰ ਪਿੱਛੇ ਪਤਾ ਲੱਗਾ ਵੀ ਗਾਜਰਾਂ ਦਾ ਜੂਸ ਕਹਿੰਦੇ ਜ਼ਿਆਦਾ ਪੀਓ। ਗਾਜਰਾਂ ਦੇ ਜੂਸ 'ਚ ਨਾ ਨਿੰਬੂ ਨਿਚੋੜ ਕੇ ਦੱਸਿਆ ਹੋਇਆ। ਹਾਂਜੀ, ਦੱਸਿਓ ਜੇ ਹੋਰ ਵੀ ਕੋਈ ਇਲਾਜ ਦੱਸਿਓ ਮੇਰਾ ਭੈਣ ਭਰਾ। ਠੀਕ ਹੈ, ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਜੀ, ਜ਼ਰੂਰ ਸ਼ੇਅਰ ਕਰ ਲਓ। ਪੱਥਰੀ ਦੇ ਇਲਾਜ ਤੇ ਬਹੁਤ ਜ਼ਿਆਦਾ ਦੱਸੇ ਗਏ ਹੈਗੇ ਆ। ਕੁਲਦੀਪ। ਹੈਲੋ। ਹੈਲੋ। ਹਾਂਜੀ, ਆਪਣਾ ਰੇਡੀਓ ਬੰਦ ਕਰ ਲਓ ਕੁਲਦੀਪ। ਹਾਂਜੀ। ਹੈਲੋ ਜੀ। ਹਾਂਜੀ, ਦੱਸੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੇ ਫੁਲਵਾਰੀ ਦਾ ਜਿਹੜੀ ਭੈਣ ਨੇ ਦੱਸਿਆ ਸੀ ਅਗਲੇ ਵੀਕ ਨਾ, ਤਾਂ ਉਹ ਫੁਲਵਾਰੀ ਦਾ ਦੱਸਣ ਵੀ ਕਿੱਥੇ ਦਿੰਦੇ ਨੇ, ਕਿਹੜਾ ਸਟੇਟ ਹੈ, ਕਿੰਨਾ ਉਹਨਾਂ ਦਾ ਐਡਰੈਸ ਹੈ। ਕੀ ਦਿੰਦੇ ਆ ਜੀ ਉਹ? ਫੁਲਵਾਰੀ ਦੀ ਜੀ। ਕਿੱਥੇ ਦਿੰਦੇ ਆ? ਅਮਰੀਕਾ 'ਚ?
ਹਾਂ ਅਮਰੀਕਨ ਜੀ। ਕਿਹਨੇ ਕਿਹਾ ਸੀ? ਇੱਕ ਭੈਣ ਜੀ ਨੇ ਦੱਸਿਆ ਸੀਗਾ। ਚਲੋ ਠੀਕ ਆ, ਆਪਾਂ ਫਿਰ ਪੁੱਛ ਲੈਂਦੇ ਹਾਂ ਜੇ ਕਿਸੇ ਨੂੰ ਪਤਾ ਹੋ ਤਾਂ। ਮੇਰੇ ਖਿਆਲ 'ਚ ਇੱਥੇ ਇਸ ਤਰ੍ਹਾਂ ਦਵਾਈ ਤਾਂ ਨਹੀਂ ਦੇ ਸਕਦੇ ਉੱਦਾਂ। ਕ੍ਰਿਸ਼ਨ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ ਮੈਂ ਪੁੱਛਣਾ ਆ ਵੀ, ਇੱਕ ਦੱਸਣਾ ਵੀ, ਇੱਕ ਪੁੱਛਣਾ ਵੀ ਹੈ। ਮੇਰੇ ਨਾ ਮੈਂ ਲੈਂਜ ਪਵਾਇਆ ਅੱਖਾਂ 'ਚ ਦੋਨਾਂ 'ਚ, ਹਾਂਜੀ ਤਾਂ ਮੇਰੇ ਨਾ ਖਾਰਸ਼ ਜਿੱਦਾਂ ਹੁੰਦੀ ਹੈ, ਦਰਦ ਹੁੰਦਾ ਅੱਖ 'ਚ, ਤਾਂ ਮਹੀਨਾ ਹੋ ਗਿਆ 2, ਤਾਂ ਜਾਣੀ ਕਿ ਦਰਦ ਵੀ ਹੁੰਦਾ, ਤਾਂ ਮੈਨੂੰ ਧੁੱਪੇ ਜਦ ਜਾਂਦੀਆਂ ਨਾ ਮੇਰੀਆਂ ਅੱਖਾਂ ਏਦਾਂ ਪਾਟਦੀਆਂ ਜੀਆਂ ਦੋਨੋਂ। ਉਹਨੇ ਕੁਛ ਪਾਉਣ ਨੂੰ ਵੀ ਦਿੱਤਾ ਨਾਲ? ਹਾਂਜੀ ਦਵਾਈ ਦਿੱਤੀ ਸੀਗੀ, ਕਹਿੰਦੇ ਠੀਕ ਹੈ ਸੀ 1 ਮਹੀਨਾ ਪਾ ਲਓ ਤੁਸੀਂ, ਫਿਰ ਉਦੋਂ ਬਾਅਦ 'ਚ ਤੁਸੀਂ ਬਾਲਮਾਰਟ ਤੋਂ ਲੈ ਲਓ, ਅਸੀਂ ਲਿਆਂਦੀ ਵੀ ਆ। ਹਾਂਜੀ ਤਾਂ ਜਿੱਦਾਂ ਮੇਰੀ ਅੱਖਾਂ 'ਚ ਨਿਗਾਹ ਟਿਕਦੀ ਨਹੀਂ ਹੈਗੀ, ਮਹੀਨਾ ਹੋ ਗਿਆ, ਦੋਨਾਂ ਅੱਖਾਂ ਦਾ ਖਰਾਸ਼ ਚਿੱਟਾ ਮੋਤੀਆ ਸੀ। ਅੱਛਾ ਠੀਕ ਆ। ਹਾਂਜੀ ਹਾਂਜੀ। ਇੱਕ ਮੈਂ ਮੈਨੂੰ ਭੈਣ ਜੀ ਦੱਸਣਾ, ਕੋਲੀ ਵਾਲਾ ਮੈਂ ਦੱਸਿਆ ਸੀ ਕਿਸੇ ਨੂੰ ਸ਼ੂਗਰ ਦਾ, ਉਹਨਾਂ ਨੂੰ ਬਹੁਤ ਫਾਇਦਾ ਹੋ ਗਿਆ। ਬਹੁਤ ਬਹੁਤ ਥੈਂਕ ਯੂ। ਅੱਛਾ, ਉਹ ਕੌਲੀ ਤੇ ਬੈਠੇ ਤਾਂ ਉਹਨਾਂ ਨੂੰ ਫਾਇਦਾ ਹਾਂਜੀ ਕੋਲੀ ਤੇ ਹਾਂ ਬੈਠਦੇ ਸੀਗੇ, ਤਾਂ ਉਹਨਾਂ ਨੂੰ ਤਾਂ 15 ਦਿਨਾਂ ਵਿੱਚ ਫਾਇਦਾ, ਕਹਿੰਦੀ ਸਾਡੀ ਗੋਲੀ ਘਟ ਗਈ ਆ। ਬੋਡੀ ਆਪੋ ਆਪਣੀ ਹੈ ਨਾ। ਠੀਕ ਹੈ ਜੀ, ਹਾਂਜੀ ਹਾਂਜੀ ਠੀਕ ਹੈ। ਹਾਂਜੀ। ਓਕੇ ਭੈਣ ਜੀ, ਹਾਂ ਥੈਂਕ ਜ਼ਰੂਰ ਯੂ ਦੱਸਿਓ। ਜੀ, ਓਕੇ ਥੈਂਕ ਯੂ ਥੈਂਕ ਯੂ। ਥੈਂਕ ਯੂ। ਵੈਸੇ ਜਦੋਂ ਤੁਸੀਂ ਕਰਵਾਉਂਦੇ ਆ ਕੋਈ ਵੀ ਅੱਖਾਂ ਦਾ ਕੰਮ, ਉਹ ਤੁਹਾਨੂੰ ਰੈਸਟ ਬਹੁਤ ਦੱਸਦੇ ਆ। ਵੈਸੇ ਕਰ ਵੀ ਲੈਣੀ ਚਾਹੀਦੀ ਅੱਖਾਂ ਦਾ ਕੰਮ ਆ। ਅਤੇ ਜੇ ਕਿਸੇ ਨੇ ਇਸ ਤਰ੍ਹਾਂ ਦਾ ਕਰਵਾਇਆ ਹੋਵੇ, ਕਿਸੇ ਦੇ ਨਾਲ ਹੈਪਨ ਹੋਇਆ ਹੋਵੇ, ਤਾਂ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। ਜਵੇਦ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰਾ ਛੋਟਾ ਜਿਹਾ ਬੇਟਾ 4 ਸਾਲ ਦਾ ਨਾ, ਹਾਂਜੀ ਉਹਨੂੰ ਬਹੁਤ ਸ਼ਦੀਦ ਕਬਜ਼ ਰਹਿੰਦੀ ਆ। ਕਬਜ਼ ਮਿਹਰਬਾਨੀ ਕਰਕੇ ਕੋਈ ਚੰਗਾ ਜਿਹਾ ਨੁਸਖਾ ਦੱਸ ਦਿਓ ਜਿਹੜਾ ਉਹਦਾ ਮੁਸ਼ਕਿਲ ਬਸ ਹੱਲ ਹੋ। ਤੁਸੀਂ ਕੋਈ ਨੁਸਖਾ ਵਰਤਦੇ ਵੀ ਆ, ਕੁਛ ਕਰਦੇ ਵੀ ਆ ਘਰੇ? ਨਹੀਂ ਕੁਛ ਨਹੀਂ, ਡਾਕਟਰ ਨੇ ਉਹਨੂੰ ਆਇਰਨ ਦੀ ਦਵਾਈ ਦਿੱਤੀ ਆ, ਲੇਕਿਨ ਉਹ ਲੈਂਦਾ ਹੀ ਨਹੀਂ। ਉਹ ਕਹਿੰਦਾ ਕੌੜੀ ਬਹੁਤ ਆ। ਆਈ ਮੀਨ ਛੋਟਾ ਜਿਹਾ ਬੇਬੀ 4 ਸਾਲ। ਠੀਕ ਹੈ ਠੀਕ ਹੈ। ਹਾਂਜੀ ਥੈਂਕ ਯੂ ਜੀ, ਸੁਣਦੇ ਜ਼ਰੂਰ ਹੈ। ਦਵਾਈ ਦੱਸ ਦਿਓ ਜਿਸ ਤਰ੍ਹਾਂ ਉਹਦਾ ਮੁਸ਼ਕਿਲ ਮਸਲਾ ਹੱਲ ਹੋ ਜਾਏ। ਹਾਂਜੀ ਮੈਂ ਰੋਜ਼ ਸੁਣਦਾ ਜੀ। ਠੀਕ ਹੈ ਜੀ, ਥੈਂਕ ਯੂ ਜਵੇਦ ਜੀ, ਥੈਂਕ ਯੂ ਜੀ। ਥੈਂਕ ਯੂ। ਹਾਂ ਦੇਖੋ, ਇਹਦੀ ਦਵਾਈ ਆਪਾਂ ਦਵਾਈਆਂ ਵਾਲੀ ਗੱਲ ਨਹੀਂ ਕਰਦੇ, ਆਪਾਂ ਆਮ ਜਿਹੜੀਆਂ ਚੀਜ਼ਾਂ ਸਾਡੇ ਘਰਾਂ ਵਿੱਚ ਪਈਆਂ ਹੁੰਦੀਆਂ ਨਾ, ਉਹਨਾਂ ਦੀ ਗੱਲ ਜ਼ਰੂਰ ਕਰਦੇ ਹੈਗੇ ਆ। ਕੋਈ ਨਾ ਕੋਈ ਤੁਹਾਨੂੰ ਕਬਜ਼ ਤੋਂ ਜ਼ਰੂਰ ਦੱਸੂਗਾ, ਦੱਸਿਆ ਵੀ ਜਾਂਦਾ ਆ। ਵੈਸੇ 1-2 ਨੁਸਖੇ ਹੈਗੇ ਆ ਜਿਹੜੇ ਵੈਸੇ ਤੁਸੀਂ ਰੋਜ਼ ਵੀ ਕਰ ਸਕਦੇ ਆ। ਆਪ ਫੇਕ ਗਿਆ ਉਹਨੂੰ ਤੁਸੀਂ ਉਬਾਲ ਕੇ ਦੇ ਸਕਦੇ ਆ, ਜੇ ਉਹ ਖਾ ਸਕਦਾ, ਤਾਜ਼ੀ ਤਾਂ ਨਹੀਂ ਮਿਲੂਗੀ, ਉਹ ਦੇ ਸਕਦੇ ਆ। ਚੀਆ ਸੀਡ ਆ, ਉਹਨਾਂ ਨੂੰ ਭਿਉਂ ਦਿਆ ਕਰੋ, ਕਿਸੇ ਚੀਜ਼ 'ਚ ਪਾ ਦਿਆ ਕਰੋ, ਜਿਹੜੀ ਵੀ ਪੀਂਦਾ ਆ ਉਹ 40 ਕੁ ਮਿੰਟ ਭੇਂ ਦਿਆ ਕਰੋ, ਉਹਨੂੰ ਪਤਾ ਹੀ ਨਹੀਂ ਲੱਗਣਾ ਤੁਸੀਂ ਕੀ ਦਿੱਤਾ ਹੈ। ਸੋ ਹੋਰ ਵੀ ਆਪਾਂ ਪੁੱਛਦੇ ਹਾਂ ਜੇ ਕਿਸੇ ਨੂੰ ਪਤਾ ਹੋਵੇ। ਜਤਿੰਦਰ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਹੈਗਾ। ਮੈਂ ਤੇ ਮੇਰੀ ਵਾਈਫ ਦੋਨੋਂ ਬੈਠ ਕੇ ਲਿਖਦੇ ਵੀ ਰਹਿੰਦੇ ਹਾਂ ਹਰ ਦਵਾਈ ਨੂੰ। ਜੇ ਕੋਈ ਡਾਕਟਰ ਬਣ ਗਿਆ ਹੁਣ। ਨਹੀਂ ਬਸ ਦੱਸਦੇ ਰਹਿੰਦੇ ਹਾਂ ਲੋਕਾਂ ਨੂੰ ਵੀ ਕਿਸੇ ਦਾ ਫਾਇਦਾ ਹੋ ਜਾਏ, ਬਸ ਬਸ ਤੇ ਆਪਣੀ ਰਿਸ਼ਤੇਦਾਰੀ ਚ ਜਾਣ ਪਛਾਣ ਚ। ਹਾਂਜੀ ਤੇ ਇੱਕ ਨਾ ਲੇਡੀਜ਼ ਹੈਗੀ ਆ, ਉਹ ਕੱਪੜੇ ਦਾ ਕੰਮ ਕਰਦੀ ਹੈ ਜਿਸ ਤਰ੍ਹਾਂ ਨਾ, ਜ਼ਿਆਦਾ ਹੱਥ ਦਾ ਖੱਬਾ ਹੱਥ ਜ਼ਿਆਦਾ ਚੱਲਦਾ ਹੈ, ਤੇ ਉਹਦਾ ਮਤਲਬ 15-20 ਦਿਨ ਹੋ ਗਏ ਉਹ ਨਾ ਹੱਥ ਅਚਾਨਕ ਉਹਦਾ ਸੁੱਜ ਗਿਆ। ਅੱਛਾ। ਤੇ ਜਿਸ ਤਰ੍ਹਾਂ ਇੰਝ ਲੱਗਦਾ ਜਿਸ ਤਰ੍ਹਾਂ ਵੀ ਪਾਣੀ ਜਿਹਾ ਆ ਗਿਆ ਨਾ, ਤੇ ਉਂਗਲਾਂ ਵੀ ਸੁੱਜ ਗਈਆਂ। ਤੇ ਉਹ ਕੰਮ ਮਤਲਬ ਉਸ ਹੱਥ ਨਾਲ ਕਰ ਤਾਂ ਲੈਂਦੀ ਹੈ ਥੋੜਾ ਬਹੁਤਾ, ਪਰ ਜ਼ਿਆਦਾ ਨਹੀਂ। ਉਹ ਮਤਲਬ ਜਿਸ ਤਰ੍ਹਾਂ ਇੰਝ ਲੱਗਦਾ ਵੀ ਭਾਰ ਚੱਕ ਨਹੀਂ ਸਕਦੀ ਉਸ ਹੱਥ ਨਾਲ ਜ਼ਿਆਦਾ। ਠੀਕ ਆ, ਕੱਲਾ ਹੱਥ ਹੀ ਆ ਨਾ? ਹਾਂਜੀ ਇੱਕੋ ਖੱਬਾ ਹੱਥ ਹੈ ਬਸ, ਪੂਰੀ ਬਾਂਹ, ਮਤਲਬ ਪੂਰੀ ਬਾਂਹ ਜਿਹੜੀ ਹੈ ਉੱਤੋਂ ਤੋਂ ਲੈ ਕੇ ਥੱਲੇ ਤੱਕ ਇੱਕੋ ਬਾਂਹ। ਠੀਕ ਹੈ। ਤੇ ਜਿਸ ਤਰ੍ਹਾਂ ਪੰਜਾ ਹੈਗਾ ਇਹ ਮੋਟਾ ਹੋਇਆ, ਜਿਸ ਤਰ੍ਹਾਂ ਨਾ ਪਕੌੜਾ ਜਿਹਾ ਬਣਿਆ ਹੁੰਦਾ। ਠੀਕ ਹੈ। ਸਾਰੀ ਬਾਂਹ ਵੀ ਸੁੱਜ ਗਈ। ਤੇ ਜੇ ਕਿਸੇ ਨੂੰ ਇਹਦੇ ਬਾਰੇ ਪਤਾ ਹੋਵੇ ਤਾਂ ਪਲੀਜ਼ ਦੱਸਿਓ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਹਾਂ ਤਾਂ ਕੋਈ ਨਾ ਕੋਈ ਮਸਲ ਨੂੰ ਕੁਛ ਜ਼ਰੂਰ ਹੋਇਆ ਹੋਊਗਾ। ਜਸਮੇਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੀ ਫੋਨ ਕਾਲ ਡਰਾਪ ਕੋਈ ਨਹੀਂ, ਦੱਸੋ ਜੀ। ਤੇ ਮੈਂ ਪੁੱਛਣਾ ਸੀ, ਪਿਛਲੇ ਹਫ਼ਤੇ ਪੁੱਛਿਆ ਸੀ ਮੈਂ, ਬ੍ਰਹਮਡੰਡੀ, ਗੋਰਖਮੁੰਡੀ ਤੇ ਗੁੰਡੀ ਇਹ ਤਿੰਨੇ ਮਿਕਸ ਕੀਤੀਆਂ ਹੋਈਆਂ। ਮੈਂ ਪੁੱਛਦੀ ਸੀ ਵੀ ਜਗਵੀਰ ਸਿੰਘ ਵੀਰ ਨੂੰ ਪੁੱਛਣਾ ਸੀਗਾ ਮੈਂ। ਠੀਕ ਹੈ। ਕਿ ਵੀ ਇਹ ਅਰਥਰਾਈਟਿਸ ਵਾਸਤੇ ਖਾ ਸਕਦੇ ਹਾਂ ਅਸੀਂ? ਅਰਥਰਾਈਟਿਸ ਵਾਸਤੇ। ਠੀਕ ਹੈ। ਤੇ ਇੱਕ ਮੈਂ ਪੁੱਛਣਾ ਸੀ ਵੀ ਇਹ ਪੁੱਛਣਾ ਸੀ ਤੁਹਾਨੂੰ, ਮੈਨੂੰ ਕੋਈ ਦੱਸ ਦੇਵੇ। ਠੀਕ ਹੈ ਜੀ, ਸੁਣਦੇ ਰਹੇ ਹੋ। ਅਮਨਦੀਪ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸ਼ਰਨਜੀਤ ਭੈਣ ਜੀ ਨੇ ਪੁੱਛਿਆ ਸੀ ਮਾਸਪਾਟੇ ਵਾਸਤੇ। ਹਾਂਜੀ ਹਾਂਜੀ। ਉੱਤੇ ਸ਼ਹਿਦ ਲਗਾ ਕੇ ਤੇ ਨੈਪਕਿਨ ਉੱਤੇ ਰੱਖ ਕੇ ਉੱਪਰ ਕੱਪੜਾ ਬੰਨ ਲਿਆ ਕਰਨਾ। ਸ਼ਹਿਦ ਲਾਉਣਾ, ਠੀਕ ਹੈ ਜੀ। ਹਾਂਜੀ ਕਿਉਂਕਿ ਉਹਦੀ ਲੇਬਰ ਆ, ਉਹਦੇ ਡੌਲੇ ਦੀ ਹੱਡੀ ਗਰੋਥ ਹੋਈ ਸੀ, ਤਾਂ ਉਹਨੇ ਹੱਡੀ ਉਹਦੀ ਠੀਕ ਹੋ ਗਈ ਹੈ। ਹਰ ਰੋਜ਼ ਸ਼ਹਿਦ ਲਗਾਉਂਦੀ ਉੱਤੇ। ਠੀਕ ਹੈ ਜੀ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਅਜਮੇਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਫੋਨ ਕੱਟ ਹੋ ਗਈ ਸੀ, ਲਾਈਨ ਕੱਟ ਹੋ ਗਈ ਸੀ। ਹਾਂਜੀ ਜੀ। ਹਾਂਜੀ ਮੈਂ ਇਹੀ ਪੁੱਛਣਾ ਸੀ ਕਿ ਜਿਹੜੇ ਟੀਕੇ ਲੱਗਦੇ ਆ ਕਰੋਨਾ ਦੇ, ਇਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਵੀ ਲੱਤਾਂ 'ਚ ਪੇਨ ਕਾਹਤੋਂ ਇੰਨੀ ਹੁੰਦੀ, ਜਿੱਦਾਂ ਸਰੀਰ ਟੁੱਟਿਆ ਭੱਜਿਆ ਜਿਹਾ ਰਹਿੰਦਾ ਆ,
ਤੇ ਕਿੰਨੇ ਦਿਨ ਹੋ ਗਏ? ਮੈਨੂੰ ਪਹਿਲੇ ਟੀਕਾ ਲਵਾਏ ਨੂੰ ਤਾਂ ਮਹੀਨੇ ਮਗਰੋਂ ਦੂਜਾ ਲਾਇਆ ਸੀਗਾ। ਉਦਾਂ ਤਾਂ ਪਹਿਲੇ ਵਾਰੀ ਤਾਂ ਕੁਛ ਨੀ ਇੰਨਾ ਹੋਇਆ। ਆ ਦੂਜਾ ਲੱਗਾ ਫਰਾਈਡੇ ਲੱਗਾ ਸੀ ਤੇ ਬੁਖਾਰ ਬੁਖਾਰ ਵੀ ਕਾਫੀ ਹੋਇਆ, ਉਹ ਤਾਂ ਠੀਕ ਹੋ ਗਿਆ। ਤੇ ਜਿੱਦਾਂ ਲੱਤਾਂ ਚ ਪੇਨ ਨਹੀਂ ਹਟੀ ਹੈਗੀ ਹਨਾ। ਉਹਦਾ ਪਹਿਲੇ ਵਾਰੀ ਵੀ ਲੱਤਾਂ ਚ ਪੇਨ ਹੋਣ ਲੱਗ ਪਈ। ਲੇਟ 15 ਕੁ ਦਿਨ ਹੋਈ ਸੀ ਓਦਾਂ, ਪਹਿਲੇ ਇੱਕਦਮ ਨਹੀਂ ਹੋਈ। ਆ ਹੁਣ ਤਾਂ ਹਟੀ ਨੀ, ਨਾਲ ਹੀ ਹੋਣ ਲੱਗ ਪਈ ਹੈ। ਠੀਕ ਹੈ। ਹਾਂਜੀ, ਤੇ ਬਾਕੀ ਆ ਜ਼ਰੂਰ ਦੱਸਿਓ ਜਿਹੜਾ ਲੰਗਸ ਵਿੱਚ ਪਾਣੀ ਪੈ ਜਾਂਦਾ ਇਹਦੇ ਬਾਰੇ। ਤੇ ਆ ਮੇਰੇ ਹਸਬੈਂਡ ਨਾਲ ਗੱਲ ਕਰ ਲਓ ਪਲੀਜ਼। ਠੀਕ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਨਵਾਂ ਹੀ ਕੁਐਸਚਨ ਪੁੱਛਣਾ ਵੀ ਤੁਹਾਨੂੰ, ਵੀ ਉਹ ਜਿਹੜਾ ਆਪਣੇ ਜਿਹੜਾ ਕਹਿੰਦੇ ਆਕਸੀਜਨ ਘੱਟ ਜਾਂਦੀ ਬੰਦੇ ਨੂੰ, ਹਾਂਜੀ, ਹੁਣ ਕੀ ਸਿਲੰਡਰ ਨਾਲ ਲੈ ਕੇ ਚੁੱਕਦੇ ਫਿਰ ਇਹਦਾ ਕੋਈ ਹੈਗਾ ਕੋਈ ਹਿਸਾਬ ਕਿਤਾਬ, ਕੁਝ ਹੋ ਸਕਦਾ ਕੋਈ ਵੀ ਕਿਉਂ ਘਟਦੀ ਤੇ ਕੀ ਗੱਲ ਆ? ਕਿਉਂ ਘਟਦੀ ਤਾਂ ਡਾਕਟਰ ਦੱਸੂਗਾ, ਕਿਉਂਕਿ ਬੋਡੀ ਵੱਖ ਵੱਖ ਹੈ। ਹਾਂਜੀ, ਉਹ ਤਾਂ ਠੀਕ ਆ। ਮਤਲਬ ਕਹਿਣ ਦਾ ਭਾਵ ਵੀ ਜਿਹੜਾ ਹੁਣ ਸਿਲੰਡਰ ਨਾਲ ਲੈ ਕੇ ਜਾਣਾ ਪੈਂਦਾ, ਉਹਦਾ ਕੋਈ ਕੋਈ ਏਦਾਂ ਦਾ ਕੋਈ ਹੋ ਸਕਦਾ ਪਾਏ ਵਗੈਰਾ ਕੋਈ ਤਾਂ ਪਤਾ ਲੱਗ ਜਾਵੇ, ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਨਾ, ਕਈਆਂ ਨੂੰ ਕੋਈ ਬਹੁਤਿਆਂ ਕੋਲ ਦੇਖੇ ਮੈਂ ਸਿਲੰਡਰ ਏਦਾਂ ਲੈ ਕੇ ਜਾਂਦੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਬਸ ਮੈਂ ਇਹੀ ਪੁੱਛਣਾ ਜੀ ਕੁਐਸਚਨ। ਹਾਂਜੀ, ਥੈਂਕ ਯੂ। ਓਕੇ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਿਲੰਡਰ ਜੇ ਤੁਸੀਂ ਕਿਸੇ ਕੋ ਦੇਖਿਆ ਨਾ, ਦੇਖੋ ਆਕਸੀਜਨ ਬਹੁਤ ਜ਼ਰੂਰੀ ਹੈ। ਜਦ ਬੋਡੀ ਲਈ ਆਕਸੀਜਨ ਹੀ ਆ ਸਾਰਾ ਕੁਛ। ਜੇ ਆਕਸੀਜਨ ਨਹੀਂ ਤੇ ਆਪਾਂ ਵੀ ਹੈ। ਸੋ ਉਹ ਤਾਂ ਕੋਈ ਗੱਲ ਨਹੀਂ। ਦੇਖੋ ਇੰਨਾ ਕੁਛ ਬਣ ਗਿਆ ਆ ਕਿ ਜੇ ਆਕਸੀਜਨ ਘਟਿਆ ਤਾਂ ਇਹ ਵੀ ਕਾਢ ਕੱਢ ਲਈ ਆ ਕਿ ਸਿਲੰਡਰ ਨਾਲ ਰੱਖ ਲਓ, ਪਰ ਉਹਨੂੰ ਛੱਡ ਸਕਦੇ ਕਿ ਨਹੀਂ ਇਹ ਆਪਾਂ ਜ਼ਰੂਰ ਪੁੱਛਦੇ ਕਿਸੇ ਨੂੰ ਜੇ ਪਤਾ ਹੋਵੇ ਕੋਈ ਹੋਰ ਵੀ ਸੋਲੂਸ਼ਨ ਹੈ ਇਸ ਦਾ। ਬਲਵੀਰ ਸਿੰਘ ਜੀ। ਹਾਂਜੀ ਮੈਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਜੀ, ਜਿੱਦਾਂ ਮੈਂ ਕੋਈ ਚੀਜ਼ ਖਾਣਾ ਜਾਂ ਪਾਣੀ ਪੀਣਾ, ਉਹਦੇ ਬਾਅਦ ਖੰਘ ਜਿਹੀ ਆਉਣ ਲੱਗ ਪੈਂਦੀ ਰੇਸ਼ਾ ਜੀ, 5 ਮਿੰਟ ਆਉਣੀ ਆ ਫਿਰ ਹਟ। ਖੰਘ ਆਉਂਦੀ ਆ ਜਾਂ ਹੁੱਥੂ ਆਉਂਦਾ? ਹੁੱਥੂ ਜੇ ਰੇਸ਼ਾ ਜੇ ਨਿਕਲਦੀ ਹੈ 5 ਮਿੰਟ ਫਿਰ ਉਹਦੇ ਬਾਅਦ ਨਹੀਂ ਕੁਛ ਵੀ, ਫਿਰ ਠੀਕ ਆ। ਜਦੋਂ ਵੀ ਪਾਣੀ ਪੀਣਾ, ਠੀਕ ਆ ਨਾ, ਜਾਂ ਰੋਟੀ ਖਾਵਾਂ ਉਹਦੇ ਬਾਅਦ ਚ ਵੀ। ਅੱਛਾ, ਜਦੋਂ ਵੀ ਖਾਣੇ ਕੁਛ? ਹਾਂਜੀ ਹਾਂਜੀ, ਪਹਿਲਾਂ ਪਾਣੀ ਪੀਵਾਂ। ਠੀਕ ਹੈ ਜੀ। 5 ਮਿੰਟ ਆਉਣੀ, ਫਿਰ ਉਹਦੇ ਬਾਅਦ ਨਹੀਂ, ਫਿਰ ਠੀਕ ਹੈ ਜੀ। ਠੀਕ ਹੈ ਜੀ। ਇਹ ਨਹੀਂ ਹਟਦੇ, ਰਾਤ ਨੂੰ ਵੀ ਨਹੀਂ ਆਉਂਦੀ, ਸੁੱਤੇ ਪਏ ਨੂੰ ਮਤਲਬ ਨਹੀਂ ਕੋਈ ਹੈਗਾ, ਜਿੱਦਾਂ ਆਉਂਦੀ ਪਈ ਏਦਾਂ ਹੀ ਆ। ਠੀਕ ਹੈ ਠੀਕ ਹੈ, ਜਦੋਂ ਕੁਛ ਪੀਂਦੇ ਆ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਤੁਹਾਡੇ ਇਹ ਸਦਾ ਨਹੀਂ ਰਹਿਣਾ ਹੈਗਾ, ਇਹ ਕਈ ਵਾਰੀ ਹੁੰਦਾ ਆ ਕਈਆਂ ਦੀ ਕਿ ਥੋੜ੍ਹੇ ਕੁ ਮਹੀਨੇ ਵੀ ਹੁੰਦਾ ਆ ਇਹ। ਬਸ ਜਦੋਂ ਤੁਹਾਨੂੰ ਹੁੱਥੂ ਆਉਂਦਾ ਆ ਨਾ, ਆਪਣੇ ਚੀਚੀ ਦੇ ਨਾਲ ਦੀ ਉਂਗਲੀ ਆ ਉਹਨੂੰ ਘੁਮਾ ਦਿਆ ਕਰੋ ਫੜ ਫੜ ਕੇ, ਉਹ ਹਟ ਵੀ ਜਾਂਦਾ ਆ। ਪਰ ਫਿਰ ਵੀ ਆਪਾਂ ਪੁੱਛਦੇ ਹਾਂ ਜੇ ਕਿਸੇ ਨੂੰ ਹੋਰ ਵਧੀਆ ਤਰੀਕਾ ਪਤਾ ਹੋਵੇ। ਬਲਵਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਭੈਣ ਜੀ ਜੇ ਇੱਕ ਅੱਖਾਂ ਵਾਲੀ ਪੁੱਛਦੀ ਸੀਗੀ, ਹਾਂਜੀ, 1 ਮਹੀਨਾ ਹੋਇਆ ਆਪਰੇਸ਼ਨ ਹੋਇਆ ਨੂੰ, ਉਹ 2-3 ਮਹੀਨੇ ਮਤਲਬ ਜਿਹੜੀ ਇੱਕ ਆਰਟੀਫਿਸ਼ਲ ਟੇਅਰ ਹੁੰਦੀ ਹੈ ਵਾਲਮਾਰਟ ਤੋਂ, ਜਾਂ ਉਹ ਦਵਾਈ ਮਿਲਦੀ, ਉਹ ਪਾਉਣੀ ਪੈਂਦੀ ਆ। ਉਹ ਜਿਹੜੀਆਂ ਡਾਕਟਰ 2 ਦਵਾਈਆਂ ਪਹਿਲਾਂ ਦਿੰਦੇ ਆ ਸਰਜਰੀ ਮੌਕੇ, ਉਦੋਂ ਬਾਅਦ ਦਵਾਈ ਪਾਉਣੀ ਪੈਂਦੀ 2-3 ਮਹੀਨੇ, ਫਿਰ ਜਾ ਕੇ ਇਹ ਨੋਰਮਲ ਹੁੰਦੀਆਂ ਅੱਖਾਂ। ਨੋਰਮਲ ਹੋ ਜਾਂਦੀਆਂ ਨਾ, ਹੌਸਲਾ ਰੱਖਣ। ਹਾਂਜੀ ਹਾਂਜੀ, ਠੀਕ ਠੀਕ। ਪਤਾ ਮੈਂ ਕਿੰਨੇ ਸਰਜਰੀਆਂ ਕਰਵਾਈਆਂ ਜੀ, ਤੇ ਹਾਲੇ ਵੀ ਦਵਾਈ ਪਾਉਣਾ ਆ। ਰਾਤ ਨੂੰ ਸੌਣ ਲੱਗਿਆ ਜੈਲ ਪਾਉਣਾ ਆ, ਸਵੇਰ ਨੂੰ ਦੂਜੀ ਲਿਕੁਇਡ ਪਾਉਣਾ ਆ, ਤਾਂ ਦਵਾਈ ਪਾਉਣੀ ਪੈਂਦੀ ਆ। ਫਿਰ ਵਧੀਆ ਅੱਖਾਂ ਨੋਰਮਲ ਰਹਿੰਦੀਆਂ। ਠੀਕ ਹੈ ਜੀ। ਉਹਨਾਂ ਨੂੰ ਕਹਿੰਦਾ ਸੀਗਾ ਵੀ ਦਵਾਈ ਛੱਡਣ ਨਾ, ਦਵਾਈ ਪਾਉਂਦੇ ਰਹਿਣ। ਇਹ ਨੇ ਵੀ ਜਿਹੜੀਆਂ ਡਾਕਟਰ ਨੇ 2 ਕਹਿਤੀਆਂ ਮਹੀਨਾ ਪਾ ਲਈਆਂ, ਫਿਰ ਉਹਨਾਂ ਅੱਖਾਂ ਪੱਟ ਗਈਆਂ ਕਿਉਂਕਿ ਸਰਜਰੀ ਹੋਈ ਆ। ਠੀਕ ਹੈ ਜੀ। ਤੇ ਦਵਾਈ ਪਾਉਂਦੇ ਰਹਿਣ, ਬਸ ਉਹਨਾਂ ਆਪੇ ਠੀਕ ਹੋ ਜਾਣੀ। ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ। ਦੇਖੋ ਜਦੋਂ ਤੁਸੀਂ ਕੁਝ ਪੁੱਛਦੇ ਆ ਨਾ, ਦੁਨੀਆ ਤੇ ਸਾਰਾ ਕੁਝ ਹੁੰਦਾ ਹੀ ਆ, ਉਹ ਤੁਸੀਂ ਸੰਗਿਆ ਨਾ ਕਰੋ, ਪੁੱਛ ਲਿਆ ਕਰੋ। ਪਰ ਜਿਹਨੂੰ ਪਤਾ ਹੁੰਦਾ ਪਲੀਜ਼ ਦੱਸ ਜ਼ਰੂਰ ਦਿਆ ਕਰੋ। ਥੈਂਕ ਯੂ ਤੁਹਾਡਾ, ਤੁਸੀਂ ਉਹਨਾਂ ਨੂੰ ਹੌਸਲਾ ਵੀ ਦਿੱਤਾ ਆ। ਰਾਜਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਉਹ ਇੱਕ ਨਾ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਰਹਿਣਾ, ਕਿਸੇ ਨੇ ਮਿਰਗੀ ਦਾ ਇਲਾਜ ਦੱਸਿਆ ਜੀ, ਅਨਾਜ ਉਹਦੇ ਪਾਣੀ ਦੇ ਬੂੰਦਾ ਪਾਉਣ ਦਾ ਨਾਸਾਂ। ਹਾਂਜੀ, ਉਹ ਨਾ ਇੱਕ ਮੇਰੀ ਭਤੀਜੀ ਆ, ਉਹਦੀ ਉਮਰ ਹੈਗੀ 11 ਸਾਲ ਦੀ। ਮੈਂ ਸਿਰਫ ਇਹ ਪੁੱਛਣਾ ਸੀ ਵੀ 11 ਸਾਲ ਦੀ ਬੇਟੀ ਦੇ ਵੀ ਪਾ ਸਕਦੇ ਆ? ਪਾ ਸਕਦੇ ਆ, ਇਹਦਾ ਕਿਹੜਾ ਕੋਈ ਸਾਈਡ ਇਫੈਕਟ ਹੈ? ਹਾਂਜੀ, ਉਹ ਮੈਂ ਗੱਲ ਕਰਦਾ ਸੀ, ਨਾਜਬੋ ਦਾ ਹੁਣ ਕੀਤਾ ਸੀ ਇੰਤਜ਼ਾਮ, ਤੇ ਮੈਂ ਕਿਹਾ ਮੈਂ ਪੁੱਛ ਲਵਾਂ। ਹਾਂਜੀ ਹਾਂਜੀ ਹਾਂਜੀ, ਪਾ ਸਕਦੇ ਹੋ, ਤਾਂ ਛਿੱਕ ਆਉਣੀ ਆ। ਆਹੋ, ਉਹ ਮੈਂ ਸੁਣਿਆ ਸੀ ਸਾਰਾ ਕਿੱਦਾਂ ਕਿੱਦਾਂ ਮਤਲਬ ਕਹਿੰਦੇ ਹੀ ਕਰਨਾ ਆ। ਠੀਕ ਹੈ। ਵਿੱਚੋਂ ਜੇ ਕੋਈ ਕੀੜਾ ਜਾਂ ਨਿਕਲੇ ਤਾਂ ਫਿਰ ਉਹਨੂੰ ਮਾਰ ਦਿਓ ਦਵਾ ਦਾ। ਜਾਂ ਕੋਈ ਨਹੀਂ, ਉਹ ਕੋਈ ਨਹੀਂ, ਅੱਜ ਹੀ ਜਾਂ ਕੱਲ ਨੂੰ ਕਰਾਂਗੇ। ਠੀਕ ਹੈ, ਥੈਂਕ ਯੂ ਭੈਣ। ਥੈਂਕ ਯੂ ਜੀ, ਥੈਂਕ ਯੂ। ਮੀਨੂ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਨਾ ਮੈਨੂੰ ਪੁੱਛਣ ਲੱਗਿਆ ਸ਼ਰਮ ਜੀ ਵੀ ਆਉਂਦੀ, ਤੇ ਮੈਂ ਕਹਿੰਦੀ ਮੇਰਾ ਹੱਲ ਹੋ ਜਾਵੇ। ਤੇ ਉਹ ਨਾ ਮੇਰਾ ਯੂਟਰਸ ਜਿਹੜਾ ਨਾ, ਉਹ ਥੱਲੇ ਜਿਸ ਤਰ੍ਹਾਂ ਆ ਜਾਂਦਾ ਨਾ ਵੀ, ਮਤਲਬ ਐਂਡ,
ਤੇ ਉਹ ਜਦੋਂ ਮੈਂ ਤੁਰਦੀ ਵੀ ਆ ਤੇ ਉਦੋਂ ਫੀਲ ਬੜਾ ਬੈਡ ਹੁੰਦਾ ਵਾ। ਜਦੋਂ ਮੈਂ ਬਾਥਰੂਮ ਕਰਕੇ ਆਉਣੀ ਆ ਤੇ ਉਦੋਂ ਅਪ ਹੋ ਜਾਂਦਾ ਤੇ ਉਹ ਨਾ ਬੜਾ ਭਾਰਾਪਨ ਜੇ ਪ੍ਰੈਸ਼ਰ ਜਿਹਾ ਵੀ ਪਿਆ ਹੁੰਦਾ ਨਾ, ਏਦਾਂ ਦਾ ਫੀਲ ਹੁੰਦਾ ਆ। ਤੇ ਮੈਨੂੰ ਪਲੀਜ਼ ਕੋਈ ਵੀ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਚੰਗਾ ਹੀ ਇਲਾਜ ਮੈਨੂੰ ਦੱਸ ਦੇਵੇ ਕਿ ਮੈਂ ਨਾ ਹੋਰ ਕੁਛ ਨਾ ਹੀ ਕਰਾਵਾਂ ਬਾਹਰੋਂ। ਠੀਕ ਹੈ, ਠੀਕ ਹੈ। ਐਕਸਰਸਾਈਜ਼ ਵੀ ਕਰਵਾਈ, ਭੇਜਿਆ ਸੀ ਥੈਰੇਪੀ ਦੇ ਵੀ, ਪਰ ਮੈਨੂੰ ਕੋਈ ਨਾ ਇੰਨਾ ਵਧੀਆ ਨਹੀਂ ਉਹ ਮਤਲਬ ਮਹਿਸੂਸ ਹੋਇਆ ਜੇ। ਮੈਂ ਕਰਾਉਂਦੀ ਵੀ ਰਹੀ ਹਾਂ। ਹਾਂਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਜੀ। ਜਿਹਨੂੰ ਕਿਸੇ ਨੂੰ ਕੋਈ ਇਲਾਜ ਦਾ ਪਤਾ ਹੁੰਦਾ ਤੇ ਜ਼ਰੂਰ ਦੱਸ ਦਿੰਦਾ। ਰਿਸ਼ਪਾਲ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਜਿਹੜਾ ਕਹਿੰਦੇ ਸੀ ਬੱਚੇ ਨੂੰ ਕਾਬਜ਼ ਬਹੁਤ ਹੈ ਨਾ, ਹਾਂਜੀ, ਇਹੋ ਮੱਕੀ ਦੇ ਦਾਣੇ ਲੈ ਕੇ ਕੱਚੇ ਤੇ ਘੀ ਦੇ 2 ਚਮਚੇ ਪਾ ਕੇ ਅੱਛਾ ਜੀ, ਵਿੱਚ ਉਹਦੀਆਂ ਖਿੱਲਾਂ ਕਰ ਲੈਣੀਆਂ, ਐਨ ਲਾਲ ਕਰ ਲੈਣੀਆਂ। ਅੱਛਾ ਜੀ। ਕਾਸੀ ਚ ਵੀ ਫਰਾਈ ਪੈਨ ਚ ਪਾ ਲੈ, ਕਾਸੀ ਚ ਵੀ ਹਨਾ। ਉਹ ਫਿਰ ਠੰਡਾ ਕਰਕੇ ਤਾਂ ਅੱਧਾ ਚਮਚਾ ਬੱਚੇ ਨੂੰ ਘੀ ਦਾ ਦੇ ਦੇਣਾ। ਉਸ ਘੀ ਦਾ ਦੇਣਾ ਨਾ? ਉਸ ਘੀ ਦਾ ਦੇਣਾ। 2-3 ਡੰਗ ਦੇ ਦੇਵੇ, ਐਨ ਕਾਬਜ਼ ਖੁੱਲ ਜਾਂਦੀ ਹੈ। ਠੀਕ ਹੈ ਜੀ, ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਬਹੁਤ ਸੌਖਾ ਤਰੀਕਾ ਤੁਸੀਂ ਤਾਂ ਦੱਸਿਆ ਤੇ ਜ਼ਰੂਰ ਕਰ ਸਕਦੇ ਹਾਂ ਜੀ। ਵੈਸੇ ਇੱਕ ਵਾਰੀ ਇਹ ਵੀ ਦੱਸਿਆ ਸੀ ਕਿ ਇਮਲੀ ਵੀ ਦਿਓ। ਇਮਲੀ ਉੱਦਾਂ ਤਾਂ ਨਹੀਂ ਪੀਣੀ ਨਿਆਣੇ ਨੇ, ਪਰ ਤੁਸੀਂ ਆਪਣਾ ਕੋਈ ਨਾ ਕੋਈ ਸਾਧਨ ਜ਼ਰੂਰ ਦੇਖਿਓ। 4082725200। ਅਗਲੇ ਨੇ ਕਾਲਰ ਪਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਨਾ ਪੈਰ ਨੂੰ ਮੋਚ ਆ ਗਈ ਆ। 3 ਕੁ ਦਿਨ ਹੋਏ ਨੇ ਤੇ ਬਹੁਤ ਦਰਦ ਹੁੰਦੀ ਹੈ। ਮੈਂ ਨਾ ਇੰਜ ਪੈਰ ਪਿੱਛੇ ਕਰਕੇ ਤੇ ਬੈਠੀ ਸਾਂ, ਉੱਠਣ ਲੱਗੀ ਤੇ ਵਾਜ ਆ ਗਿਆ ਪੈਰ। ਠੀਕ ਹੈ। ਤੇ ਬਹੁਤ ਸੁੱਜਿਆ ਤੇ ਦਰਦ ਬੜੀ ਹੁੰਦੀ ਹੈ। ਤੇ ਉਂਝ ਮੈਂ ਗਰਮ ਪਾਣੀ 'ਚ ਨਮਕ ਤੇ ਸਰੋਂ ਦਾ ਤੇਲ ਫਟਕੜੀ ਪਾ ਕੇ ਟਕੋਰ ਤੇ ਕਰਨੀ ਆ, ਪੈਰ 2-3 ਵਾਰੀ ਰੱਖਣੀ ਆ। ਹਾਂਜੀ। ਤੇ ਤੁਰਿਆ ਨਹੀਂ ਜਾਂਦਾ। ਕਿੰਨੇ ਦਿਨ ਹੋਏ? 3 ਦਿਨ ਹੋ ਗਏ ਭੈਣ ਜੀ। ਹਾਂ, ਹੁਣ ਤਾਂ ਜ਼ੋਰ ਪਊ। ਠੀਕ ਹੈ, ਬਹੁਤ ਇਹ ਤੇ ਕੋਈ ਭੈਣ ਭਰਾ ਦੱਸੇ ਤੇ ਮਿਹਰਬਾਨੀ ਬਹੁਤ ਭੈਣ ਜੀ। ਜ਼ਰੂਰ ਪੁੱਛਦੇ ਆਪਾਂ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਹਾਂ, ਮੋਚ ਆਈ ਤੇ ਆਪਾਂ ਘਰੇਲੂ ਇਲਾਜ ਕੀ ਕਰ ਸਕਦੇ? ਜਸਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਕੁਝ ਪੁੱਛਦੇ ਜਿਹੜੇ ਆਕਸੀਜਨ ਘਰ ਜਾਂਦੀ ਹੈ, ਇੱਕ ਹੋਰ ਮਸ਼ੀਨ ਮਿਲਦੀ ਹੈ ਜੀ ਛੋਟੀ ਜਿਹੀ, ਉਹਦਾ ਨਾਂ ਇਨੋਜੈਨ। ਅੱਛਾ ਜੀ। ਉਹ ਸਿਲੰਡਰ ਦੀ ਚੱਕਣਾ ਪੈਂਦਾ, ਉਹ ਜਿੱਦਾਂ ਵੱਡੀ ਬੁੱਕ ਜਿਹੀ ਹੁੰਦੀ ਹੈ, ਐਵੇਂ ਵੱਧੋ ਵੱਧ 2 ਪਾਉਂਡ ਭਾਰ ਹੋਣਾ ਉਹਦਾ। ਉਹ ਚਾਰਜ ਵੀ ਹੋ ਜਾਂਦੀ ਆ ਤੇ ਤੁਸੀਂ ਝੋਲੇ ਵਾਂਗੂ ਬਗਲ 'ਚ ਪਾ ਕੇ ਤੁਰੇ ਫਿਰ ਸਕਦੇ ਜਿੱਦਾਂ ਮਰਜ਼ੀ। ਅੱਛਾ ਜੀ, ਠੀਕ ਆ। ਹਾਂਜੀ, ਮੈਂ ਦੇਖਿਆ ਸਾਡੇ ਰਿਸ਼ਤੇਦਾਰ ਨੂੰ ਲਵਾਈ ਆ। ਠੀਕ ਆ, ਮਤਲਬ ਬਾਹਰ ਲਿਜਾ ਸਕਦੇ ਆ ਉਹਨੂੰ? ਹਾਂਜੀ, ਜਿੱਦਾਂ ਮਰਜ਼ੀ ਲਈ। ਫਿਰ ਉਹ ਜਿੱਦਾਂ ਤੁਸੀਂ ਪਰਸ ਪਾਇਆ ਹੁੰਦਾ ਲੇਡੀਆਂ ਨੇ, ਏਡੀ ਦੀ ਹੁੰਦੀ ਆ ਉਹ। ਠੀਕ ਹੈ ਜੀ। ਤੇ ਆ ਮੈਡੀਕਲ ਸਪਲਾਈ ਵਾਲਿਆਂ ਨੂੰ ਮਿਲ ਜਾਂਦੀ ਆ ਜਿੱਥੋਂ ਵੀ ਲੈ ਦੋ ਮਰਜ਼ੀ। ਠੀਕ ਹੈ ਜੀ, ਠੀਕ ਆ। ਬਸ ਜੀ ਨਹੀਂ ਦੱਸਣਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਲਓ ਜੀ, ਹੱਲ ਵੀ ਨਾਲ ਹੀ ਮਿਲ ਜਾਂਦੇ ਆ। ਤੇ ਜੇ ਤੁਸੀਂ ਬਾਹਰ ਅੰਦਰ ਜਾਣਾ ਆ ਤਾਂ ਫਿਰ ਕੋਈ ਗੱਲ ਹੀ ਨਹੀਂ। ਜੇ ਚੀਜ਼ ਉਪਲਬਧ ਹੈਗੀ, ਮਿਲਦੀ ਆ, ਤੇ ਤੁਸੀਂ ਜ਼ਰੂਰ ਪਤਾ ਕਰ ਲਿਓ ਜੇ ਮੈਡੀਕਲ ਸਪਲਾਈ ਵਾਲਿਆਂ ਦਾ ਤੁਹਾਡੇ ਸਟੋਰ ਹੈਗਾ ਆ। ਮਨਜੀਤ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਵੀ ਹੱਡੀ ਕਰੈਕ ਹੋਈ ਆ ਭੈਣ ਜੀ। ਫਿਰ ਕੀ ਦੱਸਦੇ ਸੀ, ਮੈਂ ਸੁਣਿਆ ਨਹੀਂ, ਗਰਾਜ ਚੋਂ ਆਉਂਦੀ ਸੀ ਕਿ ਮੁੜ ਕੇ ਜੇ ਪੁਲਿਸ ਦੱਸਦੇ ਨਾ ਸ਼ਹਿਦ ਤੇ ਕੀ ਕਹਿੰਦੇ ਸੀ ਲਾਉਣ? ਨਹੀਂ, ਉਹ ਮਾਸ ਫਟੇ ਤੇ ਦੱਸਿਆ ਸੀ। ਅੱਛਾ, ਕਹਿੰਦੇ ਸੀ ਨਾ ਹੱਡੀ ਵੀ ਆ, ਮੇਰੇ ਖਰੇ ਕਹਿੰਦੇ ਆ ਕਿ ਹੱਡੀ ਉਦਾਂ ਤਾਂ ਉਹਨੇ ਸ਼ਹਿਦ ਹੀ ਦੱਸਿਆ ਸੀਗਾ, ਸ਼ਹਿਦ ਲਾਉਣਾ ਉੱਤੇ। ਹਾਂਜੀ, ਮੇਰੇ ਤਾਂ 5-6 ਮਹੀਨੇ ਹੋ ਗਏ ਭੈਣ ਜੀ। ਅੱਛਾ, ਫੇਰ ਕੀ ਕਰਦੇ ਆ ਤੁਸੀਂ? ਹਾਂਜੀ, ਜਾਨੀ ਭੈਣ ਜੀ, ਡਾਕਟਰ ਤੇ ਜਾਨੀ ਆ। ਜਿੱਦਾਂ ਉਹਨੇ ਪਹਿਲਾਂ ਬੂਟ ਪਵਾਇਆ, ਫਿਰ ਉਹਨੇ ਪਲਾਸਟਰ ਕੀਤਾ, ਹੁਣ ਜਿੱਦਾਂ ਪਲਾਸਟਰ ਲਾਤਾ ਤੇ ਹੁਣ ਐਕਸਰਸਾਈਜ਼ ਵਾਲਿਆਂ ਨੇ ਭੇਜਦੇ ਆ। ਅੱਛਾ, ਠੀਕ ਆ। ਹਾਂਜੀ, ਤਾਂ ਮੈਂ ਤਾਂ ਆਪ ਭੈਣ ਜੀ ਬੜਾ ਸੁੱਜ ਜਾਂਦਾ ਪੈਰ। ਕੋਈ ਗੱਲ ਨਹੀਂ, ਆਪਾਂ ਪੁੱਛਦੇ ਹਾਂ। ਵੈਸੇ ਹੱਡੀ ਕਰੈਕ ਤੋਂ ਕੁਛ ਦੱਸਿਆ ਤਾਂ ਸੀਗਾ? ਹਾਂਜੀ, ਹੱਡੀ ਕਰੈਕ ਹੋਈ ਆ, ਜਿੱਦਾਂ ਜੁੜਦੀ ਨਹੀਂ ਆ। 4 ਮਹੀਨੇ ਹੋ ਗਏ, 5। ਠੀਕ ਹੈ, ਠੀਕ। ਹਾਂਜੀ, ਓਕੇ ਭੈਣ ਜੀ, ਥੈਂਕ ਯੂ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਆ, ਬਹੁਤ ਸੋਹਣੇ ਭਲੇ ਦੀਆਂ ਗੱਲਾਂ ਕਰਦੇ ਆ ਤੁਸੀਂ ਜੀ। ਧੰਨਵਾਦ ਜੀ, ਧੰਨਵਾਦ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਸਵਿੰਦਰ ਫਰਿਜਨੋ ਤੋਂ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਇਹ ਪੁੱਛਣਾ ਸੀਗਾ, ਭਾਈ ਸਾਹਿਬ ਦੱਸ ਕੇ ਗਏ ਨਾ ਵੀ ਮੇਰਾ ਆਪਰੇਸ਼ਨ ਅੱਖਾਂ ਦਾ ਉਸ ਭੈਣ ਜੀ ਦੇ ਪੈਂਦੇ ਸੀਗੇ ਆਪਰੇਸ਼ਨ ਤੋਂ ਬਾਅਦ ਚਿੱਟੇ ਮੋਤੀਏ ਦਾ, ਤੇ ਵੀ ਉਹਨਾਂ ਨੇ ਕਿਹੜੀ ਪਾਲਮਾਰਟ ਚੋਂ ਬਾਅਦ ਚ ਡਾਕਟਰ ਦੀ ਦਵਾਈ ਤੋਂ ਬਾਅਦ ਕਿਹੜੀ ਦਵਾਈ ਪਾਉਣੀ ਹੈ? ਵੈਸੇ ਤਾਂ ਉਹ ਡਾਕਟਰ ਦੱਸ ਦਿੰਦਾ ਹੁੰਦਾ। ਅੱਛਾ ਜੀ, ਚਲੋ ਥੈਂਕ ਯੂ। ਡਾਕਟਰ ਨਾਲ ਹੀ ਦੱਸ ਦਿੰਦੇ ਹੁੰਦੇ ਆ। ਦੇਖੋ, ਉਹਨੇ ਵੀ ਦੱਸਿਆ ਕਿ ਉਹਨਾਂ ਨੂੰ ਡਾਕਟਰ ਨੇ ਕਿਹਾ ਸੀ ਬਾਅਦ ਵਿੱਚ ਵਾਲਮਾਰਟ ਤੋਂ ਲੈ ਲਾਓ। ਅਗਲੇ ਸਾਡੇ ਕਾਲਰ ਨੇ ਮੁਖਤਿਆਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਇਹ ਨਿਊਰੋਪੈਥੀ, ਜਿਹੜੀ ਡਾਇਬੀਟਿਕ ਨਿਊਰੋਪੈਥੀ, ਮੇਰੇ ਪੈਰ ਬਹੁਤ ਜਲਦੇ ਰਹਿੰਦੇ ਆ
ਪੈਰ ਦੇ ਨਾਲ ਥੋੜੇ ਜਿਹੜੀਆਂ ਥੱਲੇ ਜਿਹੜੀਆਂ ਹੈਗੀਆਂ ਪਿੰਨੀਆਂ ਉਹ ਵੀ ਜਲਦੀਆਂ ਨੇ, ਬਹੁਤ ਜ਼ਿਆਦਾ ਰਾਤ ਨੂੰ ਜ਼ਿਆਦਾ ਹੋ ਜਾਂਦੀਆਂ। ਪਲੀਜ਼ ਕੋਈ ਦੱਸੇ ਕਿ ਕੀ ਹੈ। ਵੈਸੇ ਤਾਂ ਆਯੁਰਵੈਦਿਕ ਥੋੜੀਆਂ ਦਵਾਈਆਂ ਜਾਂ ਖਾਧੀਆਂ, ਵੈਸੇ ਤੇ ਮਾਲਿਸ਼ ਵੀ ਥੋੜੀ ਕੀਤੀ ਹੈ, ਪਰ ਕੋਈ ਆਰਾਮ ਨਹੀਂ ਆ ਰਿਹਾ। ਤੇ ਤੁਸੀਂ ਉਹਨੂੰ ਫਿਰ ਮਾਲਿਸ਼ ਮੁਲਸ਼ ਕਰਦੇ ਆ ਰਾਤ ਨੂੰ, ਤੇਲ ਲਾਉਂਦੇ ਆ ਪੈਰਾਂ ਨੂੰ? ਹੁਣੇ ਚਾਲੂ ਕੀਤਾ, ਤਿਲਾਂ ਦਾ ਤੇਲ ਥੋੜਾ ਜਿਹਾ ਮਾਲਿਸ਼ ਜੀ ਕਰਕੇ, ਤੇ ਇਸ ਤਰ੍ਹਾਂ ਦੇ ਟੈਂਪਰੇਰੀ ਜੇ ਕੰਮ ਕੀਤੇ ਆ। ਜ਼ਿਆਦਾ ਤਾਂ ਕਿਸੇ ਨੂੰ ਚੰਗਾ ਹੋਵੇ, ਵੀ ਕਿਸੇ ਨੂੰ ਹੋਇਆ ਹੋਵੇ ਨਿਊਰੋਪੈਥੀ ਦਾ ਇਸ ਤਰ੍ਹਾਂ ਵੀ ਤਰੀਕਾ ਆਉਂਦਾ ਹੋਵੇ। ਠੀਕ ਹੈ ਜੀ, ਚਲੋ ਪੁੱਛ ਲੈਨੇ ਆਪਾਂ, ਜ਼ਰੂਰ ਦੱਸੋ ਕੋਈ। ਮੇਰੀ ਉਮਰ 77 ਹੈ। ਨਿਊਰੋਪੈਥੀ ਮੈਨੂੰ ਸਾਲ ਕੁ ਹੋ ਗਿਆ, ਤੇ ਦਵਾਈਆਂ ਜਿਹੜੀਆਂ ਡਾਕਟਰ ਦਿੰਦੇ ਆ ਉਹਨਾਂ ਦੀ ਸਾਈਡ ਇਫੈਕਟ ਬਹੁਤ ਹੁੰਦੇ ਆ, ਉਹ ਮੈਂ ਖਾ ਕੇ ਛੱਡ ਦਿੱਤੀਆਂ। ਮੈਂ ਕਿਹਾ ਵੀ ਥੋੜੀ ਆਪਣੇ ਕੋਈ ਦੇਸੀ ਬੰਦਾ ਕੋਈ ਇਲਾਜ ਜਾਂ ਦੱਸੇ, ਜਾਂ ਉਹ ਸੌਖਾ ਹੁੰਦਾ। ਠੀਕ ਹੈ ਜੀ, ਤੇ ਇਸ ਕਰਕੇ ਪਲੀਜ਼ ਦੱਸਿਓ ਕੋਈ ਕਹੇ ਤਾਂ। ਜ਼ਰੂਰ ਜੀ, ਜ਼ਰੂਰ ਸੁਣਦੇ ਰਹੋ। ਥੈਂਕ ਯੂ। ਉਦੋਂ ਤਾਂ ਹੁਣ ਕਈ ਵਾਰੀ ਇੱਦਾਂ ਹੁੰਦੀ ਆ ਨਾ, ਨਰਵ ਡੈਮੇਜ ਵੀ ਹੋ ਜਾਂਦੇ ਆ। ਬਸ ਕਿਸੇ ਨੇ ਦੱਸਿਆ ਸੀਗਾ ਕਾਫੀ ਟਾਈਮ ਪਹਿਲਾਂ ਵੀ ਜਿਹੜਾ ਸਿਨੇਮਨ ਦਾ ਤੇਲ ਆ ਉਸਦਾ ਇੱਕ ਤੁਪਕਾ ਆ ਨਾ, ਕੋਸੇ ਪਾਣੀ ਦੇ ਨਾਲ ਲੈਣਾ ਆ, ਤੇ ਰਾਤ ਨੂੰ ਉਹ ਦੁੱਧ ਵਿੱਚ ਲੈਣਾ ਆ। 10 ਬੂੰਦਾਂ ਤੋਂ ਵੱਧ ਉਹ ਲੈਣਾ ਨੀਗਾ, ਇੰਨਾ ਕੁ ਕਿਹਾ ਸੀਗਾ ਉਹਨਾਂ ਨੇ। ਤੇ ਜੇ ਤੁਹਾਨੂੰ ਗਰਮੀ ਲੱਗਦੀ ਆ, ਕਈਆਂ ਦਾ ਜੁੱਸਾ ਗਰਮੀ ਵਾਲਾ, ਤਾਂ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਲੈ ਲਓ, ਉਹਨਾਂ ਨੇ ਇਹ ਵੀ ਕਿਹਾ ਸੀਗਾ। ਅੱਗੇ ਨੇ ਜੀ ਦੇਵੀ, ਸਤਿ ਸ਼੍ਰੀ ਅਕਾਲ, ਸੈਕਰਾਮੈਂਟੋ ਤੋਂ ਦੇਵੀ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਰੇਡੀਓ ਬੰਦ ਕਰੋ। ਹਾਂਜੀ ਭੈਣ ਜੀ, ਮੇਰੇ 3 ਕੁਐਸਚਨ ਵਾ। ਇੱਕ ਤਾਂ ਮੈਨੂੰ ਬੁਖਾਰ ਹੋਇਆ ਸੀਗਾ, ਤੇ ਬੁਖਾਰ ਤੋਂ ਬਾਅਦ ਜਦੋਂ ਵੀ ਮੈਂ ਜਦੋਂ ਦਾ ਬੁਖਾਰ ਤਾਂ ਹਟ ਗਿਆ ਸੀਗਾ ਹੈਗਾ, ਹੁਣ ਜਦੋਂ ਵੀ ਮੈਂ ਕੁਛ ਖਾਂਦੀ ਆ ਤੇ ਮੈਨੂੰ ਹੁੱਥੂ ਸਵੇਰੇ ਆਉਣ ਲੱਗ ਪੈਂਦਾ ਆ। ਸਾਰਾ ਦਿਨ ਹੁੱਥੂ ਆਉਂਦਾ ਰਹਿੰਦਾ, ਜਿੱਦਾਂ ਬਈ ਖੰਘ ਆਉਂਦੀ ਰਹਿੰਦੀ ਹੈਗੀ ਆ। ਠੀਕ ਆ। ਹਾਂਜੀ, ਤੇ ਦੂਜਾ ਮੇਰਾ ਕੁਐਸਚਨ ਇਹ ਆ ਭੈਣ ਜੀ, ਵੀ ਮੇਰੀ ਪੋਤੀ 2.5 ਸਾਲ ਦੀ ਆ, ਤੇ ਉਹਨੂੰ ਖੰਘ ਬੁਖਾਰ ਵਾ, ਤੇ ਦੁੱਧ ਜਦੋਂ ਪੀਂਦੀ ਆ ਤਾਂ ਉਦਾਂ ਗੜਗੜ ਕਰਕੇ ਕੱਢ ਦਿੰਦੀ ਹੈਗੀ ਆ। ਤਾਂ ਅੱਜ ਡਾਕਟਰ ਦੇ ਲੈ ਕੇ ਗਏ ਸੀ ਤਾਂ ਉਹਨੇ ਕੁਛ ਦਿੱਤਾ ਹੀ ਨਹੀਂ ਹੈਗਾ। ਉਹ ਕਹਿੰਦੇ ਜੀ ਇਹ ਹਫ਼ਤੇ ਤੱਕ ਆਪੇ ਠੀਕ ਹੋ ਜਾਊਗਾ ਬੁਖਾਰ। ਉਹਨੂੰ 103 ਚੜ੍ਹਦਾ ਆ ਜੀ ਪੋਤੀ ਨੂੰ। ਤੇ ਤੀਜਾ ਮੇਰਾ ਕੁਐਸਚਨ ਆ ਜੀ, ਮੇਰਾ ਪੋਤਾ ਹੈਗਾ ਜੇ 2 ਮਹੀਨੇ ਦਾ ਨਹੀਂ ਹੋਇਆ, 2 ਦਿਨ ਘੱਟੇ ਹੀ ਆ। ਅੱਜ 6 ਤਰੀਕ ਹੋਈ, 8 ਨੂੰ ਹੋਣਾ। ਉਹਦਾ ਵੀ ਨੱਕ ਬੰਦ ਵਾ, ਤੇ ਉਹਨੂੰ ਕੀ ਦਈਏ? ਤੇ ਉਹ ਵੀ ਦੁੱਧ ਨਹੀਂ ਪੀਂਦਾ ਹੈਗਾ, ਤਾਂ ਉਹਨੂੰ ਵੀ ਰੇਸ਼ਾ ਲੱਗਦੀ ਹੈਗੀ ਆ ਵੀ ਕੀ ਦਈਏ, ਜਾਂ ਕੋਈ ਭੈਣ ਭਾਈ ਦੱਸੇ ਵੀ ਉਹਨੂੰ ਕੀ ਦਈਏ। ਵੀ ਦੁੱਧ ਪਾਊਡਰ ਦਿੰਨੇ ਜਦੋਂ ਨੱਕ ਮੂੰਹ ਬੰਦ ਹੋ ਜਾਂਦਾ ਉਹਦਾ ਹੈਗਾ, ਜਿਹੜੇ ਦੁੱਧ ਅੱਗੇ ਪਹਿਲਾਂ ਹੀ ਦਿੰਦੇ ਭੈਣ ਜੀ। ਠੀਕ ਹੈ ਜੀ, ਬਸ ਇਹਦੇ ਕਰਕੇ ਪਰੇਸ਼ਾਨ ਸੀਗੇ ਭੈਣ ਜੀ। ਬਸ ਕੋਈ ਨਹੀਂ, ਆਪਾਂ ਪੁੱਛਦੇ ਹਾਂ ਜੀ ਆਪਾਂ। ਥੈਂਕ ਯੂ ਜੀ, ਥੈਂਕ ਯੂ, ਜ਼ਰੂਰ ਦੱਸਿਓ ਜੀ। ਵੈਸੇ ਬੱਚਿਆਂ ਦਾ ਆਪਣਾ ਵੀ ਖਿਆਲ ਰੱਖਿਆ ਕਰੋ, ਮੌਸਮ ਬਦਲ ਰਿਹਾ ਆ। ਕਈ ਚੀਜ਼ਾਂ ਜਿਹੜਾ ਬਾਹਰੋਂ ਵੀ ਐਲਰਜੀ ਆ ਲੋਕਾਂ ਨੂੰ, ਕਿਉਂਕਿ ਬਾਹਰ ਵੀ ਜਿਹੜਾ ਮੌਸਮ ਆ ਉਹ ਬਦਲ ਰਿਹਾ ਆ। ਤੇ ਨਾਲ ਖਾਣ ਪੀਣ ਦਾ ਖਿਆਲ ਜ਼ਰੂਰ ਰੱਖੋ ਜੀ, ਖਾਣ ਪੀਣ ਦਾ ਬਹੁਤ ਜ਼ਰੂਰੀ ਆ। ਬੱਚਿਆਂ ਨੂੰ ਪਾਣੀ 'ਚ ਉਬਾਲ ਕੇ ਕੁਛ ਨਾ ਕੁਛ ਦਿੰਦੇ ਰਿਹਾ ਕਰੋ। ਸਤਨਾਮ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਭੈਣ ਜੀ, ਮੇਰੇ ਮਦਰ ਆ, ਉਹਨਾਂ ਦੇ 2 ਹਫ਼ਤੇ ਹੋ ਗਏ ਉਹ ਰੂਮ 'ਚ ਜਿੱਦਾਂ ਡਿੱਗ ਪਏ ਸੀਗੇ ਚੱਕਰ ਜਿਹਾ ਆ ਕੇ, ਤੇ ਉਹਨਾਂ ਦੇ ਉਸ ਟਾਈਮ ਤਾਂ ਥੋੜੀ ਦੇਰ ਬਾਅਦ, ਘੰਟੇ ਕੇ ਬਾਅਦ, ਉਹਨਾਂ ਦੀ ਬਾਂਹ ਪਤਾ ਨਹੀਂ ਕਾਸੇ ਵਿੱਚ ਵੱਜੀ ਤੇ ਸੁੱਜ ਗਈ ਸੀਗੀ ਬਹੁਤ ਜ਼ਿਆਦਾ, ਜਿੱਦਾਂ ਬਾਂਹ ਸੁੱਜ ਗਈ ਸੀ ਤੇ ਥੋਕ ਜਿਹੇ ਹੋ ਗਏ ਉਹ। ਫਿਰ ਉਹਨਾਂ ਦੇ ਉੱਪਰ ਸੀ, ਮੈਂ ਪਹਿਲਾਂ ਤਾਂ ਉਹ ਸੇਕ ਦਿੱਤਾ, ਫਿਰ ਉਹਨਾਂ ਨੂੰ ਮੈਂ ਆਈਸ ਠੰਡਾ ਦਿੱਤਾ, ਜਿੱਦਾਂ ਹਾਂਜੀ ਹੀਟ ਕੋਲਡ ਦਿੰਦੀ ਰਹੀ। ਫਿਰ ਉਹ ਕਹਿੰਦੇ ਮੈਂ ਨਹੀਂ, ਹੁਣ ਮੈਂ ਠੰਡਾ ਨਹੀਂ ਲਾਉਣਾ, ਠੰਡ ਲੱਗਦੀ ਹੈ ਮੈਨੂੰ। ਹਾਂਜੀ, ਫਿਰ ਡਾਕਟਰ ਦੇ ਵੀ ਕਾਲ ਕੀਤੀ, ਡਾਕਟਰ ਦੀ ਅਪੁਆਇੰਟਮੈਂਟ ਲੇਟ ਮਿਲੀ, ਹਜੇ ਤੱਕ ਹਜੇ ਆਈ ਨਹੀਂ ਡੇਟ ਉਹਦੀ। ਤੇ ਐਮਰਜੈਂਸੀ ਗਏ ਨਹੀਂ, ਕਿਉਂਕਿ ਕਹਿੰਦੇ ਮੈਂ ਨਹੀਂ ਜਾਣਾ, ਮੈਂ ਠੀਕ ਹਾਂ, ਮਤਲਬ ਕਿ ਫ੍ਰੈਕਚਰ ਨਹੀਂ ਹੋਇਆ ਕੋਈ। ਠੀਕ ਆ। ਤੇ ਕੋਨੇ ਥੱਲੇ ਨਾ ਉਹਨਾਂ ਦੇ ਇੱਕ ਜਗ੍ਹਾ ਸੋਜਾ, ਹੁਣ ਸਾਰਾ ਕੁਝ ਹਟ ਗਿਆ, ਬਿਲਕੁਲ ਨੋਰਮਲ ਹੋ ਗਿਆ, ਪਰ ਉਹ ਬੰਪ ਜਿਹਾ ਪੈ ਗਿਆ, ਜਿੱਦਾਂ ਜਿਹਨੂੰ ਛੱਲੀ ਜਿਹੀ ਰੋੜਾ ਜਿਹਾ ਕਹਿ ਦਿੰਦੇ ਆਪਾਂ। ਉਹ ਕਿੱਡਾ ਵੱਡਾ ਹੋ ਗਿਆ, ਉਹ ਨਹੀਂ ਬਹਿੰਦਾ ਪਿਆ। ਮੈਂ ਲਾਉਂਦੀ ਵੀ ਬਹੁਤ ਕੁਛ, ਉਹਨਾਂ ਦੇ ਹੀਟ ਵੀ ਦਿੰਦੇ ਆ ਹੁਣ, ਪਰ ਉਹ ਬਹਿੰਦਾ ਨਹੀਂ ਪਿਆ ਹਜੇ। ਠੀਕ ਆ। ਉਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਮੈਂ ਉਹਦੇ ਤੇ ਫਟਕੜੀ ਵਾਲਾ ਵੀ, ਉਹ ਇੱਕ ਪਾਸੇ ਰੋਟੀ ਵੀ ਉੱਪਰ ਲਾ ਕੇ ਪਾਊਡਰ ਵਗੈਰਾ, ਫਟਕੜੀ ਵਗੈਰਾ ਲਾ ਕੇ ਉਹ ਵੀ ਬੰਨ੍ਹਦੀ ਰਹੀ ਹਾਂ। ਠੀਕ ਆ। ਤੇ ਉਹ ਪੱਥਰ ਜੱਟ ਦੇ ਪੱਤੇ ਵੀ ਬੰਨ੍ਹਦੀ ਪਏ ਨਾਲ। ਤੁਸੀਂ ਤਾਂ ਬਹੁਤ ਕੁਛ ਕਰ ਰਹੇ ਆ, ਤੁਸੀਂ ਤਾਂ ਡਾਕਟਰ ਬਣ ਗਏ ਹੋ। ਹਾਂਜੀ, ਉਹ ਬਸ ਉਹ ਕਹਿੰਦੇ ਮੇਰੇ ਆਹ ਬੰਨ੍ਹਦੇ, ਮੈਂ ਉੱਦੇ ਕਰਦੀ ਰਹਿੰਦੀ। ਮੈਂ ਕਿਹਾ ਚਲੋ ਕਿਸੇ ਤਰ੍ਹਾਂ ਉਹਨਾਂ ਠੀਕ ਹੋ ਜਾਣ। ਹਾਂਜੀ, ਤੇ ਮੈਂ ਕਿਹਾ ਜਦੋਂ ਡਾਕਟਰ ਨੂੰ ਜਾਵਾਂਗੇ ਕੋਈ ਫਿਰ ਦੱਸੂਗੇ ਕੀ ਕਰਨਾ ਕੀ ਨਹੀਂ ਕਰਨਾ। ਹਾਂਜੀ, ਉਹ ਫੁੱਲਿਆ ਜਿਹਾ ਛਾਂਡੇ ਜਿਹਾ ਮੂੰਹ ਮੋਟਾ ਜਿਹਾ ਹੋਇਆ, ਉਹ ਨਹੀਂ ਬੰਨ੍ਹਦਾ। ਕੋਈ ਨਹੀਂ, ਆਪਾਂ ਪੁੱਛਦੇ ਹੈਗੇ ਆ, ਕੋਈ ਨਹੀਂ, ਥੋੜਾ ਜਿਹਾ ਟਾਈਮ ਜ਼ਰੂਰ ਲੱਗੂਗਾ। ਜਦ ਤੱਕ ਤੁਹਾਨੂੰ ਡਾਕਟਰ ਨੇ ਅਪੁਆਇੰਟਮੈਂਟ ਦੇਣੀ ਆ ਤਾਂ ਤੁਹਾਨੂੰ ਆਰਾਮ ਵੀ ਆ ਜਾਣਾ ਹੈ ਉਦੋਂ ਤੱਕ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਇਸੇ ਤਰ੍ਹਾਂ ਹੋਲਡ ਤੇ ਪਲੀਜ਼ ਬਣੇ ਰਹਿਣਾ। 4082725200 ਉਹਨੇ ਇੱਕ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ US ਸਵਾਗਤ। ਤੁਸੀਂ ਜੁੜੋ ਹੋ ਪੰਜਾਬੀ ਰੇਡੀਓ ਪ੍ਰੋਗਰਾਮ ਸਿਹਤ ਸੰਭਾਲ ਦੱਸਦੇ ਹੋ। ਇਹ ਪ੍ਰੋਗਰਾਮ ਸਿਰਫ ਤੇ ਸਿਰਫ ਜਿਸ ਦੇ ਵਿੱਚ ਤੁਸੀਂ ਡਾਕਟਰ ਹੋ ਤੇ ਲਾਇਸੈਂਸ ਹੋਰ ਲਿਖ ਕੇ ਤੁਸੀਂ ਕਾਲ ਕਰਕੇ ਸਕਦੇ ਹੋ। 4082 ਨੰਬਰ ਆ। ਅੱਗੇ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਇਹੀ ਪ੍ਰੋਗਰਾਮ ਆ ਅਗਲੇ ਐਤਵਾਰ ਨੂੰ ਸ਼ਾਮ ਨੂੰ 4 ਵਜੇ। ਮਨਜੀਤ ਸਿੰਘ ਚੌਹਾਨ, ਬਲਵੰਤ ਕੌਰ, ਸੰਤ ਸਤਨਾਮ ਸਿੰਘ, ਸੁਰਿੰਦਰ ਕੌਰ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ, ਪ੍ਰਿਤਪਾਲ ਸਿੰਘ, ਮਹਿੰਦਰ ਸਿੰਘ, ਏਕਾ ਬਹਾਦਰ 559 ਹੋਮੋ ਲੈ ਸਕ। ਆਪ ਸਭ ਦਾ ਬਹੁਤ ਸਰ ਕਰਦੇ ਹੋ ਕਾਲਸ ਵੱਲ ਔਰ ਰਲ ਜਾਂਦੀ ਆ ਤੇ ਬੰਦ। ਅੱਗੇ ਸਾਡੇ ਨਾਲ ਜੁੜੇ ਨੇ ਮਨਜੀਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਮੈਨੂੰ ਨਾ ਦੋ ਕੁ ਮਹੀਨੇ ਹੋ ਗਏ ਕਰੋਨਾ ਹੋਇਆ ਤੀ। ਕਰੋਨਾ ਦਾ ਬੁਖਾਰ ਬਹੁਤ ਚੜਿਆ ਸੀਗਾ। ਮਹੀਨਾ ਸਾਰਾ ਮੈਂ ਬਿਮਾਰ ਰਹੀ ਹਾਂ। ਉਸ ਤੋਂ ਬਾਅਦ ਭੈਣ ਜੀ ਮੇਰੇ ਨਾ ਪੇਟ ਦੇ ਵਿੱਚ ਗੜਬੜ ਜੀ ਰਹਿਣ ਲੱਗ ਗਈ। ਇੱਕਣਾ ਮਤਲਬ ਠੀਕ ਨਹੀਂ ਹੁੰਦੀ। ਮੈਂ ਦਵਾਈਆਂ ਬਹੁਤ ਕਰ ਲਈਆਂ, ਉਦਾਂ ਪਤਾ ਨਹੀਂ ਕੀ ਗਰਮੈਸ਼ ਹੋ ਗਈ ਇੰਨੀ। ਮਤਲਬ ਮੈਨੂੰ ਭੁੱਖ ਬਥੇਰੀ ਲੱਗਦੀ ਆ। ਮੈਂ ਖਾਈ ਜਾਂਦੀ ਹਾਂ, ਰੋਟੀ ਪਾਣੀ ਖਾਂਦੀ ਹਾਂ ਤੇ ਮੇਰਾ ਹਾਜ਼ਮ ਨਹੀਂ ਆਉਂਦਾ। ਪੇਟ ਦਰਦ ਹੋ ਕੇ ਮੈਨੂੰ ਲੈਟਰਿੰਗ ਆਉਂਦੀ ਆ। 3-3 4-4 ਵਾਰ ਮੈਨੂੰ ਲੈਟਰਿੰਗ ਦਿਹਾੜੀ ਦੇ ਵਿੱਚ ਦੀ ਆ ਜਾਂਦੀ ਆ, ਕਈ ਵਾਰ ਵੱਧੇ ਆ ਜਾਂਦੀ। ਠੀਕ ਆ, ਆਪਾਂ ਪੁੱਛ ਲੈਨੇ ਆ। ਇਹ ਤਾਂ ਕਈਆਂ ਨੂੰ ਹੀ ਹੋਇਆ। ਹਾਂਜੀ। ਮਤਲਬ 2 ਮਹੀਨੇ ਤਾਂ ਹੋ ਗਏ ਮੈਨੂੰ। ਆ ਹੁਣ ਇੱਕ ਟੀਕਾ ਵੀ ਲਵਾ ਲਿਆ ਕਰੋਨੇ ਦਾ, ਮਤਲਬ ਠੀਕ ਨਹੀਂ ਹੋ ਰਹੀ। ਹੋ ਜਾਓਗੇ ਤੁਸੀਂ ਇਹ ਯਾਦ ਨਾ ਕਰਿਆ ਕਰੋ ਤੁਹਾਨੂੰ ਬਿਮਾਰੀ ਲੈ। ਤੁਸੀਂ ਥੋੜਾ ਜਿਹਾ ਆਪਣੇ ਹੋਰ ਪਾਸੇ ਪਾ ਕਰੋ, ਪਰ ਆਪਾਂ ਪੁੱਛਦੇ ਹੋ ਸਕਦਾ ਹੋਰ ਨਾ ਵੀ ਹੋਰ ਸਿੰਪਟਮ। ਠੀਕ ਆ ਭੈਣ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਸਾਨੂੰ। ਓਕੇ ਜੀ, ਜ਼ਰੂਰ ਦੱਸਿਓ ਇਹਨੂੰ ਹੋਇਆ ਹੈ ਤਾਂ। ਅੱਗੇ ਜਸਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇਹਦੇ ਨਾਲ ਤੇ ਭਾਵੇਂ ਜਿਹੜਾ ਕਰੋਨੇ ਦਾ ਇੰਜੈਕਸ਼ਨ ਲਾਉਂਦੇ ਨਾ, ਇਹਦੇ ਨਾਲ ਪੇਟ ਬਹੁਤ ਖਰਾਬ ਹੁੰਦਾ, ਫਿਰ ਆਪੇ ਠੀਕ ਹੁੰਦਾ। ਉਲਟੀਆਂ ਵੀ ਆਉਂਦੀਆਂ ਬਹੁਤ। ਸਾਡੇ ਸਿਸਟਰ ਤੇ ਉਹ 5 ਘੰਟੇ ਐਮਰਜੈਂਸੀ 'ਚ ਰਹਿ ਕੇ ਆਏ। ਮਤਲਬ ਬਾਅਦ 'ਚ ਠੀਕ? ਹਾਂ, ਠੀਕ ਹੋ ਜਾਂਦਾ। ਉਹ ਨੋਰਮਲ ਹੀ ਹੋ ਜਾਂਦਾ ਠੀਕ। ਤੇ ਉਹ ਪੁੱਛਦੇ ਸੀ ਨਾ, ਉਹਨਾਂ ਦੀ ਹੱਡੀ ਜਿਹੜੀ ਉਹ ਕਰੈਕ ਆ। ਹਾਂ, ਉਹ ਕੀ ਕਰਨ, ਜਿਵੇਂ ਸਰੋਂ ਦਾ ਤੇਲ ਲੈ ਲੈਣ, ਉਹਦੇ ਵਿੱਚ ਹਲਦੀ ਪਾ ਲੈਣ ਤੇ ਜਿਹੜੇ ਅੰਡੇ ਦਾ ਪੀੜਾ ਹੁੰਦਾ ਨਾ, ਜਰਦੀ, ਉਹ ਜਿੰਨਾ ਜਿਸ ਜਗ੍ਹਾ ਤੇ ਲਾਉਣਾ ਉਸ ਹਿਸਾਬ ਨਾਲ ਹਲਦੀ ਤੇ 3 ਚੀਜ਼ਾਂ ਰਲਾ ਕੇ ਤੇ ਉਹ ਬੰਨਣ ਉਹਦੇ ਉੱਤੇ। ਉਹਦੇ ਨਾਲ ਠੀਕ ਹੋ ਜਾਂਦੀ ਹੈ ਦਰਦ ਵੀ ਤੇ ਹੱਡੀ ਵੀ ਜਿਹੜੀ ਉਹ ਫ੍ਰੈਕਚਰ ਹੋਈ ਹੁੰਦੀ ਵਿੱਚੋਂ ਜੁੜ ਜਾਂਦੀ ਆ। ਹਾਂ, ਤੇ ਇੱਕ ਉਹ ਪਿਛਲੀ ਵਾਰੀ ਉਹ ਨਾ ਪੁੱਛਦੇ ਸੀ, ਮੈਂ ਪਿਛਲੇ ਹਫ਼ਤੇ ਤੇ ਨਹੀਂ ਕੀਤੀ ਕਾਲ, ਉਸ ਤੋਂ ਪਿਛਲੇ ਹਫ਼ਤੇ ਮੇਰੇ ਖਿਆਲ ਉਹਨਾਂ ਨੂੰ ਉਹ ਬਹੁਤ ਜ਼ਿਆਦਾ ਜਿਨ੍ਹਾਂ ਦਾ ਕਹਿੰਦੇ ਸੀ ਕਿ ਸਰੀਰ ਹੀ ਸੁੰਨ ਹੋ ਗਿਆ। ਇੱਕ ਮੁੰਡੇ ਦਾ ਕਹਿੰਦੇ ਸੀ ਨਾ, ਉਹ ਮੈਨੂੰ ਇੱਕਦਮ ਦਿਮਾਗ ਚੋਂ ਨਿਕਲੀ ਗੱਲ, ਪਤਾ ਨਹੀਂ ਕੀ ਕਹਿੰਦੇ ਸੀ। ਉਹ ਖਾਣ ਨੂੰ ਕੁਛ ਦੱਸਣਾ ਸੀ। ਇੱਕ ਤਾਂ ਮੇਰੇ ਖਿਆਲ ਉਹਨਾਂ ਨੇ ਦੱਸਿਆ ਸੀ ਕਿਸੇ ਨੇ ਵੀ ਜਿਵੇਂ ਨਾ ਤੁਸੀਂ ਉਹ ਵੀ ਆ ਹੈਗੇ ਆ ਫਿਗ, ਇਹਨਾਂ ਨੂੰ ਬੋਇਲ ਕਰਕੇ ਦੁੱਧ ਦੇ ਵਿੱਚ ਦੇਣੇ ਆ। ਫਿਗ ਦਿਓ, ਨਾਲ ਦਿਓ ਇਹਨੂੰ ਸੌਗੀ। ਹਾਂਜੀ, ਹਾਂ, ਵਧੀਆ। ਤੁਸੀਂ ਇੱਕ ਵਾਰੀ ਹੋਰ ਉਹ ਇੱਕ ਤੇ ਇਹ ਆ ਕਿ ਜਿਵੇਂ ਤੁਸੀਂ ਉਹ ਵੀ ਦਿਓ, ਵਿੱਚ ਫਿਗ ਲੈਣਾ ਤੇ ਐਪਰੀਕੋਟ ਲੈਣਾ ਤੇ ਉਹਦੇ ਨਾਲ ਖਜੂਰਾਂ ਲੈਣੀਆਂ। ਇਹ ਲਗਾਤਾਰ ਇਹ 3 ਵਾਰੀ ਦਿਨ 'ਚ ਦਿੰਦੇ ਰਹਿਣ, ਜਿਵੇਂ 2 ਖਜੂਰਾਂ, 1 ਫਿਗ ਤੇ ਇੱਕ ਐਪਰੀਕੋਟ। ਉਹ ਦਿਨਾਂ ਦੇ ਵਿੱਚ ਹੀ ਉਹਦਾ ਠੀਕ ਹੋ ਜਾਊਗਾ। ਤੇ ਨਾਲੇ ਜਿਹੜੇ ਪੈਰਾਂ ਦੀਆਂ ਤੇ ਹੱਥਾਂ ਦੀਆਂ ਪੋਟੇ ਆ ਨਾ, ਇਹਨਾਂ ਨੂੰ ਪ੍ਰੈਸ ਕਰਨ। ਹਾਂ, ਉਹਦੇ ਨਾਲ ਜੇ ਫਿਰ ਜੇ ਮੈਨੂੰ ਯਾਦ ਆ ਗਿਆ ਫਿਰ ਮੈਂ ਉਹ ਦੱਸੂਗੀ। ਉਹ ਮੈਨੂੰ ਹੁਣ ਇੱਕਦਮ ਮੇਰੇ ਦਿਮਾਗ 'ਚ ਨਿਕਲ ਗਈ। ਉਹ ਵੀ ਐਵੇਂ ਕੋਈ ਚੀਜ਼ ਦੱਸੀ ਸੀ। ਠੀਕ ਹੈ ਹਾਂਜੀ, ਚਲੋ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ। ਆਪਾਂ ਪੁੱਛਿਆ ਸੀ ਕਿਸੇ ਨੇ, ਇਹ ਵੀ ਦੱਸ ਕਿ ਜਿਹੜੀ ਪੱਥਰੀ ਆ ਰਾਮ ਤੋਰੀ ਦਾ ਜਿਹੜਾ ਨਾ, ਉਹ ਦੁੱਧ ਮਿਲਾ ਕੇ ਉਹਦੇ ਨਾਲ ਵੀ ਹਟ ਜਾਂਦੀ। ਕਈ ਵਾਰੀ ਮੈਨੂੰ ਤਾਂ ਲੱਗਦਾ ਇੱਕ ਵਾਰੀ ਬਦਾਮ। ਕੋਈ ਨਹੀਂ, ਆਪਾਂ ਵੇਟ ਕਰਦੇ ਆ ਵੀ ਇਲਾਜ ਹੈ। ਦੱਸੋ ਰਾਣੀ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਇੱਕ ਇੰਡੀਆ ਮੇਰੇ ਭਾਣਜੀ ਆ 35 ਸਾਲ ਦੀ, ਉਹਨੂੰ ਕਾਲਾ ਵੀ ਹੋਇਆ। ਜੇ ਕੋਈ ਇਲਾਜ ਹੈਗਾ ਦੱਸੋ ਜੀ। ਹਾਂਜੀ, ਸਤਿ ਸ੍ਰੀ ਅਕਾਲ। ਹਾਂ, ਜ਼ਰੂਰ ਦੱਸੋ ਜੀ ਇਲਾਜ ਕੋਈ। ਠੀਕ ਹੈ, ਕੁੰਤੇ ਰਹੋ। ਜੇ ਕੋਈ ਆਪਣੀ ਕਾਪੀ ਖੋਲ ਲਊਗਾ ਤੇ ਜ਼ਰੂਰ ਲਿਖਾ ਦਿਓ ਇਲਾਜ ਹੈਗੇ ਆ। ਅੱਗੇ ਵਰਿੰਦਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਮੇਰੇ ਭੂਆ ਜੀ ਹੈਗੇ ਇੰਡੀਆ 'ਚ ਹੈਗੇ 55 ਸਾਲਾਂ ਦੇ, ਤੇ ਉਹਨਾਂ ਨੂੰ ਕੈਂਸਰ ਹੈਗਾ ਤੇ ਉਹਨਾਂ ਨੂੰ ਨਾ ਉਹ ਬੋਤਲਾਂ ਵਾਲੀਆਂ ਨੇ ਕੀਮੋ ਲੱਗਦੀ ਆ। ਉਹ ਸੇਕੇ ਨਹੀਂ ਲੱਗਦੇ, ਮਤਲਬ ਬੋਤਲਾਂ ਲੱਗਦੀਆਂ, ਇੱਕ ਵਾਰੀ 'ਚ 3 ਬੋਤਲਾਂ ਲੱਗਦੀਆਂ ਤੇ ਉਹਦੀ ਕੀਮੋ ਚੱਲੀ ਜਾਂਦੀ ਆ। ਤੇ ਉਹਨਾਂ ਦੇ ਮਤਲਬ ਛਾਤੀ ਦੇ ਵਿੱਚ ਕੈਂਸਰ ਹੈਗਾ ਤੇ ਇੱਕ ਹੁਣ ਉਹਨਾਂ ਦੇ ਹਰਨੀਆਂ ਹੋ ਗਈਆਂ ਤੇ ਉਹਨਾਂ ਦਾ ਪੇਟ ਬੜਾ ਫੁੱਲਿਆ ਰਹਿੰਦਾ ਹੈਗਾ। ਤੇ ਜੇ ਵੀ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਵੀ ਉਹ ਇੱਕ ਤਾਂ ਉਹ ਕੀਮੋ ਦੇ ਹੁਣ ਗਰਮੀ ਆ ਗਈ, ਉਹਦੇ ਕਰਕੇ ਉਹ ਗਰਮ ਬਹੁਤ ਹੁੰਦੀ ਆ, ਉਹ ਥੋੜਾ ਗਰਮੀ 'ਚ ਤੰਗ ਜ਼ਿਆਦਾ ਹੁੰਦੇ ਆ ਨਾ, ਤੇ ਵੀ ਕੋਈ ਦੇਸੀ ਇਲਾਜ ਹਿਸਾਬ ਨਾਲ ਕੋਈ ਹੋਵੇ ਵੀ ਹਰਨੀਆਂ ਵੀ ਠੀਕ ਹੋ ਜਾਣ ਤੇ ਕੈਂਸਰ 'ਚ ਵੀ ਥੋੜੀ ਜਿਹੀ ਹੈਲਪ ਮਿਲ ਜੇ, ਕੋਈ ਦਵਾਈ ਜੀ ਹੋਵੇ, ਕੋਈ ਦੇਸੀ ਘਰੇਲੂ ਇਲਾਜ ਹੋਵੇ।
ਠੀਕ ਹੈ ਠੀਕ ਹੈ ਭੈਣ ਜੀ। ਠੀਕ ਹੈ। ਬਸ ਜੀ ਜੇ ਹਰਨੀ ਵਾਲੇ ਦੱਸਦੇ ਆ ਅਦਰਕ ਤੇ, ਪਰ ਜੇ ਕੋਈ ਹੋਰ ਹਰਨੀ ਨਿਕਲੇ ਅਮਰਜੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਅੱਗੇ ਸੁਣਿਆ ਸੀਗਾ ਮੇਰੇ ਹੱਥ ਹਿਲਦੇ ਨੇ, ਬੋਰਡ ਦੇ ਦੁੱਧ ਪਤਾਸੇ ਚ ਪਾ ਕੇ ਖਾਣੇ, ਉਹ ਮੈਂ ਪੁੱਛਣਾ ਵੀ ਕਿੰਨੇ ਪਤਾਸੇ ਦੇ ਕਿੰਨਾ ਬੂੰਦਾਂ ਪਾਉਣੀਆਂ ਨੇ ਤੇ ਕਿੰਨੇ ਦਿਨ ਖਾਣਾ ਆ। ਬੋਰਡ ਦਾ ਦੁੱਧ ਕਿੱਥੋਂ ਲਿਆ ਤੁਸੀਂ? ਉਹ ਮੈਂ ਪੰਜਾਬ ਜਾਣਾ, ਮੈਂ ਕਿਹਾ ਉੱਥੇ ਬੋਰਡ ਹੈਗਾ ਮੇਰਾ ਘਰ ਦੇ ਪਿੰਡ ਦੇ ਸਾਹਮਣੇ ਗੇਟ ਦੇ ਨਾਲ ਬੋਰਡ ਲੱਗਾ ਆ, ਠੀਕ ਹੈ ਉੱਥੋਂ ਮੈਂ ਖਾ ਕੇ ਆਉਂਗੀ। ਠੀਕ ਹੈ, ਪੁੱਛ ਲੈਨੇ ਫਿਰ ਕਿੰਨੇ ਪਤਾਸੇ। ਤੇ ਬਾਕੀ ਦੂਜਾ ਮੇਰੀ ਭੈਣ ਆ ਇੰਡੀਆ, ਉਹਦੇ ਹਰ ਸਾਲ ਗਰਮੀਆਂ ਚ ਉਠਾ ਉੱਠਦਾ ਆ, 10-12 ਸਾਲ ਹੋ ਗਏ ਪੂਰੀ ਦੁਨੀਆ ਦਾ ਇਲਾਜ ਕਰਾਇਆ ਤੇ ਉਹਨੂੰ ਆਰਾਮ ਨਹੀਂ ਆਉਂਦਾ। ਖਿਆਲ ਚ ਠੀਕ ਹੋ ਜਾਂਦਾ ਹੈ ਥੋੜੇ 2-4 ਮਹੀਨੇ, ਜਦੋਂ ਗਰਮੀ ਮਾੜੀ ਜਿਹੀ ਦਿਮਾਗ ਚ ਆਉਂਦਾ ਉਦੋਂ ਫਿਰ ਸਾਰਾ ਸਰੀਰ ਉੱਠ ਖਲੋਂਦਾ ਆ। ਤੇ ਉਹਦਾ ਕੋਈ ਇਲਾਜ ਹੋਵੇ ਤਾਂ ਫਿਰ ਦੱਸੇ। ਹੁਣ ਸਕਿਨ ਟੈਸਟ ਕਰਾਈ ਆ, ਬਲੱਡ ਵੀ ਟੈਸਟ ਕਰਾਇਆ, ਸਾਰੇ ਟੈਸਟ ਕਰਾਏ ਆ। ਭੈਣ ਜੀ ਗੁਰਦੀਪ ਕੌਰ ਨੂੰ ਆਖੋ ਜੇ ਕੋਈ ਇਹੋ ਜਿਹਾ ਇਲਾਜ ਹੈ ਕਰ ਸਕਣ। ਜ਼ਰੂਰ ਪੁੱਛਦੇ ਆ। ਸ਼ਰਨਜੀਤ ਕਹਿੰਦੇ ਜਸਵੀਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਮੈਨੂੰ ਨਾ 2 ਵੀਕ ਪਹਿਲਾਂ ਭਾਜੀ ਜਗਵੀਰ ਸਿੰਘ ਹੋਣਾ ਨੇ ਦੱਸਿਆ ਸੀ ਇੱਕ ਦਿਮਾਗ ਦੀ ਕਮਜ਼ੋਰੀ ਦਾ ਨੁਸਖਾ, ਤੇ ਉਹਦੇ ਚ ਉਹਨਾਂ ਨੇ 4-5 ਚੀਜ਼ਾਂ ਦਿਖਾਈਆਂ ਸੀ, ਛੋਟੀ ਇਲਾਇਚੀ, ਸ਼ੰਖ ਪੁਸ਼ਪੀ। ਇੱਕ ਉਹਨਾਂ ਨੇ ਬਾਅਦ ਚ ਦੱਸਿਆ ਸੀ ਉਹ ਇੱਥੋਂ ਅਮਰੀਕਾ ਚੋਂ ਆਪਣੇ ਕਿਸੇ ਵੀ ਇੰਡੀਅਨ ਸਟੋਰ ਤੋਂ ਮਿਲ ਜਾਂਦੀ, ਮੈਂ ਪਤਾ ਕਰਨਾ ਸੀ ਜੀ। ਮੈਂ ਪਤਾ ਕੀਤਾ ਪਰ ਬਹੁਤਿਆਂ ਸਟੋਰਾਂ ਚ ਨਹੀਂ। ਉਹਦਾ ਕੋਈ ਜੇ ਆਨਲਾਈਨ ਮੰਗਾ ਲਓ, ਆਨਲਾਈਨ ਉਹਦਾ ਕੋਈ ਇੰਗਲਿਸ਼ ਚ ਨਾ ਪਤਾ ਲੱਗ ਜਾਏ ਨਾ, ਉਹ ਪੁੱਛਣਾ ਸੀ ਮੈਂ। ਹਾਂਜੀ, ਉਹ ਤਾਂ ਤੁਹਾਨੂੰ ਮਸਰਾਂ ਦੀ ਦਾਲ ਵੀ ਭੇਜ ਦਿੰਦੇ। ਠੀਕ ਹੈ ਜੀ। ਉਹ ਸਭ ਕੁਝ ਭੇਜ ਦਿੰਦੇ ਆ, ਤੁਸੀਂ ਨੈਟ ਤੇ ਜਾਓਗੇ ਤੇ ਉਹ ਨੈਟ ਤੇ ਪੁੱਛੋ ਜਾ ਕੇ ਕਿ ਬੱਚੇ ਨੂੰ ਇੰਗਲਿਸ਼ ਚ। ਓਕੇ, ਠੀਕ ਹੈ। ਕੋਸ਼ਿਸ਼ ਜ਼ਰੂਰ, ਇੱਕ ਵਾਰੀ ਲੋ ਨੂੰ ਦੁਬਾਰਾ ਵੀ ਲੋ ਸਕਦੀ ਆ। ਅਵਤਾਰ ਸਿੰਘ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਵੀਰ ਜੀ ਪੁੱਛਦੇ ਸੀ ਨਾ ਵੀ ਪੈਰਾਂ ਦੇ ਵਿੱਚੋਂ ਬਹੁਤ ਸੇਕ ਨਿਕਲਦਾ। ਹਾਂਜੀ, ਉਹਦੇ ਬਾਰੇ ਗੱਲ ਕਰਨੀ ਸੀ। ਮੇਰੇ ਵੀ ਪੈਰਾਂ ਚੋਂ ਬਹੁਤ ਸੇਕ ਨਿਕਲਦਾ ਸੀ 6-7 ਸਾਲ ਲਗਾਤਾਰ, ਬਹੁਤ ਔਖਾ ਰਿਹਾ। ਤੇ ਫਿਰ ਜੀ ਅਲਸੀ ਅਤੇ ਕਲੌਂਜੀ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਪੀਸ ਕੇ ਨਾ ਚੰਗੀ ਤਰ੍ਹਾਂ, ਤੇ ਫਿਰ ਉਹਦਾ ਪਾਊਡਰ ਬਣ ਜਾਂਦਾ। ਥੋੜਾ ਜਿਹਾ ਗਿੱਲਾ ਜਿਹਾ ਪਾਊਡਰ ਹੁੰਦਾ ਉਹ, ਜਿੱਦਾਂ ਦੋਨਾਂ 'ਚ ਤੇਲ ਹੁੰਦਾ ਨਾ, ਨਿਕਲਣਾ ਵਿੱਚੋਂ। ਹਾਂ, ਤੇ ਉਹਨੂੰ ਇੱਕ ਸੁੱਕੇ ਭਾਂਡੇ 'ਚ ਸੇਵ ਕਰ ਲੈਣ ਤੇ ਸਵੇਰੇ ਨਿਰਣੇ ਕਾਲਜੇ ਕੋਸੇ ਪਾਣੀ ਦੇ ਨਾਲ ਉਹਦਾ ਅੱਧਾ ਕੁ ਚਮਚਾ ਲੈਣ। ਹਾਂਜੀ, ਮੈਂ 6-7 ਸਾਲਾਂ ਦਾ ਔਖਾ ਸੀ, ਬਹੁਤ ਜ਼ਿਆਦਾ ਸੇਕ ਨਿਕਲਦਾ ਸੀ। ਮੈਂ ਹੁਣ ਬਿਲਕੁਲ ਠੀਕ ਹਾਂ ਜੀ। ਇਹਦਾ ਪੌਤਿਆਂ ਦੇ ਨਿਕਲਦਾ ਹੋਣਾ ਪੁੱਛ। ਹਾਂਜੀ, ਕਲੌਂਜੀ ਤੇ ਅਲਸੀ ਬਰਾਬਰ ਮਾਤਰਾ ਦੇ ਵਿੱਚ। ਉਹ ਤੋਂ ਬਾਅਦ ਫਿਰ ਸਵੇਰੇ ਜਿਹੜੀ ਚਾਹ ਪੀਣੀ ਆ, ਉਹਦੇ ਵਿੱਚ ਦਾਲਚੀਨੀ ਜਿਹੜੀ ਆ 3 ਮੈਨੂੰ ਉਹ ਉਬਾਲ ਕੇ ਚੰਗੀ ਤਰ੍ਹਾਂ, ਜਦੋਂ ਰੈੱਡ ਉਹਦਾ ਪਾਣੀ ਹੋ ਜਾਵੇ ਫਿਰ ਉਹਦੇ ਪੱਤੀ ਵਗੈਰਾ ਪਾ ਕੇ ਪੀਓ। ਤੇ ਸੇਕ ਤੋਂ ਬਾਅਦ ਮੇਰੇ 2 ਵੀਕਾਂ ਬਾਅਦ ਮੇਰੇ ਪੈਰਾਂ 'ਚ ਠੰਡ ਲੱਗਣ ਲੱਗ ਗਈ ਸੀ। ਅੱਛਾ, ਹਾਂਜੀ, ਇੰਨਾ ਅਸਰ ਕਰਦੀ ਆ, ਬਹੁਤ ਵਧੀਆ। ਜਿਹੜਾ ਕਲੌਂਜੀ ਤੇ ਅਲਸੀ ਸਵੇਰ ਨੂੰ ਲੈਣੇ ਆ? ਹਾਂਜੀ, ਕਲੌਂਜੀ ਤੇ ਅਲਸੀ ਆ ਜਿਹੜੀ, ਉਹ ਸਵੇਰੇ ਨਿਰਣੇ ਕਾਲਜੇ ਕੋਸੇ ਪਾਣੀ ਦੇ ਨਾਲ। ਹਾਂਜੀ, ਕੋਈ ਟੇਸਟ ਨਹੀਂ ਹੈਗਾ ਉਹਦਾ। ਨਹੀਂ। ਹਾਂਜੀ, ਮੈਨੂੰ ਵੀ ਇੱਥੇ ਟ੍ਰੇਸੀ ਭਾਈ ਸਾਹਿਬ ਸੀਗੇ ਲਾਹੌਰ ਤੋਂ, ਉਹਨਾਂ ਨੇ ਮੈਨੂੰ ਦੱਸਿਆ ਇਹਦੇ ਬਾਰੇ, ਤੇ ਫਿਰ ਮੈਂ ਕਰਿਆ ਤੇ 1 ਵੀਕ ਦੇ ਵਿੱਚ ਠੀਕ ਹੋ ਗਿਆ ਸੀ ਮੈਂ। ਹੁਣ ਉਹ ਤੋਂ ਬਾਅਦ ਵੀ ਠੀਕ ਹੋਣ ਤੋਂ ਬਾਵਜੂਦ ਵੀ ਮੈਂ ਉਹਨੂੰ ਰੈਗੂਲਰ ਖਾਣਾ। ਹਾਂਜੀ, ਬਹੁਤ ਵਧੀਆ ਚੀਜ਼ ਹੈ। ਚੰਗਾ ਜੀ, ਸਤਿ ਸ਼੍ਰੀ ਅਕਾਲ। ਠੀਕ, ਤੁਸੀਂ ਵਧੀਆ ਗੱਲ ਆ ਭਾਈ। ਤੁਸੀਂ ਇਹਨੂੰ ਯਾਦ ਰੱਖਿਆ, ਕਈਆਂ ਦੇ ਹੁੰਦੀ ਸੇਕ ਨਿਕਲਦਾ, ਬੂਤਿਆਂ ਤੇ ਜ਼ਿਆਦਾ ਆਉਂਦਾ। ਅੱਗੇ ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਇੱਕ ਭਾਜੀ ਪੁੱਛਦੇ ਸੀਗੇ ਵੀ ਜਦੋਂ ਖਾਣਾ ਖਾਂਦਾ ਫੁੱਥੂ ਆਉਂਦਾ ਆ, ਉਹਨਾਂ ਨੂੰ ਦੱਸਣਾ ਆ ਜਿੱਦਾਂ ਉਹ ਘੇ ਲੂ ਲੈਣ, ਘੇ ਦੇ ਵਿੱਚ ਗੁੜ ਪਾ ਕੇ ਲੂ ਕੇ ਤਾਂ ਉਹਨੂੰ ਰੱਖ ਲੈਣ, ਗੱਚਕ ਜਿਹਾ ਬਣਾ ਕੇ ਜਿੱਦਾਂ ਲੇਪ ਜਿਹੀ ਸਾੜ ਕੇ ਐਨ ਉਹਨੂੰ ਦੁੱਧ 'ਚ ਪਾ ਕੇ ਪੀਣਾ, ਘੁੱਟ ਕਰਕੇ ਇੱਕ ਤਿਪਕਾ, ਜਿੱਦਾਂ ਅੰਦਰ ਜਾਵੇ, ਜਿੱਦਾਂ ਅੰਦਰੋਂ ਉਹਨਾਂ ਦਾ ਗਲਾ ਖੁਸ਼ਕ ਆ। ਜਦੋਂ ਕੁਛ ਖਾਂਦੇ ਆ ਫਿਰ ਉਹਨਾਂ ਦਾ ਜਿੱਦਾਂ ਸੁੱਕਦਾ, ਮੂੰਹ ਸੁੱਕਦਾ, ਹੁੱਥੂ ਉਹਨਾਂ ਨੂੰ ਛਿੜਦਾ ਆ। ਉਹ ਕਰਕੇ ਦੇਖਣ। ਤਾਂ ਦੂਜਾ ਇਲਾਜ ਕਰਨ, ਘੇ ਗਰਮ ਕਰਕੇ ਗਲੇ ਨੂੰ ਮਾਲਣ ਤੇ ਛਾਤੀ ਨੂੰ ਧੁੰਨੀ ਦੇ ਦੁਆਲੇ ਮਾਲਣ, ਤਾਂ ਇਹਦੇ ਨਾਲ ਬਿਲਕੁਲ ਫਰਕ ਪੈ ਜਾਣਾ ਆ। ਇੱਕ ਮੈਂ ਇਲਾਜ ਦੱਸਦੀ ਹਾਂ ਬਵਾਸੀਰ ਦਾ। ਭੈਣ ਜੀ, ਬਵਾਸੀਰ ਲਈ ਆਪਾਂ ਲੈਣਾ ਆ ਅਨਾਰ ਦੇ ਛਿਲਕੇ ਸੁੱਕੇ ਲੈਣੇ ਆ, ਜੇ ਨਹੀਂ ਹੈਵੇ ਤਾਂ ਸੁਕਾ ਕੇ ਰੱਖ ਲਓ ਛਿਲਕੇ। 4 ਅਨਾਰ ਹੋਣ, 4 ਦੀਆਂ ਛਿੱਲਾਂ ਬਹੁਤ ਆ। ਜਿੱਦਾਂ ਇੱਕ ਨਾਰੀਅਲ ਦੀ ਛਿੱਲ ਲੈਣੀ, ਇੱਕ ਨਾਰੀਅਲ ਸੁੱਕਾ ਆਪਾਂ ਲੈ ਕੇ ਜਿਹੜਾ ਉੱਪਰ ਛਿੱਲ ਹੁੰਦੀ ਆ ਨਾ, ਜਟਾਂ ਜਿਹੀਆਂ, ਉਹ ਲਾ ਕੇ ਤਾਂ ਉਹਨਾਂ ਦੀ ਰਾਖ ਬਣਾਉਣੀ ਆ। ਤੁਸੀਂ ਕੜਾਹੀ ਲੈ ਲਓ ਲੋਹੇ ਦੀ, ਉਹਦੇ ਵਿੱਚ ਰੱਖ ਲੈਣੀ ਆ, ਗੈਸ ਤੇ ਰੱਖ ਲੈਣੀ ਆ ਤੇ ਸਲੋ ਜਿਹਾ ਗੈਸ ਚਲਾ ਕੇ
ਤਾਂ ਉਹਨੂੰ ਆਪਣੇ ਆਪ ਫਿਰ ਜਿੱਦਾਂ ਉਹਦਾ ਸੇਕ ਨਿਕਲਣ ਲੱਗ ਪੈਣਾ, ਲੂ ਹੋ ਜਾਣਾ, ਅੱਗ ਜਿਹੀ ਲੱਗ ਜਾਣੀ ਉਹਨੂੰ। ਸਿੱਧਾ ਨਹੀਂ ਅੱਗ ਤੇ ਰੱਖ ਕੇ ਉਹਨੂੰ ਅੱਗ ਲਾ ਕੇ ਨੀਂਦਾਂ ਨਹੀਂ ਬਣਾਉਣੀ ਉਹਦੀ ਭਸਮ ਜਿੱਦਾਂ। ਹਾਂਜੀ, ਦੋਹਾਂ ਚੀਜ਼ਾਂ ਦੀ ਭਸਮ ਬਣਾ ਕੇ ਰੱਖ ਲਓ। ਜੇ ਤਾਂ ਜ਼ਿਆਦਾ ਹੀ ਪ੍ਰੋਬਲਮ ਆ ਤਾਂ 2 ਟਾਈਮ ਤੁਸੀਂ ਪੌਣਾ ਚਮਚਾ ਦਹੀਂ 'ਚ ਪਾ ਕੇ ਖਾਣੀ ਆ ਉਹ। ਹਾਂਜੀ, ਬਵਾਸੀਰ ਦਾ ਵੀ ਪੱਕਾ ਇਲਾਜ ਆ। ਜੇ ਦਹੀਂ ਖਾਣਾ ਹੈ ਤਾਂ ਦਹੀਂ 'ਚ ਪਾ ਸਕਦੇ ਆ, ਜੇ ਲੱਸੀ ਬਣਾ ਕੇ ਪੀਣੀ ਹੈ ਤਾਂ ਲੱਸੀ 'ਚ ਵੀ ਉਹ ਤੁਸੀਂ ਚਮਚਾ ਸਵੇਰੇ ਤੇ ਸ਼ਾਮ 2 ਟਾਈਮ 3 ਦਿਨ ਲੈਣਾ ਆ। ਹਾਂਜੀ, ਇਹ ਬਵਾਸੀਰ ਦਾ ਇਲਾਜ ਆ। ਦੂਜਾ ਉਹਦੇ ਲਈ ਹੈਗਾ ਆ, ਦੁੱਧ ਉਬਾਲ ਕੇ ਠੰਡਾ ਕਰ ਲਓ, ਉਹਦੇ ਵਿੱਚ ਠੰਡੇ ਦੁੱਧ ਦੇ ਨਿੰਬੂ ਨਿਚੋੜਨਾ ਤਾਂ ਅੱਧਾ ਚਮਚਾ ਹਲਦੀ ਦਾ ਪਾਉਣਾ। ਹਾਂਜੀ, ਇਹ ਵੀ ਬਵਾਸੀਰ ਦਾ ਇਲਾਜ ਆ। ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਜ਼ਰੂਰ ਵਰਤ ਕੇ ਦੇਖਣ, ਇਹਨਾਂ ਫਰਕ ਪੈ ਜਾਂਦਾ। ਠੀਕ ਹੋਇਆ ਮਰੀਜ਼। ਹਾਂਜੀ, ਕੀਤਾ ਸੀ ਇਲਾਜ ਕਿਸੇ ਨੇ ਤਾਂ ਬਿਲਕੁਲ ਠੀਕ ਹੋ ਗਏ ਆ। ਹਾਂਜੀ, ਠੀਕ ਹੈ ਭੈਣ ਜੀ। ਇਹੀ ਦੱਸਣਾ ਸੀ, ਕੋਈ ਬੱਚੇ ਨੂੰ ਵਾਰ-ਵਾਰ ਪੁੱਛਦੇ ਕਾਬਜ਼ ਨਹੀਂ ਹਟਦੀ, ਉਹਨਾਂ ਨੂੰ ਕਦੇ ਬੱਚੇ ਲਈ ਦੁੱਧ ਗਰਮ ਕਰਕੇ ਤਾਂ ਜ਼ਿਆਦਾ ਥੋੜ੍ਹਾ ਮਿੱਠਾ ਸ਼ੱਕਰ ਪਾਉਣੀ ਆ। ਹਾਂਜੀ, ਜ਼ਿਆਦਾ ਮਿੱਠਾ ਪਾ ਕੇ ਤਾਂ ਉਹਨੂੰ ਦੁੱਧ ਬਣਾਉਣ ਵਿੱਚ ਸੌਂਫ ਦਾ ਪਾਊਡਰ ਪਾਉਣ ਕੇ ਜਿੱਦਾਂ ਉਹਨੂੰ ਪਿਲਾ ਦੇਣ। ਬੱਚੇ ਪੀਂਦੇ ਤਾਂ ਹੈ ਨਹੀਂ, ਕਈ ਕੁਛ ਕਰਨਾ ਪੈਂਦਾ। ਘੀ ਦਾ ਚਮਚਾ ਵੀ ਉਹਨੂੰ ਦਿਆ ਕਰਨ, ਰੋਜ਼ਾਨਾ ਹੀ ਦੇਣ ਗਰਮ ਘੀ ਕਰਕੇ, ਹੈ ਨਾ। ਹਾਂਜੀ, ਕਾਬਜ਼ ਦਾ ਇਲਾਜ ਬੱਚੇ ਖਾਂਦੇ ਨਹੀਂ ਚੀਜ਼ਾਂ, ਕਰੇ ਕੀ, ਬਹੁਤ ਮੁਸ਼ਕਿਲ ਹੋ ਜਾਂਦੀ ਆ। ਓਕੇ ਜੀ, ਠੀਕ ਹੈ ਭੈਣ ਜੀ, ਥੈਂਕ ਯੂ ਜੀ। ਓਕੇ। ਬਿਲਕੁਲ ਜੀ। ਜਿਹੜੇ ਹੁਣ ਮੈਂ 4 ਸਾਲ ਦਾ ਜਾਂ ਤੇ ਆਪਾਂ ਇਹਨਾਂ ਚੀਜ਼ ਖਾ ਵੀ, ਪਰ ਤੁਸੀਂ ਬੱਚਿਆਂ ਨੂੰ ਰਿਹਾ ਕਰ ਨਾਲ ਕਬਜ਼। ਜਸਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ, ਮੈਂ ਫੇਰ ਆ ਗਈ, ਮੈਨੂੰ ਯਾਦ ਆ ਗਿਆ ਸੀ ਉਹ ਨਾ, ਜਿਵੇਂ ਉਹ ਕਹਿੰਦੇ ਸੀ ਕਿ ਉਹਦੀ ਬਿਲਕੁਲ ਬੋਡੀ ਰੁਕ ਗਈ ਆ, ਨਮ ਹੋ ਗਈ ਆ। ਇਹ ਬੜੇ ਸਾਲ ਹੋ ਗਏ ਸੀ। ਇੱਕ ਵਾਰੀ ਨਾ ਹਰਕੋਵਾਲ ਉੱਥੇ ਜਲੰਧਰ ਗਏ ਸੀ ਤੇ ਉੱਥੇ ਕੋਈ ਲੜਕੀ ਗਈ ਸੀ ਇੰਗਲੈਂਡ ਤੋਂ। ਉਹ ਨਾ ਕਹਿੰਦੇ ਉਹਦੀ ਐਵੇਂ ਬੋਡੀ ਰੁਕ ਗਈ ਸੀ, ਬਹੁਤ ਸਾਲ ਹੋ ਗਏ ਸੀ। ਤੇ ਫਿਰ ਉਹਨੂੰ ਨਾ ਜਿਵੇਂ ਸਟੀਮ ਦੇਣੀ, ਜਿਵੇਂ ਵੀ ਹੋ ਸਕੇ ਭਾਫ ਦੇ ਕੇ, ਜਿਵੇਂ ਉਹਨੂੰ ਪਸੀਨਾ ਉਹਨੂੰ ਆਵੇ ਬਹੁਤ ਜ਼ਿਆਦਾ, ਲੜਕੇ ਨੂੰ ਨਾ ਗਰਮ ਚੀਜ਼ਾਂ ਵੀ ਦੇਣ ਤੇ ਪਸੀਨਾ ਆਵੇ। ਪਸੀਨੇ ਦੇ ਨਾਲ ਫਿਰ ਉਹ ਆਪਣੇ ਆਪ ਬੋਡੀ ਉਹਦੀ ਖੁੱਲ ਗਈ ਸੀ, ਉਹ ਕੁੜੀ ਦੀ ਤੁਰਨ ਲੱਗ ਗਈ ਸੀ। ਉਹ ਅਸੀਂ ਉੱਥੇ ਦੇਖਿਆ, ਪਹਿਲਾਂ ਕੁਛ ਨਹੀਂ ਕਰਦੀ ਸੀ, ਬੈੱਡ ਤੇ ਪਈ ਰਹਿੰਦੀ ਸੀ, ਨਾ ਉਹ ਹਿਲ ਜੁਲ ਵੀ ਨਹੀਂ ਸੀ ਸਕਦੀ ਬਿਲਕੁਲ ਹੀ। ਤੇ ਉਹ 3-4 ਮਹੀਨਿਆਂ 'ਚ ਬਿਲਕੁਲ ਠੀਕ ਹੋ ਗਈ ਐ। 4 ਸਾਲ ਨਹੀਂ ਤੇ ਕਹਿੰਦੇ ਪਈ ਰਹੀ ਸੀ ਐਵੇਂ। ਡਾਕਟਰਾਂ ਦਾ ਬੜਾ ਇਲਾਜ ਕਰਾਇਆ, ਕੋਈ ਪਤਾ ਹੀ ਨਹੀਂ ਲੱਗਦਾ ਸੀ। ਤਾਂ ਮੈਨੂੰ ਯਾਦ ਆ ਗਿਆ, ਮੈਂ ਕਿਹਾ ਦੱਸ ਦਿਆਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਲੇ ਵਾਲਾ ਕੰਮ ਹੈਗਾ ਆ। ਸੁਣਦੇ ਹੋਣੇ ਆ ਉਹ ਜ਼ਰੂਰ। ਇਸ ਕਰਕੇ ਅਗਲੇ ਕਾਲ ਨੇ ਸਾਡੇ ਸ਼ਰਨਜੀਤ ਜੀ। ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਨਾ ਮੇਰਾ ਮੋਢਾ, ਚੈਸਟ, ਰਾਈਟ ਹੈਂਡ ਤੇ ਰਾਈਟ ਆਰਮ ਤੇ ਚੈਸਟ ਇੱਥੇ ਪੇਨ ਹੁੰਦੀ ਹੈ। ਤੇ ਮੈਂ ਐਮਰਜੈਂਸੀ ਗਈ ਸੀ ਤੇ ਮੇਰੇ ਉਹਨਾਂ ਨੇ ਐਕਸ-ਰੇ, ECG ਤੇ ਬਲੱਡ ਟੈਸਟ ਕੀਤਾ ਸੀ, ਸਭ ਨਾਰਮਲ ਆਇਆ ਹੈ। ਤੇ ਡਾਕਟਰ ਨੂੰ ਪੁੱਛਿਆ ਤੇ ਡਾਕਟਰ ਕਹਿੰਦਾ ਹੈ ਵੀ ਤੇਰੀ ਨਰਵ ਪਿੰਚ ਹੈ। ਤੇ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਤੇ ਮੈਨੂੰ ਐਵੇਂ ਜਿਵੇਂ ਸ਼ਾਟ ਜਿਹਾ ਵੱਜਦੇ, ਐਵੇਂ ਹੁੰਦਾ, ਮੇਰੀ ਜਾਗ ਖੁੱਲ ਜਾਂਦੀ ਹੈ ਤੇ ਮੈਂ ਮੈਡੀਸਨ ਲੈ ਕੇ ਹੀ ਸੌਂਦੀ ਹਾਂ। ਤੇ ਕਿਸੇ ਭੈਣ ਭਰਾ ਨੂੰ ਕੋਈ ਇਸ ਬਿਮਾਰੀ ਦੇ ਇਲਾਜ ਦਾ ਪਤਾ ਹੋਵੇ ਤੇ ਦੱਸੋ। ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਹਾਂਜੀ, ਮੈਨੇ ਸੁਣਦੇ ਰਹੋ। ਸ਼ਾਇਦ ਨੀਆਂ ਬਿਮਾਰੀਆਂ। ਬੇਅੰਤ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਸੀਗਾ, ਮੇਰੀ ਨਾ 6 ਮੰਥ ਦੀ ਬੇਟੀ ਆ, ਉਹਦੇ ਸਿਰ 'ਚ ਇੰਨਾ ਕੁ ਡੈਂਡਰਫ ਹੋ ਗਿਆ, ਪਤਾ ਨਹੀਂ ਕੀ, ਉਹ ਮਤਲਬ ਅੰਦਰੋਂ ਹੀ ਜਿੱਦਾਂ ਕੁਛ ਨਿਕਲ ਰਿਹਾ ਹੁੰਦਾ ਤੇ ਉਹ ਮਤਲਬ ਹਰ ਵੇਲੇ ਖੁਰਕਦੀ ਰਹਿੰਦੀ ਆ, ਬਲੱਡ ਵੀ ਕੱਢ ਲੈਂਦੀ ਆ। ਤੇ ਮੈਂ ਉਹਦਾ ਕੋਈ ਟ੍ਰੀਟਮੈਂਟ ਪੁੱਛਣਾ ਸੀ। ਬਹੁਤ ਅਸੀਂ ਤੇਲ ਵੀ ਲਗਾ ਲਏ, ਸ਼ੈਂਪੂਜ਼ ਵੀ ਯੂਜ਼ ਕਰ ਦੇਖ ਲਏ, ਡਾਕਟਰਸ ਬਸ ਸ਼ੈਂਪੂ ਹੀ ਦਿੰਦੇ ਆ, ਬਟ ਉਹਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਉਹਨੂੰ। ਠੀਕ ਹੈ। ਹਾਂਜੀ, ਮਿਨਰਲ ਆਇਲ ਵੀ ਲਾ ਕੇ ਦੇਖ ਲਿਆ, ਦਹੀਂ ਨਾਲ ਵੀ ਨਵਾਉਂਦੇ ਆ, ਉਹਦੇ ਨਾਲ ਵੀ ਨਹੀਂ ਮੀਨਸ ਜਾ ਰਹੀ, ਬਟ ਉਹ ਵਧੀ ਜਾ ਰਹੀ ਆ, ਪੂਰੇ ਸਿਰ 'ਚ ਹੋ ਗਈ ਆ ਹੁਣ ਤਾਂ। ਚਲੋ ਕੋਈ ਨਹੀਂ। ਹਾਂਜੀ ਹਾਂਜੀ ਹਾਂਜੀ, ਪਲੀਜ਼, ਥੈਂਕ ਯੂ ਜੀ। ਥੈਂਕ ਯੂ। ਚਾਇਆ ਬਹੁਤ ਛੋਟਾ ਆ, ਉਹਦੇ ਬਾਰੇ ਚ ਅੱਗੇ ਸਰਕਾਰ। ਅਜਮੇਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਿਰਮਲ ਸਿੰਘ ਬੋਲ ਰਿਹਾ ਵੈਸੇ। ਤੇ ਉਹ ਜਿਹੜਾ ਤੁਸੀਂ ਕਿਹਾ ਸੀ ਨਾ ਵੀ ਉਹ 2 ਬੱਚੇ ਆ, ਉਹਨਾਂ ਨੂੰ ਮਤਲਬ ਠੰਡ ਜੇ ਲੱਗੀ ਉਹ ਆ, 1-2 ਮਹੀਨੇ ਦਾ ਬੇਬੀ ਆ, 1-2-2.5 ਮਹੀਨੇ ਦੀ ਕੁੜੀ ਆ ਜਿਹੜੀ ਆ, ਉਹਨਾਂ ਨੂੰ ਅਸਲ ਵਿੱਚ ਇਹ ਕੀ ਹੈ, ਇੱਕ ਤਾਂ ਮੌਸਮ ਚੇਂਜ ਹੋਇਆ ਨਾ। ਹਾਂਜੀ। ਮੌਸਮ ਚੇਂਜ ਹੋਣ ਕਰਕੇ ਕੋਈ ਠੰਡ ਵੀ ਹੁੰਦੀ ਆ, ਕਿੱਦਾਂ ਵੀ ਆ, ਉਹਨਾਂ ਨੂੰ ਨਾ ਬਰਾਂਡੀ ਲੈ ਲੈਣ, ਬਰਾਂਡੀ ਤੇ ਸ਼ਹਿਦ ਲੈ ਕੇ ਹਾਫ ਕਰਕੇ ਮਿਕਸ ਕਰ ਲੈਣ। ਉਹ ਉਹਨਾਂ ਨੂੰ ਮਤਲਬ ਜਿੱਦਾਂ ਨਾ 1-2 ਉਂਗਲਾਂ ਚਟਾਓ ਨਾ, ਤੇ ਉਹਦੇ ਨਾਲ ਹੋਇਆ ਕਿ ਉਹ ਸਾਡੇ ਤਾਂ ਇਹ ਜਿਹੜੀ ਫੀਡਬੈਕ ਇਹ ਆ ਵੀ ਤਾਂ
ਜਾਂ 40 ਸਾਲ ਤੋਂ ਉੱਪਰ ਦਾ ਕੰਮ ਕਰਦੇ। ਠੀਕ ਹੈ ਥੈਂਕ ਯੂ ਬਖਸ਼ਿੰਦਰ। ਹੈਲੋ ਸਤਿ ਸ੍ਰੀ ਅਕਾਲ ਭੈਣ ਜੀ। ਹਾਂਜੀ ਆਪਣੇ ਮੈਂ ਪੁੱਛਣਾ ਸੀ ਕੋਈ ਗਦੂਦਾਂ ਵਾਸਤੇ ਕੋਈ ਭੈਣ ਭਰਾ ਨੂੰ ਕਿਸੇ ਨੂੰ ਪਤਾ ਹੋਵੇ ਤਾਂ ਕੋਈ ਦੱਸੇ। ਹਾਂਜੀ ਕੀ ਕਹੇ ਪਹਿਲਾਂ। ਅੱਛਾ ਜੀ ਅੱਛਾ ਕੋਈ ਨਾ ਕੋਈ ਕਿਸੇ ਨੂੰ ਪਤਾ ਹੋਵੇ ਤਾਂ ਦੱਸ ਦੇ। ਗੁਰਦੀਪ ਕੌਰ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਉਹੀ ਮੈਂ ਦੱਸਣਾ ਸੀ ਬੱਚਿਆਂ ਨੂੰ ਜਿਹਨੂੰ ਕਾਉਜ ਆ 4 ਸਾਲ ਦੇ ਨੂੰ ਉਹ ਦੇਸੀ ਘੇ ਦੇ ਵਿੱਚ ਕੜਾਹ ਬਣਾਉਣਾ ਜਿੱਦਾਂ ਆਪਾਂ ਦੇਗ ਬਣਾਉਂਦੇ ਆ ਤੇ ਉਹ ਹਫ਼ਤੇ 'ਚ 1-2 ਵਾਰੀ 2 ਵਾਰੀ ਦੇ ਦਿਆ ਖਾਣ ਨੂੰ ਦੇ ਦਿਆ ਕਰਨ ਖਿਲਾ ਦਿਆ ਕਰਨ ਖਾ ਲੈਂਦੇ ਬੱਚੇ ਖਾ ਲੈਂਦੇ ਮਿੱਠਾ ਕਰਕੇ ਫਿਰ ਕਾਉਜ ਠੀਕ ਹੋ ਜਾਂਦੀ ਆ। ਹਾਂਜੀ ਤੇ ਮੈਂ ਆਪਣਾ ਪੁੱਛਣਾ ਸੀ ਭੈਣ ਜੀ ਮੈਂ ਬਹੁਤ ਔਖੀ ਆ ਡਿਪਰੈਸ਼ਨ 'ਚ ਚਲੇ ਜਾਂਦੀ ਹਾਂ ਭੈਣ ਜੀ 3-4 ਮਹੀਨੇ ਬਾਅਦ ਜਿੱਦਾਂ ਦੌਰਾ ਪੈਂਦਾ ਨਾ ਅਗਲੀਆਂ ਪਿਛਲੀਆਂ ਚੇਤੇ ਆਈ ਜਾਂਦੀਆਂ ਗੁੱਸਾ ਆਈ ਜਾਂਦਾ ਕਈਆਂ ਕਹਾਈਆਂ BP ਹਾਈ ਹੋ ਜਾਂਦਾ ਸ਼ੂਗਰ ਵੱਧ ਜਾਂਦੀ ਆ 10-10 ਦਿਨ ਏਦਾਂ ਹੀ ਰਾਤ ਨੀਂਦ ਨਹੀਂ ਆਉਂਦੀ ਮਗਰੋਂ ਫਿਰ ਆਪੇ ਠੀਕ ਹੋ ਜਾਂਦੀਆਂ ਤੇ ਮੁੜ ਕੇ ਫਿਰ ਸਰੀਰ 'ਚ ਜਾਨ ਨਹੀਂ ਰਹਿੰਦੀ। ਮੈਨੂੰ ਕੋਈ ਭੈਣ ਭਾਈ ਇਹਦਾ ਕੋਈ ਇਲਾਜ ਦੱਸੇ। ਕੰਮ ਲੱਭੋ 4 ਹਾਂਜੀ ਕੰਮ ਲੱਭੋ 4 ਘੰਟੇ। ਕੰਮ ਮੇਰੇ ਤੋਂ ਕਿੱਥੇ ਹੋਣਾ ਭੈਣ ਜੀ ਕੰਮ ਨੇ। ਕੋਈ ਨਹੀਂ ਜਦੋਂ ਇਹ ਜਿਹੜੀ ਬਿਮਾਰੀ ਹੈ ਤੁਹਾਡੇ ਹੱਥ ਵਗੀ ਆ ਕੰਮ ਨੂੰ ਆਪਣੇ ਆਪ ਨੂੰ ਕਿਤੇ ਨਾ ਕਿਤੇ ਵੀ ਬਿਜ਼ੀ ਰੱਖ ਲਓ ਸੋਚਣ ਦਾ ਤੁਹਾਡੇ ਕੋਲ ਟਾਈਮ ਨਹੀਂ ਆ ਸੋਚ। ਅੱਗੇ ਸਾਡੇ ਨਾਲ ਦਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ। ਧੰਨਵਾਦ ਜੀ। ਮੇਰਾ ਕੁਐਸਚਨ ਹੈਗਾ ਜੀ ਮੈਨੂੰ ਭੁੱਖ ਨਹੀਂ ਲੱਗਦੀ ਗਈ ਜੀ ਜਿੰਦੇ ਕੁਝ ਦਿਨਾਂ ਤੋਂ ਨਾ ਤੇ ਜਿੱਦਾਂ ਕਿ ਖੁੱਲ੍ਹ ਕੇ ਪਾਣੀ ਪੀਂਦਾ ਸੀਗਾ ਤੇ ਪਾਣੀ ਦੀ ਵੀ ਪਿਆਸ ਘੱਟ ਲੱਗਦੀ ਹੈ ਤੇ ਭੁੱਖ ਵੀ ਘੱਟ ਲੱਗਦੀ ਹੈ ਜੀ। ਹਾਂਜੀ ਕੋਈ ਨਹੀਂ ਲੱਗਦੀ ਠੀਕ ਹੈ। ਹਾਂਜੀ ਤੇ ਉਹਦਾ ਕੋਈ ਉਹਦੇ ਬਾਰੇ ਦੱਸਿਓ ਜੀ ਕਿਤੇ ਪਲੀਜ਼। ਪਿਆਸ ਤਾਂ ਲੱਗਣੀ। ਰਣਜੀਤ ਕੌਰ ਜੀ। ਹੈਲੋ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਮੈਂ ਤੇ ਇੱਕ ਨਹੀਂ ਬਵਾਸੀਰ ਦਾ ਇਲਾਜ ਹੀ ਦੱਸਣਾ ਸੀਗਾ ਜੀ। ਦੱਸੋ। ਹਾਂਜੀ ਇਹ ਬੜਾ ਉਹ ਭੈਣ ਜੀ ਪਹਿਲਾਂ ਦੱਸ ਕੇ ਗਏ ਸੀ ਨਾਰੀਅਲ ਵਗੈਰਾ ਉਹ ਤੇ ਬੜੇ ਪੰਗੇ ਦੇ ਨੇ। ਇਹ ਤੇ ਬੜਾ ਸੌਖਾ ਹੈਗਾ 7 ਨਿੰਬੂ ਲੈ ਲੈਣ 7 ਨਿੰਬੂ ਮਤਲਬ ਗਿਣ ਕੇ ਆਪਣੀ ਕਿਚਨ 'ਚ ਰੱਖ ਲੈਣ ਤੇ 1 ਨਿੰਬੂ ਰੋਜ਼ ਕੱਟਣਾ ਤੇ ਗਲਾਸ ਦੁੱਧ ਦਾ ਲੈਣਾ ਨਿਰਣੇ ਕਾਲਜੇ ਉਹ ਦੁੱਧ ਦੇ ਵਿੱਚ ਨਿੰਬੂ ਨੂੰ ਪੂਰੇ ਨਿੰਬੂ ਨੂੰ ਨਿਚੋੜ ਲੈਣਾ ਦੁੱਧ ਦੇ ਵਿੱਚ ਫੈਂਟ ਕੇ ਤੇ ਇੱਕੇ ਸਾਹੇ ਉਹ ਪੀ ਜਾਣਾ ਫੁੱਟਣ ਤੋਂ ਪਹਿਲਾਂ ਹਨਾ ਫੱਟਣ। ਹਾਂਜੀ ਫੁੱਟਣ ਤੋਂ ਪਹਿਲਾਂ ਜਿੱਦਾਂ ਮਤਲਬ ਤੁਹਾਡੇ ਢਿੱਡ ਦੇ ਵਿੱਚ ਜਾ ਕੇ ਫੁੱਟੇ ਉਹ। ਅੱਛਾ ਤੇ ਤੁਸੀਂ 7 ਦਿਨ ਕਰਨਾ ਹੈ ਨਾਗਾ ਬਿਲਕੁਲ ਨਹੀਂ ਪਾਉਣਾ। 7 ਦਿਨਾਂ ਬਾਅਦ ਨਾ ਠੀਕ ਹੋਗੇ ਤੇ ਤੁਸੀਂ ਮੈਨੂੰ ਮੁੜ ਕੇ ਕਿਹੋ। ਮੇਰੇ ਆਪਣੇ 2 ਫੈਮਿਲੀ ਮੈਂਬਰ ਬਿਲਕੁਲ ਠੀਕ ਹੋਏ ਨੇ ਜਿਹੜੇ ਸਰਜਰੀ ਤੱਕ ਪਹੁੰਚ ਗਏ ਸੀ। ਇੱਕ ਨੇ ਤੇ ਸਰਜਰੀ ਅੱਧੀ ਕੁ ਕਰਵਾ ਵੀ ਲਈ ਸੀਗੀ। ਮੇਰੇ ਖੁਦ ਹਸਬੈਂਡ ਤੇ ਮੇਰੀ ਭੈਣ ਖੁਦ ਮੇਰੀ ਭੈਣ ਤੇ ਮੇਰੇ ਹਸਬੈਂਡ ਠੀਕ ਹੋਏ ਨੇ ਇਸ ਇਲਾਜ ਦੇ ਨਾਲ। ਠੀਕ ਹੈ ਜੀ। ਹਾਂਜੀ ਬਹੁਤ ਵਧੀਆ ਤੇ ਸੌਖਾ ਤਰੀਕਾ ਹੈਗਾ ਆ ਨਾ ਇਹਦਾ ਕੋਈ ਸਾਈਡ ਇਫੈਕਟ ਆ ਤੇ ਨਾ ਇਹਦਾ ਕੋਈ ਲੈਣਾ ਨਾ ਦੇਣਾ ਨਾ ਸਾਰੇ ਇੱਕ ਚੀਜ਼ ਆਪਣੇ ਘਰ ਆ ਨਾ ਕੋਈ ਟਾਈਮ ਵਾਧੂ। ਬਸ ਜੀ ਇਹੀ ਦੱਸਣਾ ਸੀ ਨਾ ਤੁਹਾਡਾ ਬਹੁਤਾ ਟਾਈਮ ਲੈਣਾ ਮੈਂ ਤੇ ਬਸ ਇਹ ਕਰਕੇ ਜਿਹਨਾਂ ਨੂੰ ਭੈਣ ਵੀਰਾਂ ਨੂੰ ਬਵਾਸੀਰ ਆ ਇਹ ਜ਼ਰੂਰ ਕਰਕੇ ਦੇਖਣ। ਸ਼ਰਤੀਆ ਹੀ ਇਲਾਜ ਆ ਮੇਰੇ ਲਈ ਤੇ ਕਿਉਂਕਿ ਮੇਰੀ ਫੈਮਿਲੀ 'ਚ 2 ਮੈਂਬਰਾਂ ਨੂੰ ਠੀਕ ਹੋ ਚੁੱਕੇ ਨੇ। ਠੀਕ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚੰਗਾ ਲੱਗਦਾ ਤੁਸੀਂ ਇੱਕ ਕਬਜ਼ ਦਾ ਪੁੱਛਿਆ ਸੀ। ਵੈਸੇ ਕਬਜ਼ ਲਈ ਇਹ ਹੁੰਦਾ ਕਿ ਰਾਤ ਨੂੰ ਸੇਬ ਖਾਓ ਤੇ ਬਾਕੀ ਉਹਨੂੰ ਪਿਲਾ ਦਿਓ ਵੈਸੇ ਸੌਖਾ ਕੰਮ ਪੀ ਲੈਂਦਾ। ਪੱਥਰੀ ਦਾ ਅਜੇ ਕਿਸੇ ਨੇ ਨਹੀਂ ਦੱਸਿਆ ਜੀ। ਪੱਥਰੀ ਬਾਰੇ ਵੀ ਫਿਰ ਇੱਕ ਕੱਲ ਨੂੰ ਜਿਹੜੀ ਅੱਜ ਰੱਖੀ ਹੋਈ 3 ਦਿਨ ਕਰਨਾ ਹੈ। ਵੈਸੇ ਖਾਰੀਆਂ ਚੀਜ਼ਾਂ ਪੀਣੀ ਨਾ ਇਹ ਪੱਥਰੀ ਬਾਹਰ ਨਿਕਲਿਆ। ਇੱਕ ਕਾਲ ਲੈ ਕੇ ਬ੍ਰੇਕ ਲੈਣੇ ਜੀ। ਹਰਜਿੰਦਰ ਸਤਿ ਸ਼੍ਰੀ ਅਕਾਲ। ਹਰਜਿੰਦਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਹਿੰਦੀ ਜਿਹੜੀ ਉਹ ਦੱਸ ਕੇ ਗਏ ਸੀ ਪੈਰਾਂ ਦੇ ਚੋਂ ਸੇਕ ਨਿਕਲਦਾ ਆਲਸੀ ਤੇ ਕਲੌਂਜੀ ਦੱਸੀ ਸੀ ਉਹ ਅਸੀਂ ਭੁੰਨ ਕੇ ਲੈਣੀ ਆ ਜਾਂ ਕੱਚੇ। ਹਾਂਜੀ ਮਰਜੀ ਜਾਂ ਨਹੀਂ ਜਿਹੜੀ ਆਲਸੀ ਦੱਸਿਆ ਉਹਨਾਂ ਨੇ ਆਲਸੀ ਮਰਜੀ ਆ। ਕਈ ਤਾਂ ਉਦਾਂ ਮਨ ਦੀ ਤਸੱਲੀ ਲਈ ਭੁੰਨਦੇ ਆ ਭੁੰਨ ਕੇ ਤਾਂ ਚੀਜ਼ਾਂ ਦੇ ਅਸਰ ਉੱਥੇ ਪਰ ਜਿਹੜੀ ਕੱਚੀ ਆਲਸੀ ਜਾ ਕੇ ਜੰਮਦੀ ਤਾਂ ਨਹੀਂ ਕਿੱਥੇ ਜਦੋਂ ਅੰਦਰ ਸਟੰਪ ਕੁਛ ਨਹੀਂ ਜੰਮ। ਅੱਛਾ ਜੀ ਮੈਂ ਸਾਡੇ ਕਿ ਏਦਾਂ ਹੋਇਆ ਸੀਗਾ ਕਿਸੇ ਨੂੰ ਉਹਨੇ ਏਦਾਂ ਕਿਸੇ ਨੇ ਦੱਸਿਆ ਉਹਨੇ ਆਲਸੀ ਖਾ ਲਈ ਤੇ ਅੰਦਰ ਜਾ ਕੇ ਉਹ ਸਾਰਾ ਸਾਹ ਸੂ ਬੰਦ ਹੋ ਗਿਆ ਐਮਰਜੈਂਸੀ ਜਾਣਾ ਪਿਆ ਉਹਨੂੰ। ਮੈਂ ਖਾ ਕੇ ਦੇਖੂ ਇਹ ਮੇਰੇ ਹਸਬੈਂਡ ਉਹਨਾਂ ਦਾ ਸੇਕ ਨਿਕਲ ਜਾਂਦਾ ਪੈਰਾਂ ਚੋਂ। ਮੈਂ ਕਿਹਾ ਪੁੱਛ ਲਵਾਂ ਵੀ ਜੇ ਤਾਂ ਅਸੀਂ ਭੁੰਨ ਕੇ ਲੈਣੀ ਜਾਂ ਕੱਚੀ ਲੈਣੀ ਕਿੱਦਾਂ ਲੈਣੀ ਆ। ਤੁਸੀਂ ਜਿਵੇਂ ਵੀ ਕਰਨਾ ਹੈ ਕਰ ਸਕਦੇ। ਹਾਂਜੀ ਤੁਸੀਂ ਜਿਵੇਂ ਵੀ ਕਰਨਾ ਕਰ ਸਕਦੇ ਆ। ਓਕੇ ਓਕੇ ਥੈਂਕ ਯੂ। ਤੇ ਆਪਾਂ ਇੱਕ ਬ੍ਰੇਕ ਲੈਣੇ ਆ। ਬ੍ਰੇਕ ਤੋਂ ਬਾਅਦ ਪਸਾਨੇ ਆ ਇਸੇ ਤਰ੍ਹਾਂ ਬਣੇ ਰਹਿਣਾ। 4085 ਨੰਬਰ ਆ ਕਾਲ ਕਰ ਆਉਣੇ ਆ ਵਾਪਸ।
ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ US ਦੇ ਨਾਲ ਤੇ ਪ੍ਰੋਗਰਾਮ ਸੇ ਸੰਭਾਲ, ਜਿਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ ਤੇ ਸਰੋਤੇ ਡਾਕਟਰ ਤੇ ਸਰੋਤੇ ਸਾਡੇ ਮਰੀਜ਼ ਹੁੰਦੇ ਆ। ਇਹੀ ਪ੍ਰੋਗਰਾਮ ਤੁਸੀਂ ਅਗਲੇ ਐਤਵਾਰ 4 ਵਜੇ ਇਸ ਦਾ ਰਿਪੀਟ ਸੁਣ ਸਕੋਗੇ। ਉਸ ਦੇ ਨਾਲ ਹੀ ਜਿਨ੍ਹਾਂ ਦਾ ਨਹੀਂ ਵੀ ਟਾਈਮ ਹੁੰਦਾ ਤੇ ਇਹ YouTube ਦੇ ਉੱਤੇ ਚਾੜ ਦਿੱਤਾ ਜਾਂਦਾ। ਪੰਜਾਬੀ ਰੇਡੀਓ US ਦੇ YouTube ਚੈਨਲ ਆ, ਉਸ ਨੂੰ ਸਬਸਕ੍ਰਾਈਬ ਕਰ ਲਓ। ਜਦ ਵੀ ਬਣ ਗਿਆ ਤੁਹਾਡੇ ਕੋਲ ਉਸੇ ਵੇਲੇ ਜਿਹੜੇ ਇਹ ਪ੍ਰੋਗਰਾਮ ਆ ਪਹੁੰਚ ਜਾਂਦੇ ਆ। ਤੁਸੀਂ ਉੱਥੇ ਵੀ ਸੁਣ ਸਕਦੇ ਆ, ਹੌਲੀ ਕਰਕੇ ਸੁਣ ਸਕਦੇ ਆ, ਲਿਖ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਇੱਕ ਵਾਰ ਫਿਰ ਦੱਸੀਏ, ਕੋਈ ਡਾਕਟਰ ਨਹੀਂ ਹੈਗਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੀ ਆ। ਚੱਲਦੇ ਤੁਹਾਡੀਆਂ ਕਾਲਸ ਵੱਲ। ਜੁੜੇ ਹੋਏ ਨੇ ਅਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਹੀ ਖੱਬਾ ਪਾਸਾ, ਲੱਤ, ਸਿਰ ਕੰਨ, ਬਾਂਹ, ਇਹ ਸਾਰੇ ਮਤਲਬ ਹੈ ਨਾ ਛਾਂ ਕਰਦੇ ਆ, ਜਿੱਦਾਂ ਮਤਲਬ ਸੁੱਤੇ ਆ। ਡਾਕਟਰ ਨੂੰ ਦਿਖਾਏ ਸੀ? ਦਿਖਾਇਆ ਸੀ। ਉਹ ਕਹਿੰਦੇ ਨਾੜਾਂ ਦੀ ਮਤਲਬ ਤਾਂ ਹੋਈ ਆ। ਠੀਕ ਆ, ਚਲੋ ਆਪਾਂ ਪੁੱਛਦੇ ਅਜੀਤ ਸਿੰਘ ਜੀ। ਸੁਣਦੇ ਜ਼ਰੂਰ ਰਹੋ ਕਿ ਕੀ ਕਾਰਨ ਹੈਗਾ ਆ ਇਹਨਾਂ ਚੀਜ਼ਾਂ ਦੇ ਲਈ। ਅਗਲੇ ਕਾਲਰ ਨੇ ਹਰਿੰਦਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਰਿੰਦਰ ਸਿੰਘ। ਹਾਂਜੀ, ਅੱਛਾ ਜੀ, ਮੈਂ ਪੁੱਛਣਾ ਸੀ, ਇੱਕ ਤੇ ਸ਼ੂਗਰ ਦਾ ਪੁੱਛਣਾ ਸੀ। ਕੋਲੀ ਦਾ ਤਾਂ ਕੀਤਾ, ਪਰ ਉਹਦੇ ਨਾਲ ਕੁਝ ਬਹੁਤਾ ਫਰਕ ਨਹੀਂ ਪੈ ਰਿਹਾ। ਤੇ ਦੂਸਰਾ ਪੁੱਛਣਾ ਸੀ ਵੀ ਕਿਸੇ ਨੂੰ ਕੈਨੇਡਾ ਜਾਂ ਕੋਈ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਦਾ ਥੋੜਾ ਜਿਹਾ ਜਿੱਦਾਂ ਦੂਰੋਂ ਨਹੀਂ ਸੁਣਦਾ, ਜੇ ਕੋਲੋਂ ਸੁਣਦੇ ਆ ਵੀ ਠੀਕ ਪਤਾ ਲੱਗਦਾ, ਤੇ ਥੋੜਾ ਜਿਹਾ ਸੁਣਨ ਦੇ ਵਿੱਚ ਪ੍ਰੋਬਲਮ ਹੈ। ਤੇ ਦੂਜਿਆਂ ਦੇ ਵੀ ਰਾਤ ਨੂੰ ਪਿਆਂ ਤੋਂ ਕੰਨਾਂ ਦੇ ਵਿੱਚ ਸਾਂ ਬਹੁਤ ਹੁੰਦੀ ਆ। ਕੰਨਾਂ 'ਚ ਸਾਂ ਬਹੁਤ ਹੁੰਦੀ ਲੋਕਾਂ ਦੇ। ਠੀਕ। ਹਾਂਜੀ, ਤੋਂ ਡਾਕਟਰ ਕੋਲ ਗਏ ਤਾਂ ਉਹ ਕਹਿੰਦੇ ਮਸ਼ੀਨ ਲਾ ਲਓ। ਹਾਂਜੀ, ਉਹਨਾਂ ਤਾਂ ਫਿਰ ਉਹੀ ਦੇਣਾ ਨਾ। ਹਾਂਜੀ, ਪਲੀਜ਼ ਕੋਈ ਸ਼ੂਗਰ ਦਾ ਤੇ ਕੰਨਾਂ ਦਾ ਜ਼ਰੂਰ ਦੱਸਣ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿੰਨਾ ਚਿਰ ਤੁਹਾਨੂੰ ਕੋਈ ਸ਼ੂਗਰ ਦਾ ਨਹੀਂ ਦੱਸਦਾ, ਉਨਾ ਚਿਰ ਤੁਸੀਂ ਰੋਟੀ ਆ ਜਿਹੜੀ ਉਹਨੂੰ ਘੱਟ ਕਰ ਲਓ, ਕਣਕ ਦੀ ਰੋਟੀ ਘੱਟ ਕਰ ਲਓ। ਬਲਵਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲਦਾ ਹੈਗਾ। ਥੈਂਕ ਯੂ। ਮੈਂ ਉਹ ਬੱਚਿਆਂ ਦਾ ਦੱਸਣਾ ਸੀ, ਜਿਹੜੇ ਬੱਚੇ ਕਹਿੰਦੇ ਵੀ ਦੁੱਧ ਪੀ ਕੇ ਉਵੇਂ ਕੱਢ ਦਿੰਦੇ ਆ। ਹਾਂਜੀ, ਉਹ ਸੁਹਾਗੇ ਦੀ ਖੱਲ ਕਰ ਲੈਣ। ਹਾਂਜੀ, ਤੇ ਬਈ ਬੱਚੇ ਛੋਟੇ ਆ, ਅੱਧਾ ਕੁ ਚਮਚਾ ਹਲਦੀ ਦਾ ਪਾ ਲੈਣ ਤੇ ਚੁੰਡੀ ਕੀ ਸੁਹਾਗੇ ਦੀ ਪਾ ਕੇ ਬੱਚਿਆਂ ਨੂੰ ਉਹ ਦਿਓ। ਹਾਂ, ਕਿਸੇ ਤਰ੍ਹਾਂ ਉਹਨਾਂ ਨੂੰ ਦੇ ਦੇਣ। ਠੀਕ ਹੈ। ਹਾਂਜੀ, ਉਹਦੇ ਨਾਲ ਠੀਕ ਹੋ ਜਾਣਾ ਹੈਗਾ। ਤੇ ਇੱਕ ਬੱਚੇ ਦੇ ਪੁੱਛਿਆ ਸੀਗਾ ਵੀ ਸਿਰ ਦੇ ਵਿੱਚ ਖਾਰਸ ਹੁੰਦੀ ਹੈ। ਹਾਂਜੀ, ਜਾਂ ਸਿੱਕਰੀ ਬਹੁਤ ਹੈ। ਉਹ ਨਿੰਮ ਦਾ ਤੇਲ ਲਾਉਣ ਦੀ ਉਹਦੇ ਬੱਚੇ ਦੇ। ਹਾਂਜੀ, ਉਹ ਵੀ ਵਧੀਆ। ਹਾਂਜੀ, ਤੇ ਉਹਦੇ ਨਾਲ ਠੀਕ ਹੋ ਜਾਣੇ ਆ। ਠੀਕ ਹੈ ਜੀ। ਤੇ ਇੱਕ ਕਿਸੇ ਨੇ ਪੁੱਛਿਆ ਵੀ ਪਿੰਡਾ ਉੱਠ ਖੜਦਾ ਇੰਡੀਆ, ਉਹ ਦੂਜਾ 10 ਗ੍ਰਾਮ ਫਟਕੜੀ ਲੈ ਲੈਣ, 10 ਗ੍ਰਾਮ ਸੁਹਾਗਾ। ਹਾਂਜੀ, ਤੇ ਦੂਜਾ 10 ਗ੍ਰਾਮ ਫਟਕੜੀ, 10 ਗ੍ਰਾਮ ਸੁਹਾਗਾ, ਉਹਨਾਂ ਦੀ ਖੱਲ ਕਰ ਲੈਣ ਤੇ 5 ਗ੍ਰਾਮ ਵਿੱਚ ਨੀਲਾ ਸੋਤਾ ਪਾਉਣ। ਠੀਕ ਆ। ਉਹ ਬਰੀਕ ਪੀਸ ਕੇ ਤੇ ਮੱਖਣੀ ਚ ਲਾ ਕੇ ਉਹਦਾ ਲੇਪ ਕਰਨ। ਠੀਕ ਹੈ ਜੀ। ਹਾਂਜੀ, ਇਹਦੇ ਨਾਲ ਠੀਕ ਹੋ ਜਾਣਾ ਹੈਗਾ। ਬਾਕੀ ਪੀਲੀਏ ਦਾ ਇਲਾਜ ਪੁੱਛਿਆ ਸੀ ਕਿਸੇ ਨੇ। ਹਾਂਜੀ, ਉਹ ਮੈਂ ਲਿਖਾ ਦਿੰਨੀ ਆ ਜੇ ਤੁਸੀਂ ਆਖੋ। ਹਾਂਜੀ, ਉਹ ਲਿਖਾ ਦਿਓ। ਹਾਂਜੀ, ਕਲਮੀ ਸੋਰਾ 2 ਤੋਲੇ ਲੈਣਾ, ਚੌਂਖਾਰ 2 ਤੋਲੇ, ਸੁਹਾਗਾ 2 ਤੋਲੇ, ਤਵਾਸੀਰ 2 ਤੋਲੇ, ਸਰਦ ਚੀਨੀ 2 ਤੋਲੇ, ਛੋਟੀ ਇਲਾਇਚੀ 2 ਤੋਲੇ, ਠਿਕਰੀ ਨਸਾਦਰ 1 ਤੋਲਾ ਜੀ, ਨਾਰਮਲ ਕੱਥਾ 1 ਤੋਲਾ ਜੀ, ਖੂਜਾ ਮਿਸ਼ਰੀ ਲੈਣੀ ਆ 50 ਗ੍ਰਾਮ। ਸਾਰੀਆਂ ਚੀਜ਼ਾਂ ਪੀਸ ਕੇ ਕਬੜ ਛਾਣ ਕਰ ਲੈਣ ਤੇ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਬਣਾ ਕੇ ਲੈਣ, ਉਹ ਚਮਚੇ ਦਾ ਚੌਥਾ ਹਿੱਸਾ। ਠੀਕ ਹੈ ਜੀ। ਹਾਂਜੀ, ਤੇ ਬਾਕੀ ਗਰਮ ਚੀਜ਼ਾਂ ਤੋਂ ਪਰਹੇਜ਼ ਕਰਨ, ਗਰਮ ਚੀਜ਼ਾਂ ਨਾ ਖਾਣ ਜਦੋਂ ਇਹ ਦਵਾਈ ਲੈਣੀ ਹੈ। ਧਰਤੀ ਭਸਮ ਲੈਣੀ ਹੈ 2 ਤੋਲੇ ਜੀ, ਮੈਨੂੰ ਚੇਤਾ ਆ ਗਿਆ। ਠੀਕ ਹੈ। ਗਊ ਧਰਤੀ ਭਸਮ। ਠੀਕ ਹੈ। ਹਾਂਜੀ, ਇਹ 2 ਤੋਲੇ। ਹਾਂਜੀ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਪੀਸ ਕੇ ਕਬੜ ਛਾਣ ਕਰਕੇ ਇਹ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਬਣਾ ਕੇ ਲੈਣੀ ਹੈ 2 ਟਾਈਮ, ਚਮਚੇ ਦਾ ਚੌਥਾ ਹਿੱਸਾ। ਥੈਂਕ ਯੂ। ਹਾਂਜੀ, ਬਹੁਤ ਧੰਨਵਾਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਲਵਾਂਗੇ। ਆਪਾਂ ਸਾਰਿਆਂ ਨੂੰ ਰਿਕੁਐਸਟ ਹੈ, ਟਾਈਮ ਘੱਟਿਆ ਤੇ ਰਿਪੀਟ ਨਾ ਕਰਿਓ ਉਸ ਬਿਮਾਰੀ ਨੂੰ, ਇੱਕ ਵਾਰੀ ਜੀ ਪੁੱਛ ਲਓ। ਰਵਿੰਦਰ। ਹਾਂਜੀ, ਮੈਂ ਤਾਂ ਦੱਸਣਾ ਸੀਗਾ ਕਿ ਕਈ ਲੋਕ ਕਹਿੰਦੇ ਆ ਕਿ ਉਹਨਾਂ ਨੂੰ ਜਿਹੜੀ ਸ਼ਾਟ ਲਈ ਆ ਵੈਕਸੀਨ, ਹਾਂਜੀ, ਉਸ ਤੋਂ ਬਾਅਦ ਕਈਆਂ ਨੂੰ ਬੁਖਾਰ ਚੜ੍ਹਦਾ। ਇਹ ਨੋਰਮਲ ਆ, ਕਿਉਂਕਿ ਸਾਡੇ ਫੈਮਿਲੀ 'ਚ ਜਦ ਦੂਜੀ ਸ਼ਾਟ ਲੈਣ ਤੋਂ ਬਾਅਦ 4-5 ਦਿਨ ਬੁਖਾਰ ਚੜਿਆ ਤੇ ਟਾਲਨ ਨਾਲ ਲਈ ਜਾਣ, ਉਹਦੇ ਨਾਲ ਠੀਕ ਹੋ ਜਾਂਦਾ। ਤੇ ਨਾਲੇ ਮੈਨੂੰ ਹੋਇਆ ਵੀ ਜਿਵੇਂ ਕੀ ਕਹਿੰਦੇ ਵੀ ਬਾਡੀ ਏਕ ਹੁੰਦਾ ਹਨਾ,
ਤੇ ਉਹਦੇ ਲਈ ਵੀ Tylenol ਲੈਣ, ਉਹ ਵੀ ਨੋਰਮਲ ਆ ਬਾਡੀ ਏਕ ਵੀ ਜਿੱਦਾਂ ਨਾ। ਤੇ ਇੱਕ ਕਹਿੰਦੇ ਸੀਗੇ ਜੀ ਉਹਨਾਂ ਨੂੰ ਕਰੋਨਾ ਤੋਂ ਬਾਅਦ ਭੁੱਖ ਨਹੀਂ ਲੱਗਦੀ ਹੈ ਨਾ, ਤੇ ਇਹ ਵੀ ਨੋਰਮਲ ਆ। 10-15 ਦਿਨ ਉਹਨਾਂ ਨੂੰ ਨਹੀਂ ਭੁੱਖ ਲੱਗਣੀ, ਫਿਰ ਹੌਲੀ ਹੌਲੀ ਲੱਗਣੀ ਆ। ਜ਼ਿਆਦਾ ਜਿਵੇਂ ਦਾਲ ਦੂਲ ਜਿੱਦਾਂ ਇੱਦਾਂ ਦੀਆਂ ਚੀਜ਼ਾਂ, ਲਿਕੁਇਡ ਵਾਲੀਆਂ ਚੀਜ਼ਾਂ ਉਹ ਪੀਣ ਤੇ ਖਾਣ ਜਿੱਦਾਂ ਨਾ, ਤੇ ਸੁੱਕੀਆਂ ਚੀਜ਼ਾਂ ਘੱਟ ਖਾਣ, ਤੇ 10-15 ਦਿਨਾਂ ਬਾਅਦ ਉਹ ਆਪੇ ਹੀ ਠੀਕ ਹੋ ਜਾਂਦੇ ਆ। ਇਹ ਨੋਰਮਲ ਆ। ਠੀਕ ਹੈ। ਹਾਂਜੀ। ਤੇ ਇੱਕ ਕਹਿੰਦੇ ਸੀਗੇ ਕਿ ਉਹਨਾਂ ਦਾ ਮੋਢਿਆਂ ਦਾ ਜਿੱਦਾਂ ਨਰਵ ਪਿੰਚ ਹੁੰਦੀ ਆ, ਮੇਰੇ ਵੀ ਪਿਛਲੀ ਵੀਕ ਹੋਇਆ ਸੀਗਾ, ਤੇ ਮੇਰੇ ਵੀ ਬਹੁਤ ਉਂਗਲਾਂ ਸੌ ਜਾਂਦੀਆਂ ਸੀਗੀਆਂ ਹਨਾ, ਇੱਥੇ ਤੱਕ ਖੱਬਾ ਮੋਢਾ ਮੇਰਾ ਬਹੁਤ ਦੁਖਦਾ ਸੀ। ਫਿਰ ਮੈਂ YouTube ਤੇ ਜਾ ਕੇ ਦੇਖਿਆ ਸੀਗਾ, ਤੇ ਉੱਤੇ ਉਹਨਾਂ ਨੇ ਦੱਸੀ ਸੀ ਕਈ ਤਰ੍ਹਾਂ ਦੀ ਇੱਕ ਐਕਸਰਸਾਈਜ਼ ਦੱਸੀ ਸੀ 4-5 ਤਰ੍ਹਾਂ ਦੀ ਨਾ, ਤੇ ਉਹ ਜਿੱਦਾਂ ਹੌਲੀ ਹੌਲੀ ਹੱਥ ਉੱਪਰ ਨੂੰ ਕਰਨਾ ਤੁਸੀਂ ਏਦਾਂ, ਤੇ ਏਦਾਂ ਤੁਸੀਂ ਟੇਬਲ ਦੇ ਉੱਤੇ ਖੜੇ ਹੋ ਕੇ ਜਿਹੜਾ ਪਾਸਾ ਨਹੀਂ ਦੁਖਦਾ ਉਹ ਰੱਖ ਕੇ, ਤੇ ਜਿਹੜਾ ਪਾਸਾ ਦੁਖਦਾ ਆ ਹੱਥ ਉਹ ਥੱਲੇ ਜਿੱਦਾਂ ਇਹਨੂੰ ਲਮਕਾਉਣਾ, ਤੇ ਉਹ 8 ਵਾਰੀ ਉਹ ਕਰਨਾ। ਫਿਰ ਕੋਈ ਉਸ ਹੱਥ ਵਿੱਚ ਪਾਣੀ ਦੀ ਬੋਤਲ ਫੜ ਕੇ ਫਿਰ ਉਹਨੂੰ ਤੁਸੀਂ ਉੱਦਾਂ ਹੀ ਅੱਗੇ ਪਿੱਛੇ ਕਰਕੇ ਹੱਥ ਨੂੰ ਐਕਸਰਸਾਈਜ਼ ਕਰਨੀ। ਤੇ ਐਕਸਰਸਾਈਜ਼ ਕਰਨ ਤੋਂ ਪਹਿਲਾਂ ਤੁਸੀਂ ਮਾੜੇ ਜਿਹੇ ਤੇਲ ਦੀ ਮਾਲਿਸ਼ ਕਰਕੇ ਤੇ ਪਹਿਲਾਂ ਗਰਮ ਸੇਕ ਰੱਖਣਾ ਆ, ਤੇ ਜਦ ਤੁਸੀਂ ਐਕਸਰਸਾਈਜ਼ ਕਰਕੇ ਹਟਣਾ ਉਦੋਂ ਬਾਅਦ ਫਿਰ ਆਈਸ ਪੈਕ ਰੱਖਣਾ ਆ, ਵੀ ਜਦੋਂ ਆਈਸ ਪਾ ਕੇ ਉਹਦੇ ਵਿੱਚ ਜਾਂ ਰੱਖ ਲਓ, ਜਾਂ ਮੈਂ ਤਾਂ ਮਾਈਕ੍ਰੋਵੇਵ 'ਚ ਤੌਲੀਆ ਭਿਉਂ ਕੇ ਰੱਖ ਲਿਆ ਸੀਗਾ, ਉਹ ਜਿਹੜੀ ਵੈਟ ਹੀਟ ਆ, ਤੇ ਉਹ ਰੱਖਿਆ ਸੀਗਾ, ਉਹਦੇ ਨਾਲ ਠੀਕ ਹੋ ਗਿਆ। ਤੇ ਮੈਂ 3 ਦਿਨ ਹੀ ਕੀਤਾ, ਤੇ ਮੈਂ 2 ਦਿਨ ਆਈਬੂਪ੍ਰੋਫਨ ਲਈ, ਬਸ ਇੰਨੇ ਨਾਲ ਮੇਰਾ ਠੀਕ ਹੋ ਗਿਆ। ਚਲੋ ਵਧੀਆ, ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ। ਅਗਲੇ ਕਾਲਰ ਨੇ ਪਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂ, ਉਹ ਭੈਣ ਜੀ ਕਹਿੰਦੇ ਸੀਗੇ ਵੀ ਉਹਨਾਂ ਦੀ ਬੱਚੀ ਆ 6 ਮਹੀਨੇ ਦੀ, ਤੇ ਉਹਦੇ ਸਿਰ ਦੇ ਵਿੱਚ ਨਾ ਉਹ ਆਪ ਹੀ ਖੁਰਕ ਕੱਢ ਲੈਂਦੀ ਆ। ਪਹਿਲਾਂ ਤਾਂ ਭੈਣ ਜੀ ਜੇ ਉਹਨੂੰ ਦੁੱਧ ਪਿਲਾਉਂਦੇ ਆਪਣਾ, ਤਾਂ ਇਹ ਦੇਖਣ ਭੈਣ ਜੀ ਨੂੰ ਆਪਣੀ ਕੋਈ ਔਰਤਾਂ ਦੀ ਬਿਮਾਰੀ ਤਾਂ ਨਹੀਂ ਹੈਗੀ ਸੀਰੀਅਸ, ਨੰਬਰ 1। ਨੰਬਰ 2, ਉਹ ਅਲਕਾਲਾਈਨ ਫੂਡ ਖਾਣ, ਉਹ ਠੀਕ ਆ, ਐਸਿਡਿਕ ਫੂਡ ਨਾ ਖਾਣ। ਸਹੀ ਹੈ ਜੀ। ਤੇ ਉਹਨਾਂ ਨੂੰ ਆਪਣ, ਕਿਉਂਕਿ ਜੋ ਕੁਝ ਉਹ ਖਾਂਦੇ ਆ ਉਹੀ ਬੱਚੀ ਦੇ ਅੰਦਰ ਜਾਣਾ, ਉਹਨੇ ਅੱਗੇ ਰਿਐਕਸ਼ਨ ਕਰਨਾ, ਕੁਝ ਵੀ ਕਰਨਾ। ਤੇ ਬਾਕੀ ਭਾਜੀ ਕਹਿੰਦੇ ਸੀਗੇ ਵੀ ਕਿੰਨਾ ਉਹਨਾਂ ਦਾ ਖੱਬਾ ਪਾਸਾ ਯਾਨੀ ਕਿ ਸੌਂਦਾ ਵਾ, ਜਾਂ ਕਹਿ ਲਓ ਉਹ 'ਚ ਕਹਿੰਦੇ ਵੀ ਨਸਾਂ ਕਮਜ਼ੋਰ, ਬੇਸਣ ਫਟਕੜੀ ਵਾਲੀ ਬਰਫੀ ਬਣਾ ਕੇ ਖਾਣ 1-2 ਵਾਰੀ। ਠੀਕ ਆ, ਫਟਕੜੀ ਵਾਲਾ ਬੇਸਣ, ਠੀਕ ਆ। ਹਾਂਜੀ ਹਾਂਜੀ। ਤੇ ਆਹ ਵੀ ਹੁਣ ਭੈਣ ਜੀ ਨੇ ਜਿਹੜਾ ਕਿਹਾ ਸੀਗਾ ਵੀ ਮੇਰੇ ਨਰਵ ਦੁਖਦੀ ਆ, ਇਹ ਹਲਦੀ ਦੇ ਕੈਪਸੂਲ ਮਿਲ ਜਾਂਦੇ ਆਪਣੇ ਕਾਸਕੋ ਦੇ ਵਿੱਚੋਂ। ਹਾਂਜੀ। ਤੇ ਉਹ ਇੱਕ ਸਵੇਰੇ ਇੱਕ ਸ਼ਾਮ ਨੂੰ, ਸਵੇਰੇ ਨਿਰਣੇ ਕਾਲਜ ਉੱਠ ਕੇ ਲੈ ਲੈਣਾ, ਤੇ ਸ਼ਾਮ ਨੂੰ ਸੌਣ ਲੱਗੇ ਲੈ ਲੈਣਾ। ਠੀਕ ਹੈ, ਤੇ ਉਹ ਵਧੀਆ ਰਹਿੰਦਾ ਜੀ। ਓਕੇ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ। ਅੱਗੇ ਸਾਡੇ ਨਾਲ ਜਿਹਨੇ ਬੀਸਲਾ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਧੰਨਵਾਦ ਹੈ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ। ਮੈਂ ਤਾਂ ਜੀ ਉਹ ਇੱਕ ਸਰੋਤੇ ਕਹਿ ਰਹੇ ਸੀ ਅਲਸੀ ਬਾਰੇ, ਤੇ ਮੇਰਾ ਤਾਂ ਖਿਆਲ ਨਹੀਂ ਹੈਗਾ, ਕੱਚੀ ਖਾ ਲਓ ਤੇ ਸ਼ਾਇਦ ਵਧੀਆ ਹੋਏਗੀ। ਤੁਸੀਂ ਹਿੰਟ ਮਾਰ ਵੀ ਦਿੱਤਾ ਸੀਗਾ, ਤੇ ਉਦਾਰ ਨਹੀਂ ਹੋਣਾ ਜੀ, ਤੇ ਖਾ ਸਕਦੇ ਹੋ। ਤੇ ਦੂਸਰਾ ਇਹ ਹੈਗਾ ਜੀ ਵੀ ਇੱਕ ਸਰੋਤੇ ਪੁੱਛ ਰਹੇ ਸੀਗੇ ਵੀ ਲੱਤਾਂ ਦੁਖਦੀਆਂ ਟੀਕੇ ਤੋਂ ਬਾਅਦ। ਹਾਂਜੀ, ਉਹ ਏਦਾਂ ਹੈ ਜੀ, ਆਪਣੀ ਖੁਰਾਕ ਵਧੀਆ ਖਾਣ, ਆਪਣੀ ਜੇ ਡਾਇਬਟੀਜ਼ ਵਗੈਰਾ ਹੈਗਾ ਤਾਂ ਉਹਦਾ ਧਿਆਨ ਰੱਖ ਕੇ ਆਪਣੀ ਖੁਰਾਕ ਖਾਣ, 15 ਦਿਨ 20 ਦਿਨਾਂ ਦੇ ਵਿੱਚ ਠੀਕ ਹੋ ਜਾਊਗਾ। ਠੀਕ ਹੈ ਜੀ। ਇਹ ਹੈ ਜੀ ਵੀ ਤੁਹਾਡੀ ਬੈਕ ਵੀ ਆਕੜ ਸਕਦੀ, ਦੁਖਦੀ ਨਹੀਂ ਹੁੰਦੀ, ਬੈਠਿਆਂ ਉੱਠਦਿਆਂ ਨੂੰ ਆਕੜ ਪੈਂਦੀ ਆ, ਲੱਤਾਂ ਨੂੰ ਵੀ ਹੁੰਦੀ ਆ, ਸਿਰ ਵੀ ਦੁਖ ਸਕਦਾ, ਭੁੱਖ ਵੀ ਟੀਕਾ ਲੱਗੇ ਤੋਂ 24 ਘੰਟਿਆਂ ਬਾਅਦ ਤੁਹਾਡੀ ਭੁੱਖ ਵੀ ਘੱਟ ਸਕਦੀ, 12 ਘੰਟਿਆਂ ਬਾਅਦ ਵੀ ਘੱਟ ਸਕਦੀ ਹੈ, ਤੇ ਤੁਸੀਂ ਮੱਲੋ ਮੱਲੀ ਖਾਣਾ ਜ਼ਰੂਰੀ ਆ। ਠੀਕ ਹੈ। ਹਾਂਜੀ, ਬਾਕੀ ਮੈਂ ਤੁਹਾਨੂੰ ਅਗਲੇ ਰਿਪੋਰਟ ਲੈਣੀ ਆ ਜੀ ਸਾਰੀ, ਵੀ ਟੀਕੇ ਮੇਰੇ ਵੀ ਲੱਗਦੇ ਆ, ਮੈਨੂੰ ਵੀ ਪ੍ਰੋਬਲਮ ਹੋਈ ਸੀ। ਬਾਕੀ ਮੈਂ ਅਗਲੇ ਮੰਗਲਵਾਰ ਦੱਸੂਗਾ ਜਿਹੜੇ ਹੋਰ ਮੈਨੂੰ ਡਿਫੈਕਟ ਹੋਏ ਆ ਉਹਦੇ ਨਾਲ, ਫਿਰ ਮੈਂ ਅਗਲੇ ਨੂੰ ਕਰੂੰਗਾ ਜੀ। ਥੈਂਕ ਯੂ ਜੀ, ਤੁਹਾਡਾ ਪ੍ਰੋਗਰਾਮ ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਅੱਗੇ ਜੁੜੇ ਹੋਏ ਨੇ ਬਲਵੀਰ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਮੈਂ ਨਿੱਕਾ ਜਿਹਾ ਕਮੈਂਟ ਕਰਨਾ ਤੇ ਇੱਕ ਦਵਾਈ ਦੱਸਣੀ ਹੈ। ਹਾਂਜੀ। ਤੇ ਦਵਾਈ ਹੈਗੀ ਆ ਵੀ ਰਾਤ ਨੂੰ ਕਈਆਂ ਲੋਕਾਂ ਨੂੰ ਨਾ ਜਿਹੜੇ ਓਵਰ 60 ਹੈ ਤੇ ਬਾਥਰੂਮ ਆਉਂਦਾ ਬਹੁਤ 4-4 5-5 ਵਾਰੀ। ਹਾਂਜੀ ਹਾਂਜੀ। ਤਾਂ ਉਹ ਨਾ ਇਮਬਲੀ ਲੈ ਕੇ, ਇਮਬਲੀ ਦੇ ਜਿਵੇਂ 2 ਮੱਕੀ ਦੇ ਦਾਣਿਆਂ ਜਿੰਨੀ, 1 ਤੇ 2 ਮੱਕੀ ਦੇ ਦਾਣਿਆਂ ਜਿੰਨੀ 1 ਕੱਪ ਪਾਣੀ 'ਚ ਉਬਾਲਣਾ ਹੈ, ਤੇ ਉਹਨੂੰ ਚੰਗੀ ਤਰ੍ਹਾਂ ਉਬਾਲ ਕੇ, ਜੇ ਸ਼ੂਗਰ ਦੀ ਕੋਈ ਪ੍ਰੋਬਲਮ ਨਹੀਂ ਤਾਂ ਉਹਨੂੰ ਥੱਲੇ ਕਰਕੇ ਕੋਸਾ ਕਰਕੇ ਉਹਦੇ 'ਚ ਥੋੜਾ ਸ਼ਹਿਦ ਪਾਉਣਾ ਹੈ, ਜੇ ਨਹੀਂ ਤਾਂ ਸ਼ਹਿਦ ਨਾ ਪਾਵੋ, ਉਦਾਂ ਪੀ ਸਕਦੇ। ਹਾਂਜੀ, 10 ਵਜੇ ਉਹਨੂੰ ਪੀ ਲੈਣਾ ਦਿਨੇ, ਤੇ 1 ਘੰਟਾ ਬਾਅਦ ਕੁਝ ਨਹੀਂ ਖਾਣਾ, ਤੇ ਸ਼ਾਮ ਨੂੰ 4 ਵਜੇ ਫਿਰ ਸੇਮ 1 ਕੱਪ ਪੀ ਲੈਣਾ, ਤੇ 1-2 ਤੀਜੇ ਦਿਨ ਤੋਂ ਬਾਅਦ ਰਾਤ ਨੂੰ ਬਾਥਰੂਮ ਬਿਲਕੁਲ ਸੈੱਟ ਹੋ ਜਾਊਗਾ। ਠੀਕ ਹੈ ਜੀ। ਇਮਲੀ ਉਬਾਲ ਕੇ ਪੀਣੀ ਹੈ ਨਾ?
ਬਸ ਹਾਂ ਇਮਲੀ ਆਮਨਾ ਆਪਣੇ ਜਿਹੜੀ ਮਿਲਦੀ ਹੈ ਇੱਥੋਂ ਸਟੋਰ ਤੋਂ। ਠੀਕ ਹੈ ਜੀ। ਹਾਂ ਤੇ ਦੂਜਾ ਕਮੈਂਟ ਇਹ ਕਰਨਾ ਵੀ ਇਹ ਜਿਹੜਾ ਰੇਡੀਓ ਹੈ ਇਹ ਪੰਜਾਬੀ ਹੈ, ਆਪਾਂ ਸਾਰੇ ਪੰਜਾਬੀ ਹੈ ਤੇ ਅਸੀਂ ਸਾਰੇ ਆਪਾਂ ਆਪਣੀ ਭਾਸ਼ਾ ਬਹੁਤ ਸੋਹਣੀ ਹੈ ਮਹਾਰਾਜ ਨੇ ਸਾਨੂੰ ਦਿੱਤੀ ਹੈ, ਤੇ ਵੀ ਇੰਗਲਿਸ਼ ਨਾ ਬੋਲੋ ਤੇ ਵੀ ਕੋਈ ਵੀ ਦਵਾਈ ਦੱਸਦੇ ਆ ਤੁਸੀਂ ਤਾਂ ਪੰਜਾਬੀ 'ਚ ਹੀ ਦੱਸੋ। ਕਿਉਂਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਮੈਨੂੰ ਇੱਕ ਦਿਨ ਮੈਂ ਪਾਕਿਸਤਾਨੀ ਦੇ ਸਟੋਰ ਤੇ ਗਿਆ ਤੇ ਮੈਂ ਔਖਾ ਹੋ ਇੰਗਲਿਸ਼ ਬੋਲੀ 2-4 ਲਫ਼ਜ਼, ਤੇ ਮੈਨੂੰ ਉਹਦਾ 10 ਸਾਲ ਦਾ ਮੁੰਡਾ ਕਹਿੰਦਾ ਅੰਕਲ ਤੂੰ ਪੰਜਾਬੀ ਹੈ, ਮੇਰੇ ਪੱਗ ਬੱਧੀ ਕਹਿੰਦਾ, ਮੈਂ ਕਿਹਾ ਹਾਂ, ਤੇ ਕਹਿੰਦਾ ਫਿਰ ਇੰਨਾ ਔਖਾ ਹੋ ਇੰਗਲਿਸ਼ ਕਿਉਂ ਕੱਢ ਰਿਹਾ। ਮੈਂ ਕਿਹਾ ਵੀ ਵਾਕਿਆ ਗੱਲ ਸਹੀ ਆ ਵੀ ਮੈਨੂੰ ਉਹ ਗੱਲ ਲੱਗੀ ਆ ਜਾਣੀ ਦੀ ਵੀ ਆਪਾਂ ਪੰਜਾਬੀ ਸੋਹਣੀ ਬੋਲੀਏ ਤੇ ਪੰਜਾਬੀ 'ਚ ਦਵਾਈਆਂ ਦੱਸੀਏ। ਥੈਂਕ ਯੂ ਭੈਣ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਫਰੀਜ਼ਨੋ 'ਚ ਰਹਿੰਦੇ, ਤੁਸੀਂ ਤਾਂ ਭਾਵੇਂ ਗੋਰਿਆਂ ਨਾਲ ਪੰਜਾਬੀ ਬੋਲੋ, ਇੰਨੇ ਪੰਜਾਬੀਆਂ ਉੱਥੇ। ਪ੍ਰੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਬਹੁਤ ਭਲੇ ਦਾ ਕੰਮ ਕਰਦੇ ਆ। ਥੈਂਕ ਯੂ। ਮੇਰਾ ਕੁਐਸਚਨ ਇਹ ਆ ਵੀ ਮੇਰੇ ਜਿੱਦਾਂ ਮੇਰੇ ਪੀਰੀਅਡ ਤਾਂ ਬਹੁਤ ਲੌਂਗ ਟਾਈਮ ਤੋਂ ਬੰਦ ਹੋਏ ਆ, ਜੰਗ ਉਮਰ 'ਚ ਹੀ ਹੋ ਗਏ ਸੀ, ਤੇ ਮੈਨੂੰ ਆਲਮੋਸਟ ਉਦੋਂ ਤੋਂ ਹੀ ਕਦੀ ਰਾਤ ਨੂੰ 2 ਮਿੰਟ ਠੰਡ ਲੱਗਦੀ ਹੈ ਤੇ ਕਦੀ ਗਰਮੀ ਲੱਗਦੀ ਹੈ, ਤਪਸ਼ ਜਿਹੀ ਲੱਗਦੀ ਆ। ਠੀਕ ਹੈ ਜੀ। ਲੌਂਗ ਟਾਈਮ ਹੋ ਗਿਆ ਮੇਰਾ, ਇਹ ਪ੍ਰੋਬਲਮ ਹਟੀ ਨਹੀਂ ਅਜੇ ਤੱਕ ਵੀ। ਠੀਕ ਹੈ, ਓਕੇ ਜੀ, ਥੈਂਕ ਯੂ। ਥੈਂਕ ਯੂ। ਅੱਗੇ ਮੁਖਤਿਆਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜਿਹੜਾ ਨਾ ਆਪਣਾ ਕੋਈ ਵੀ ਪਾਊਡਰ ਆਪਾਂ ਲੈਂਦੇ ਆ, ਦਵਾਈ ਆ ਜਾਂ ਕੁਛ ਵੀ ਆ, ਉਹਨੂੰ ਸੁੱਕਾ ਕਦੇ ਨਾ ਲਵੋ, ਉਹਨਾਂ ਤੁਹਾਡਾ ਹੁੱਥੂ ਆ ਸਕਦਾ, ਸੰਗ 'ਚ ਲੱਗੂ। ਉਹ ਤਾਂ ਹੀ ਉਹ ਕਹਿੰਦੇ ਆ ਸ਼ਹਿਦ ਦੇ ਵਿੱਚ ਲਓ ਜਾ ਕੇ ਚੀਜ਼ ਮਿਲਾ ਕੇ ਖਾਓ ਨਾ। ਹਾਂਜੀ ਹਾਂਜੀ ਹਾਂਜੀ, ਉਹਨੂੰ ਕਦੋਂ ਨਾ ਸੁੱਕਾ ਲਾਓ, ਤੁਹਾਡੇ ਨਾ ਜਿੱਦਾਂ ਜੋ ਕਹਿੰਦੇ ਐਮਰਜੈਂਸੀ ਜਾਣਾ ਪੈ ਗਿਆ ਨਾ, ਏਦਾਂ ਵੀ ਪ੍ਰੋਬਲਮ ਆ ਸਕਦੀ ਆ। ਠੀਕ ਹੈ, ਕਿਸੇ ਚੀਜ਼ ਮਿਲਾ ਲਓ ਕਿਸੇ ਚੀਜ਼ ਨੂੰ। ਥੈਂਕ ਯੂ ਜੀ। ਇੰਨੇ ਦੱਸਣਾ ਜੀ। ਥੈਂਕ ਯੂ ਫॉर ਵਾਰਨਿੰਗ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਰੋਨੇ ਤੋਂ ਬਾਅਦ ਪੇਟ 'ਚ ਗੜਬੜ ਜੀ। ਵਿਟਾਮਿਨ ਏ 25,000 ਆਈ ਜੋ 2 ਵਾਰੀ ਦਿਨ 'ਚ 5 ਦਿਨ ਲੈਣ ਤੋਂ ਬਾਅਦ 2 ਦਿਨ ਲਈ ਬੰਦ ਕਰਨਾ, ਫਿਰ ਲੈ ਸਕਦੇ ਆ ਮਹੀਨਾ ਕੁ ਆਪਾਂ। ਤੇ ਬੀ ਕੰਪਲੈਕਸ 2 ਵਾਰੀ ਲੈਣਾ ਜੀ। ਐਸਿਡੋਫਿਲਸ ਜ਼ਰੂਰੀ ਲੈਣਾ ਇਹਦੇ ਨਾਲ। ਇਹ ਆਪਣੇ ਜਿਹੜੀ ਪ੍ਰੋਬਲਮ ਆ ਪੇਟ ਦੀ ਗੜਬੜ ਨੂੰ, ਕਿਸੇ ਵੀ ਤਰ੍ਹਾਂ ਦੀ ਹੋਵੇ, ਚਾਹੇ ਕਰੋਨੇ ਤੋਂ ਬਾਅਦ ਵਾਲੀ ਹੋਵੇ, ਉਹਨੂੰ ਠੀਕ ਕਰ ਦਿੰਦਾ। ਪਰ ਇਹ ਭੈਣ ਜੀ ਉਹਨਾਂ ਨੇ ਕਾਲ ਕੀਤੀ ਸੀ, ਇਹਨਾਂ ਦੇ ਪੇਟ 'ਚ ਉਦਾਂ ਵੀ ਗੜਬੜ ਆ, 3-4 ਵਾਰੀ ਵਾਸ਼ਰੂਮ ਜਾਣਾ ਪੈਂਦਾ। ਤੇ ਉਹਦੇ ਲਈ ਇਹ ਅਲੋ ਲੈ ਸਕਦੇ ਨੇ, ਹੋਮਿਓਪੈਥੀ ਮਰਕਸੋਲ ਤੇ ਮਰਕੌਰ ਤੇ ਨਕਸ ਲੈ ਸਕਦੇ ਨੇ। ਠੀਕ ਹੈ। ਤੇ ਇਹਦੇ ਨਾਲ ਇਹਨਾਂ ਦੇ ਹੋ ਸਕਦਾ ਕੋਲਾਈਟਸ ਹੋਵੇ ਤੇ ਉਹਨੂੰ ਵੀ ਇਹ ਠੀਕ ਕਰ ਸਕਦੇ ਆ। ਹੱਡੀ ਕਰੈਕ ਸੀਗੀ ਭੈਣ ਜੀ, ਉਹਦੇ ਲਈ ਸੰਫਾਈਟਮ ਆਉਂਦੀ ਹੈਗੀ ਆ ਹੋਮਿਓਪੈਥੀ ਦੀ, ਤੇ ਉਹ ਜੋੜ ਦਿੰਦੀ ਆ ਜੀ। ਠੀਕ ਹੈ। ਤੇ ਨਰਵ ਪਿੰਚ ਹੁੰਦੀ ਸੀ ਕੱਪਿੰਗ, ਬਹੁਤ ਵਧੀਆ ਜੀ। ਨਰਵ ਪਿੰਚ ਵਾਸਤੇ ਕਹਿੰਦੇ ਸੀਗੇ ਮੋਢੇ 'ਚ ਫਿਰ ਅੱਗੇ ਦਰਦ ਜਾਂਦਾ ਉਹਨਾਂ ਦੇ ਪਾਸੇ 'ਚ, ਤੇ ਉਹ ਠੀਕ ਹੋ ਸਕਦੀ ਆ। ਜੇ ਬੱਚੇ ਦੇ ਸਿਰ 'ਚ ਡੈਂਡਰਫ ਸੀਗੀ ਤੇ ਉਹ ਨੇੜੇ ਕਿਸੇ ਦੀ ਹੋਮਿਓਪੈਥੀ ਵਾਲੇ ਨਾਲ ਗੱਲ ਕਰਨ ਜੀ, ਇਹ ਜਾ ਸਕਦੀ ਆ। ਅਸਲ ਦੇ ਵਿੱਚ ਜੀ ਉਹ ਐਗਜ਼ੀਮਾ ਬਣ ਜਾਂਦਾ ਉਹਦਾ। ਐਗਜ਼ੀਮਾ ਹੈਗਾ, ਉਹ ਡੈਂਡਰਫ ਨਹੀਂ ਹੈਗੀ। ਮੌਸਮ ਚੇਂਜ ਹੋਣ ਦੇ ਨਾਲ ਕੋਈ ਵੀ ਬਿਮਾਰੀ ਹੁੰਦੀ ਆ ਤਾਂ ਦਲਕਾ ਮਾਰਾ ਦਵਾਈ ਹੈਗੀ ਆ ਭੈਣ ਜੀ, ਉਹ ਲਈ ਜਾ ਸਕਦੀ ਆ। ਤੇ ਕਹਿੰਦੇ ਸੀ ਭੁੱਖ ਘੱਟ ਲੱਗਦੀ ਆ, ਇੱਕ ਭਾਈ ਸਾਹਿਬ ਨੇ ਕਿਹਾ ਸੀਗਾ। ਤੇ ਜਦੋਂ ਅਸੀਂ ਕਾੜੇ ਜ਼ਿਆਦਾ ਪੀਂਦੇ ਆ, ਆਮ ਹੁਣ ਲੋਕ ਪੀਂਦੇ ਨੇ ਜੀ, ਤੇ ਐਂਟੀਬਾਇਓਟਿਕ ਲੈਂਦੇ ਨੇ ਜਾਂ ਫਿਰ ਹੋਰ ਸਟਰੋਂਗ ਦਵਾਈਆਂ ਲਈਆਂ ਜਾਂਦੀਆਂ ਨੇ, ਤਾਂ ਲਿਵਰ ਸਾਡਾ ਫੈਟੀ ਹੋ ਜਾਂਦਾ। ਫੈਟੀ ਲਿਵਰ ਹੋਣ ਦੇ ਕਾਰਨ, ਇਹਨਾਂ ਨੂੰ ਲੈਣ ਦੇ ਕਾਰਨ ਸਾਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ ਆ ਜੀ। ਤੇ ਆਪਦੇ ਲਿਵਰ ਨੂੰ ਠੀਕ ਕਰਵਾ ਲੈਣ ਤੇ ਉਹ ਭੁੱਖ ਲੱਗਣੀ ਠੀਕ ਹੋ ਜੂਗੀ। ਗ੍ਰੀਨ ਟੀ ਸ਼ਹਿਦ ਪਾ ਕੇ ਲਈ ਜਾਵੇ ਭੈਣ ਜੀ। ਹੁਣ ਇੱਕ ਸੱਚ ਭਾਈ ਸਾਹਿਬ ਦੱਸਦੇ ਸੀਗੇ, ਇਮਲੀ ਸ਼ਹਿਦ ਪਾ ਕੇ ਲਈ ਜਾਵੇ, ਜੇ ਇਹਨਾਂ ਨੂੰ ਸ਼ੂਗਰਾਂ ਨਾ ਲੈਣ। ਭੈਣ ਜੀ ਸ਼ੂਗਰ ਵਾਲੇ ਨੂੰ ਸ਼ਹਿਦ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸ਼ਹਿਦ 'ਚ ਕ੍ਰੋਮੀਅਮ ਹੁੰਦੀ ਆ, ਤੇ ਕ੍ਰੋਮੀਅਮ ਜਿਹਨੂੰ ਸ਼ੂਗਰ ਆ ਉਹਨੂੰ ਚਾਹੀਦੀ ਹੁੰਦੀ ਆ ਜੀ। ਸਾਡੇ ਸਿਸਟਮ ਜਿਹਦਾ ਵੀ ਅਸੀਂ ਕੁਝ ਖਾਂਦੇ ਆ, ਉਹਦੇ ਵਿੱਚੋਂ ਸਾਡਾ ਸਿਸਟਮ ਕ੍ਰੋਮੀਅਮ ਕੱਢਦਾ ਤੇ ਫਿਰ ਸਾਰੀ ਬੋਡੀ ਨੂੰ ਦਿੰਦਾ ਜੀ। ਉਹਦੇ ਲਈ ਸ਼ਹਿਦ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸ਼ਹਿਦ ਹੋਵੇ ਆਰਗੈਨਿਕ ਤਾਂ ਚੰਗਾ ਜੀ। ਹਰ ਇੱਕ ਸ਼ੂਗਰ ਵਾਲਾ ਬੰਦਾ ਸ਼ਹਿਦ ਲਵੇ ਅਗਰ ਉਹਦੀ ਬੋਡੀ ਚੱਲਦੀ ਆ ਤਾਂ ਜੀ। ਠੀਕ ਹੈ ਜੀ, ਬਹੁਤ ਚੰਗਾ ਭੈਣ ਜੀ। ਤੇ ਪੱਥਰੀ ਵਾਸਤੇ ਭੈਣ ਜੀ ਹੋਮਿਓਪੈਥੀ ਬੜਾ ਵਧੀਆ ਕੰਮ ਕਰਦੀ ਆ। ਡਿਪੈਂਡ ਕਰਦਾ ਵੀ ਪੱਥਰੀ ਹੈ ਕਿੱਥੇ ਜੀ, ਕਿਹੜੀ ਦਵਾਈ ਉਹਨੂੰ ਦੇਣੀ ਆ ਜੀ। ਜਿਵੇਂ ਹੁਣ ਭਾਈ ਹੈ ਜੀ, ਢਿੱਡ 'ਚ ਹੀ ਗਿਆ ਉਹਨੇ। ਹਾਂਜੀ, ਉਹ ਢਿੱਡ ਦੇ ਵਿੱਚ 2 ਚੀਜ਼ਾਂ ਹੁੰਦੀਆਂ ਨੇ ਜੀ, ਆਪਣੇ ਗਲ ਬਲੈਡਰ ਵੀ ਆ ਤੇ ਆਪਣੇ ਕਿਡਨੀ ਵੀ ਆ ਨਾ। ਹਾਂਜੀ, ਢਿੱਡ ਦੇ ਵਿੱਚ ਸਿੱਧੀ ਨਹੀਂ ਬਣਦੀ ਜੀ ਕਿਤੇ ਵੀ ਇਹ। ਜਿਵੇਂ ਹੁਣ ਭਾਈ ਸਾਹਿਬ ਨੇ ਕਿਹਾ ਸੀਗਾ ਜੀ, ਇੱਕ ਭੈਣਾ ਨੇ ਕਿਹਾ ਸੀ ਸ਼ਾਇਦ ਵੀ ਪਾਊਡਰ ਲਿਆ ਸੀ ਆਲਸੀ ਦਾ, ਤੇ ਉਹਨਾਂ ਨੂੰ ਜਾਣਾ ਪੈ ਗਿਆ, ਐਮਰਜੈਂਸੀ ਜਾਣਾ ਪੈ ਗਿਆ। ਵੈਸੇ ਤਾਂ ਪਾਊਡਰ ਜਿਹਨੂੰ ਨਹੀਂ ਪਤਾ ਉਹ ਨਾ ਲਵੇ। ਜਿਹਨੂੰ ਅਗਰ ਅਸੀਂ ਪਾਊਡਰ ਲੈਣਾ ਹੀ ਆ ਤਾਂ ਅਸੀਂ ਸਿੱਧਾ ਪਾਊਡਰ ਜੀਭ ਥੱਲੇ ਪਾ ਲਓ। ਜੀਭ ਦੇ ਥੱਲੇ ਪਾਵਾਂਗੇ ਤਾਂ ਸਾਡੇ ਗਲ 'ਚ ਨਹੀਂ ਲੱਗੂਗਾ ਜੀ ਉਹ। ਫਿਰ ਗਰਮ ਪਾਣੀ ਨਾਲ ਲੈਣਾ, ਕਦੇ ਵੀ ਠੰਡੇ ਪਾਣੀ ਨਾਲ ਨਹੀਂ ਲੈਣਾ ਹੈਗਾ।
ਜ਼ਿਆਦਾ ਬਾਈ ਤਾਂ ਐਂ ਕਰੋ, ਜਿਹੜੇ ਹੁਣ ਅਸੀਂ ਜ਼ਿਆਦਾ ਉਮਰ ਦੇ ਹੋ ਜਾਂਦੇ ਆ ਜੀ, ਪਾਣੀ 'ਚ ਘੋਲ ਲਓ, ਕੰਮ ਤਾਂ ਉਹਨੇ ਸੇਮ ਹੀ ਕਰਨਾ। ਹਾਂਜੀ ਹਾਂਜੀ। ਕਈਆਂ ਨੂੰ ਹੁੰਦਾ ਜੀ ਸਿੱਧਾ ਪਾਉਣਾ, ਹਲਦੀ ਵੀ ਸਿੱਧੀ ਪਾ ਲੈਣੀ ਆ। ਹਲਦੀ ਉਬਾਲ ਲਈ, ਪਾਣੀ ਦੇ ਵਿੱਚ ਹਮੇਸ਼ਾ ਹਲਦੀ ਵਧੀਆ ਕੰਮ ਕਰਦੇ ਆ ਜੀ ਉਬਾਲੀ ਹੋਈ ਦੁੱਧ ਨਾਲੋਂ। ਹਾਂਜੀ, ਜਿਹੜੇ ਟੀਕੇ ਤੋਂ ਬਾਅਦ ਸਰੀਰ ਟੁੱਟਦਾ ਤਾਂ ਉਹਦੇ ਲਈ ਅਰਸੈਨਿਕਮ ਅਲਬਾ 200 ਬਹੁਤ ਵਧੀਆ ਜੀ, ਆਪਣੇ ਮਿਲ ਜਾਂਦੀ ਆ, ਜਿਹੜੇ ਔਰਗੈਨਿਕ ਸਟੋਰ ਨੇ ਉਹਨਾਂ ਤੋਂ ਮਿਲ ਜਾਂਦੇ ਆ। ਆ ਭੈਣਾਂ ਨੇ ਕਿਹਾ ਸੀ ਗਰਮੀ ਤੇ ਠੰਡ ਉਹਨਾਂ ਨੂੰ ਲੱਗਦੀ ਆ ਜੀ ਬਹੁਤ ਦੇਰ ਤੋਂ। ਇਹ ਆਮ 45 ਸਾਲ ਤੋਂ ਬਾਅਦ ਪ੍ਰੋਬਲਮਾਂ ਸ਼ੁਰੂ ਹੁੰਦੀਆਂ ਨੇ ਉਹਨਾਂ ਨੂੰ, ਭੈਣਾਂ ਨੂੰ ਜਲਦੀ ਹੋ ਗਈਆਂ। ਹੋਮਿਓਪੈਥੀ 'ਚ ਕੁਛ ਦਵਾਈਆਂ ਆਉਂਦੀਆਂ, ਕੰਬੀਨੇਸ਼ਨ ਆਉਂਦੇ ਨੇ, ਤੇ ਇਹ ਠੀਕ ਹੋ ਸਕਦੇ ਨੇ ਜੀ। ਠੀਕ ਹੈ ਭੈਣ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੋਵਿਡ ਤੋਂ ਜਿਹੜੀਆਂ ਚੀਜ਼ਾਂ ਲੈਣ ਨੂੰ ਦੱਸੀਆਂ ਆ, ਪਲੀਜ਼ ਤੁਸੀਂ ਦੁਬਾਰਾ ਇਹਨੂੰ ਐਤਵਾਰ ਰਿਪੀਟ ਹੋਊਗਾ, ਉਹ ਤੁਸੀਂ ਸੁਣ ਸਕਦੇ ਆ। ਹੋਰ ਵੀ ਅਸੀਂ ਕੋਸ਼ਿਸ਼ ਕਰਾਂਗੇ ਜੇ ਕਿਸੇ ਨੂੰ ਪਤਾ ਹੋਵੇ ਕੋਵਿਡ ਤੋਂ ਬਾਅਦ ਜਿਹੜੇ ਇਹ ਸਾਈਡ ਇਫੈਕਟ ਜਿਹੇ ਹੈਗੇ ਆ ਇਹਨਾਂ ਦਾ ਕੀ ਕੀਤਾ। ਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ